ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 17 ਅਕਤੂਬਰ 2023 3 ਕੱਤਕ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਯੂਬਾ ਸਿਟੀ ਕੈਲੀਫੋਰਨੀਆ ਤੋਂ ਸਰਦਾਰ ਹਰਬੰਸ ਸਿੰਘ ਜਰਾਂ ਵੱਲੋਂ। ਸੋ ਹਰਬੰਸ ਸਿੰਘ ਢਿੱਲੋਂ ਜਰਾਂ ਵੱਲੋਂ ਸੋ ਇਹਨਾਂ ਕਿਹਾ ਹੈ ਕਿ ਸਾਨੂੰ ਲੋੜ ਹੈ ਅੱਜ ਅਸੀਂ ਆਪਣੇ ਸੱਭਿਆਚਾਰ, ਬੋਲੀ ਅਤੇ ਧਰਮ ਨਾਲ ਜੁੜ ਕੇ ਰਹੀਏ। ਸਾਡਾ ਆਪਣੀਆਂ ਜੜ੍ਹਾਂ ਤੋਂ ਦੂਰ ਜਾਣਾ ਸਾਨੂੰ ਮਹਿੰਗਾ ਪਵੇਗਾ। ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਨਵੀਂ ਪਨੀਰੀ ਨੂੰ ਧੁਰੇ ਨਾਲ ਜੋੜ ਕੇ ਰੱਖੀਏ। ਨਾਲ ਹੀ ਲੜਾਈ ਲਈ ਸਾਨੂੰ ਕੌਮੀ ਮੀਡੀਆ ਦੀ ਸਖਤ ਲੋੜ ਹੈ। ਸਾਡਾ ਪੱਖ ਜੋ ਸਾਡਾ ਜਿਹੜਾ ਪੱਖ ਹੈ ਉਹ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਜਿਹੜੇ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਵੇ। ਸੋ ਟੀਵੀ 84 ਦੀ ਸਪੋਰਟ ਲਈ ਵੱਧ ਤੋਂ ਵੱਧ ਯੋਗਦਾਨ ਪਾਓ। ਸਵਾਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਜ਼ਰਾਈਲ ਤੇ ਹਮਾਸ ਦੇ ਹਵਾਲੇ ਨਾਲ ਕਿ ਜਿਹੜਾ ਇਜ਼ਰਾਈਲ ਤੇ ਹਮਾਸ ਵਿਚਲਾ ਜਿਹੜਾ ਟਕਰਾਅ ਹੈ ਹਜ਼ਾਰਾਂ ਬੇਗੁਨਾਹ ਇਨਸਾਨੀ ਜਾਨਾਂ ਦਾ ਜਿਹੜਾ ਖਾਊ ਬਣਿਆ ਹੋਇਆ ਹੈ। ਸੋ ਪਿਛਲੀਆਂ ਖਬਰਾਂ ਅਨੁਸਾਰ ਇਜ਼ਰਾਈਲ ਨੇ ਗਜ਼ਾ ਦੇ ਹਸਪੀਟਲ ਤੇ ਬੰਬਾਰੀ ਕੀਤੀ ਜਿਸ ਨਾਲ 500 ਤੋਂ ਜ਼ਿਆਦਾ ਲੋਕ ਜਿਹੜੇ ਮਾਰੇ ਗਏ ਹੈ। ਸੋ ਇਸ ਹਸਪੀਟਲ ਵਿੱਚ ਮਰੀਜ਼ਾਂ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੇ ਜਿਹੜੀ ਪਨਾਹ ਵੀ ਲਈ ਹੋਈ ਸੀ। ਸੋ ਦੁਨੀਆ ਦੇ ਵੱਡੇ ਜਿਹੜੇ ਮੁਲਕ ਨੇ ਜ਼ੁਬਾਨੀ ਜਮਾ ਖਰਚ ਤਾਂ ਕਰ ਰਹੇ ਨੇ ਪਰ ਜਿਹੜੀ ਜੰਗਬੰਦੀ ਜਿਹੜੀ ਕਰਵਾ ਕੇ ਇਹ ਬੇਗੁਨਾਹ ਜਿਹੜੇ ਜਾਨ ਬਚਾਉਣਾ ਕਿਸੇ ਦੇ ਵੀ ਏਜੰਡੇ ਤੇ ਨਹੀਂ ਫਿੱਟ ਪੈਂਦਾ। ਸੋ ਇਸ ਵੇਲੇ ਇਤੀ ਮਾਰ ਪਈ ਕੁਰਲਾਣੇ ਤੈਂਗੀ ਦਰਦ ਨਾ ਆਇਆ ਜਿਹੜੀ ਹੈ ਉਹ ਗਮ ਕਿੰਨੀ ਜਿਹੜੀ ਹੈ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਸਰੋਤਿਆਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦੇ ਸਾਡੇ ਪ੍ਰੋਗਰਾਮ ਨੂੰ ਵੀ ਪਸੰਦ ਕੀਤਾ ਔਰ ਇਸ ਗੱਲ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਸਾਡੇ YouTube ਸਬਸਕ੍ਰਾਈਬਰਸ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਤੁਹਾਡੇ ਸਭ ਦੇ ਐਫਰਟ, ਯਤਨ, ਤੁਹਾਡੀਆਂ ਅਰਦਾਸਾਂ ਔਰ ਤੁਹਾਡੀ ਕੰਟਰੀਬਿਊਸ਼ਨ ਜਿਸ ਨੇ ਪਿਛਲੇ 11 ਸਾਲਾਂ ਤੋਂ ਇਸ ਟੀਵੀ 84 ਨੂੰ ਚੱਲਦਾ ਰੱਖਿਆ ਹੈ ਇਸ ਦੀ ਬਦੌਲਤ ਹੈ। ਕੱਲ ਦੇ ਪ੍ਰੋਗਰਾਮ ਜਿੱਥੇ ਅਸੀਂ ਆਪਣੇ 2 ਰੋਜ਼ਾ ਟੋਰਾਂਟੋ ਦੌਰੇ ਦਾ ਜ਼ਿਕਰ ਕਰਦੇ ਹਾਂ ਸਭ ਨੂੰ ਬਣਦਾ ਸ਼ੁਕਰੀਆ ਹੱਕ ਦਿੱਤਾ। ਉੱਥੇ ਬਹੁਤ ਵਾਰੇ ਹੁੰਦਾ ਹੈ ਕਿ ਜਿਹੜਾ ਸਭ ਤੋਂ ਅਹਿਮ ਕਰੈਕਟਰ ਹੁੰਦਾ ਉਹ ਭੁੱਲ ਜਾਂਦਾ ਹੈ ਜਾਂ ਉਹ ਅਣਗੌਲਿਆ ਹੋ ਜਾਂਦਾ ਹੈ। ਸੋ ਇਸ ਸਾਰੇ ਪ੍ਰੋਗਰਾਮ ਨੂੰ ਤਰਤੀਬ ਦੇਣ ਦੇ ਵਿੱਚ ਮੁੱਖ ਰੋਲ ਸਾਡੇ ਵੀਰ ਸਰ ਸੁਖਦੇਵ ਸਿੰਘ ਗਿੱਲ ਜਿਹੜੇ ਸਾਡੇ ਹੋਸਟ ਨੇ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਪਿਛਲੇ ਆਲਮੋਸਟ 27 ਸਾਲ ਤੋਂ ਰੈਗੂਲਰਲੀ ਜਿਹੜਾ ਹੈ ਹਰ ਬੁੱਧਵਾਰ ਸਾਡਾ ਲਗਭਗ 1 ਘੰਟੇ ਦਾ ਸ਼ੋਅ ਹੁੰਦਾ ਹੈ। ਹਾਲਾਂ ਉਹਨਾਂ ਦਾ ਸ਼ੋਅ ਤਾਂ ਪੂਰੇ ਹਰ ਦਿਨ ਚੱਲਦਾ ਹੈ ਔਰ ਉਹਨਾਂ ਨੇ ਇਸ ਨੂੰ ਯਕੀਨੀ ਬਣਾਇਆ ਕਿ ਸਾਡਾ ਟੋਰਾਂਟੋ ਸਟੇ
ਜਿਹੜਾ ਉਹ ਪੂਰਾ ਲਾਭਕਾਰੀ ਹੋਏ। ਉਹਨਾਂ ਨੇ ਸਾਨੂੰ ਬਿਲਕੁਲ ਸਾਹ ਨਹੀਂ ਲੈਣ ਦਿੱਤਾ, ਉਹ ਦਿਨ ਹੋਏ ਰਾਤ ਹੋਏ। ਸੋ ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਨਿਚੋੜਿਆ। ਲੇਕਿਨ ਕਈ ਵਾਰ ਇਸ ਕਿਸਮ ਦਾ ਨਿਚੜਨਾ ਵੀ ਤੁਹਾਨੂੰ ਆਨੰਦ ਦਿੰਦਾ ਹੈ। ਸੋ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਾਡੇ ਉਹ ਵੀਰ ਡਾਕਟਰ ਹਰਬੰਸ ਸਿੰਘ ਢਿੱਲੋਂ, ਜਿਨ੍ਹਾਂ ਦੇ ਨਾਲ ਸਾਡਾ ਸੰਬੰਧ ਬਹੁਤ ਬਚਪਨ ਦਾ ਹੈ, ਜਿੱਥੇ ਸਾਡੇ ਪਿਤਾ ਜੀ ਦੀ ਪੋਸਟਿੰਗ ਸੀ, ਇਹ ਵੀ ਹੈਲਥ ਡਿਪਾਰਟਮੈਂਟ ਦੇ ਵਿੱਚ ਸਨ, ਇਹਨਾਂ ਦੀ ਪੋਸਟਿੰਗ ਸੀ। ਅਸੀਂ ਤਾਂ ਛੋਟੇ ਛੋਟੇ ਗਰੋਹ ਹੁੰਦੇ ਔਰ ਉਹਨਾਂ ਨੇ ਜਿਹੜਾ ਆਉਣਾ, ਔਰ ਅਜੇ ਵੀ ਜਿਹੜਾ ਉੱਥੋਂ ਦੇ ਖਾਸ ਤੌਰ ਤੇ ਉਸ ਜ਼ਮਾਨੇ ਦੇ ਵਿੱਚ ਜਦੋਂ ਕੋਈ ਮਹਿਮਾਨ ਆਉਂਦਾ ਹੈ ਤੇ ਉਹ ਕੋਈ ਡਾਲੀਮਿਆਂ ਦੇ ਬਿਸਕੁਟ ਜਾਂ ਛੋਟੀਆਂ ਉਹ ਬੜੀਆਂ ਸਖਤ ਕਿਸਮ ਦੀਆਂ ਟੌਫੀਆਂ ਜਿਹਦਾ ਟੇਸਟ ਔਰ ਫ੍ਰੈਗਰੈਂਸ ਦੂਰ ਤੱਕ ਜਾਂਦੀ ਸੀ। ਸੋ ਇਹਨਾਂ ਨੇ ਲੈ ਕੇ ਆਉਣਾ। ਫਿਰ ਇੱਕ ਟਰਮ ਸਾਡੀ ਰਹੀ ਕਾਬੂ ਕਰਨਾ। ਸੋ ਇਹਨਾਂ ਨੂੰ ਵੀ ਹੁੰਦਾ ਸੀ ਇਹਨਾਂ ਦੇ ਨਾਲ ਛੇੜਛਾੜ ਦੂਜੇ, ਔਰ ਇਹ ਉੱਥੋਂ ਜੁੜਿਆ ਇਹ ਸੰਬੰਧ, ਕਿਉਂਕਿ ਇਹ ਵੀ ਇੱਕ ਲਿਟਰਰੀ ਫਿਗਰ ਵੀ ਨੇ, ਬਹੁਤ ਅੱਛੇ ਸ਼ਾਇਰ ਸਨ। ਔਰ ਪਿਤਾ ਜੀ ਗੁਰਦੁਆਰਾ ਮੈਨੇਜਮੈਂਟ 'ਚ ਵੀ ਔਰ ਦੂਸਰਿਆਂ 'ਚ ਵੀ ਉਹਨਾਂ ਦਾ ਰੋਲ ਸੀ। ਜਦੋਂ ਕਵੀ ਦਰਬਾਰ ਹੋਣਾ, ਇਹ ਭਾਵੇਂ ਰਹਿੰਦੇ 15-20 ਕਿਲੋਮੀਟਰ ਦੂਰ ਟਾਊਨ 'ਚ ਸਨ, ਇਹਨਾਂ ਨੇ ਆ ਕੇ ਪਾਰਟਿਸਿਪੇਟ ਕਰਨਾ। ਫਿਰ ਜਦੋਂ 1966 ਦੇ ਵਿੱਚ ਪੰਜਾਬ ਵੰਡ ਹੋਈ ਤੇ ਜ਼ਾਹਰ ਹੈ ਹਿਮਾਚਲ ਦੇ ਵਿੱਚ ਪੰਜਾਬੀ ਜ਼ਬਾਨ ਨੂੰ ਪਾਸੇ ਕਰਕੇ ਪੰਜਾਬੀ ਦੀ ਥਾਂ ਉਰਦੂ ਸੈਕੰਡ ਲੈਂਗੁਏਜ ਲਾ ਦਿੱਤਾ ਗਿਆ 3 ਲੈਂਗੁਏਜ ਫਾਰਮੂਲੇ ਦੇ ਥੱਲੇ, ਕਿਉਂਕਿ 3 ਲੈਂਗੁਏਜ ਫਾਰਮੂਲਾ ਸੀ ਕਿ ਵੀ ਇੱਕ ਮਦਰ ਟੰਗ, ਇੱਕ ਹਿੰਦੀ ਐਜ਼ ਏ ਜਿਹੜਾ ਉਹ ਰਾਸ਼ਟਰੀ ਲੈਂਗੁਏਜ, ਔਰ ਅੰਗਰੇਜ਼ੀ ਤਾਂ ਹੈ ਹੀ ਸੀ। ਸੋ ਮਦਰ ਟੰਗ ਤਾਂ ਪਹਾੜੀ ਦੀ ਤਾਂ ਕੋਈ ਨਾ ਸਕ੍ਰਿਪਟ ਹੈ ਨਾ ਕੁਛ ਹੈ। ਸੋ ਉਹਨਾਂ ਨੇ ਅੰਗਰੇਜ਼ੀ, ਹਿੰਦੀ ਤੇ ਉਰਦੂ ਜਿਹੜਾ ਉਸ ਨੂੰ ਲਾਇਆ। ਇਸੇ ਤਰ੍ਹਾਂ ਈਵਨ ਹਰਿਆਣੇ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਯਾਦ ਹੋਏਗਾ ਕਿ 40 ਸਾਲ ਉੱਥੇ ਜਿਹੜਾ ਤੀਸਰੀ ਜ਼ਬਾਨ ਅੰਗਰੇਜ਼ੀ ਔਰ ਹਿੰਦੀ ਤੋਂ ਬਾਅਦ ਤਾਮਿਲ ਲਾਈ ਗਈ ਸੀ। ਹਾਲਾਂਕਿ ਹਰਿਆਣੇ 'ਚ ਕਿੰਨੇ ਮਿਲੀਅਨ ਸਿੱਖ ਰਹਿੰਦੇ ਨੇ। ਸੋ ਇਹ ਜਦੋਂ ਅਸੀਂ ਅੱਜ ਦਾ ਵਰਤਾਰਾ ਦੇਖਦੇ ਹਾਂ ਜੋ ਜੂਨ 84 ਜਾਂ ਅੱਜ ਨਫ਼ਰਤ ਦਾ ਹੋਇਆ, ਸੋ ਇਹਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਨੇ, ਇਹ ਕੋਈ ਨਵਾਂ ਨਹੀਂ ਹੈ। ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਬਹੁ ਗਿਣਤੀ ਦੇ ਸਿੱਖ ਨਫ਼ਰਤ ਭਰੀ ਹੋਈ ਹੈ। ਸੋ ਇਹਨਾਂ ਨੇ ਡਾਕਟਰ ਹਰਬੰਸ ਸਿੰਘ ਢਿੱਲੋਂ ਹੋਰਾਂ ਨੇ ਉਦੋਂ ਤੱਕ ਆਪਣੀ ਜੌਬ ਤੋਂ ਰਿਟਾਇਰਮੈਂਟ ਲੈ ਲਈ ਔਰ ਹਿਮਾਚਲ ਸਿੱਖ ਕੌਂਸਲ ਬਣਾ ਕੇ ਪੰਜਾਬੀ ਨੂੰ ਹਿਮਾਚਲ ਦੀ ਦੂਸਰੀ ਜ਼ਬਾਨ ਦੇ ਤੌਰ ਤੇ ਰੈਕਗਨਾਈਜ਼ ਕਰਵਾਉਣ ਦੇ ਲਈ ਫਿਰ ਈਵਨ ਵੱਡੀ ਸਟਰਗਲ ਕੀਤੀ। ਦਿੱਲੀ ਜਾ ਕੇ ਇੰਦਰਾ ਗਾਂਧੀ ਦੀ ਕੋਠੀ ਦੇ ਬਾਹਰ ਭੁੱਖ ਹੜਤਾਲ ਵੀ ਕੀਤੀ। ਔਰ ਇਹ ਸਾਡੇ ਪਿਤਾ ਜੀ ਨੂੰ ਚਾਚਾ ਜੀ ਕਹਿੰਦੇ ਸੀ। ਔਰ ਉਸ ਸਾਰੇ ਪੀਰੀਅਡ 'ਚ ਇਹ ਜਿਹੜੇ ਪਰਿਵਾਰਕ ਤੌਰ ਦੇ ਉੱਤੇ ਮੁਲਾਕਾਤ, ਫਿਰ ਉਹਨਾਂ ਦਾ ਸ਼ਾਇਰਾਨਾ ਅੰਦਾਜ਼ ਤੇ ਫਿਰ ਕੌਮੀ ਕੰਮ, ਔਰ ਜਦੋਂ ਫਿਰ ਉਹਨਾਂ ਨੇ ਉੱਥੋਂ ਰਿਟਰੀਟ ਕੀਤਾ, ਪੰਜਾਬ 'ਚ ਆਏ, ਜਲੰਧਰ ਦੇ ਨੇੜੇ ਸਰਾਏ ਖਾਸ ਪਿੰਡ ਹੈ ਜਿੱਥੇ ਇਹਨਾਂ ਨੇ ਪ੍ਰੈਕਟਿਸ ਸ਼ੁਰੂ ਕੀਤੀ। ਮੈਂ ਕੁਦਰਤੀ ਜਲੰਧਰ ਬੇਸ ਸੀ, ਇਹ ਸੰਬੰਧ ਬਰਾਬਰ ਬਣਿਆ ਰਿਹਾ। ਔਰ ਫਿਰ ਜਦੋਂ ਪੰਜਾਬ ਦੇ ਵਿੱਚ ਪੂਰਾ ਜੰਗ ਭਖਿਆ ਜੂਨ 84 ਤੋਂ ਬਾਅਦ, ਸੋ ਉਸ ਪੀਰੀਅਡ 'ਚ ਡਾਕਟਰ ਸਾਹਿਬ ਯੂਬਾ ਸਿਟੀ ਅਮਰੀਕਾ ਆ ਗਏ। ਉੱਥੇ ਉਹਨਾਂ ਦੇ ਇਨ-ਲॉज ਵੱਲੋਂ ਰਿਸ਼ਤੇਦਾਰ ਸੀ ਤੇ ਅਸੀਂ ਉੱਥੇ ਆਪਣਾ ਘੋਲ ਜਿੰਨਾ ਕੁ ਜਾਰੀ ਰੱਖਿਆ ਔਰ ਅਮਰੀਕਾ ਆ ਕੇ ਇਹਨਾਂ ਦੇ ਨਾਲ ਫਿਰ ਮੁਲਾਕਾਤ ਹੋਈ। ਸੋ ਇੱਕ ਬੜੀ ਹੀ ਪਿਆਰੀ ਸ਼ਖਸੀਅਤ, ਜਿੱਥੇ ਉਹਨਾਂ ਦੀਆਂ ਪੁਸਤਕਾਂ ਸ਼ਾਇਰੀ ਦੀਆਂ ਵੀ ਨੇ ਔਰ TV 84, ਹਾਲਾਂਕਿ ਹੁਣ ਉਹ 80s ਦੇ ਵਿੱਚ ਨੇ, ਵੱਡੀ ਉਮਰ ਹੈ ਉਹਨਾਂ ਦੀ, ਸਰੀਰਕ ਪੱਖੋਂ ਵੀ ਢਿੱਲੇ ਰਹਿੰਦੇ ਨੇ, ਲੇਕਿਨ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਵੀ ਉਹ TV 84 ਦੇ ਨਾਲ ਜੁੜਦੇ ਨੇ, ਸਾਨੂੰ ਸੁਝਾਅ ਵੀ ਦਿੰਦੇ ਨੇ, ਬਹੁਤ ਵਾਰ ਬਹੁਤ ਵਡਿਆਈ ਦੀ ਗੱਲ ਕਰਦੇ ਨੇ। ਮੇਰਾ ਇਹ ਕਹਿਣਾ ਹੁੰਦਾ ਕਿ ਜੇ ਅਸੀਂ ਤਾਂ ਬਚਪਨ 'ਚ ਤੁਹਾਡੇ ਵਰਗਿਆਂ ਦੇ ਨਾਲ ਰਹਿ ਕੇ ਹੀ ਜੇ ਕੁਝ ਸਿੱਖ ਸਕੇ, ਔਰ ਹੁਣ ਵੀ ਜਦੋਂ ਵੀ ਉਹਨਾਂ ਦਾ ਵਕਤ ਹੁੰਦਾ ਹੈ ਉਹ ਜ਼ਰੂਰ ਕਾਲ, ਲੰਬੀ ਗੱਲਬਾਤ ਹੁੰਦੀ ਹੈ। ਔਰ ਉਹ ਹਮੇਸ਼ਾ ਹੀ, ਜਦੋਂ ਤੁਸੀਂ ਵੀ ਉਹਨਾਂ ਨੂੰ ਮਿਲੇ ਹੋ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਤੇ ਯੂਬਾ ਸਿਟੀ ਜਾਂਦੇ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਦੂਜਿਆਂ ਨੂੰ ਵੀ ਨਿੱਕੇ ਨਿੱਕੇ ਡੱਬੇ ਦੇ ਕੇ ਲਾਇਆ ਹੁੰਦਾ, ਬਾਲਟੀਆਂ ਤਿਆਰ ਕੀਤੀਆਂ ਹੁੰਦੀਆਂ। ਉਹ ਕਹਿੰਦੇ ਕਿ ਨਹੀਂ, ਇਹ ਸੰਗਤ ਦਾ ਟਕਾ ਵੀ ਬੜਾ ਇੰਪੋਰਟੈਂਟ ਹੁੰਦਾ ਹੈ, ਅਹਿਮ ਹੁੰਦਾ ਹੈ। ਔਰ ਸਾਡੇ ਲਈ ਤਾਂ ਜਿਹੜਾ ਉਹ ਬਹੁਤ ਵੱਡੀ ਮੋਟੀਵੇਸ਼ਨ ਨੇ ਔਰ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਇਸ ਕਿਸਮ ਦੇ ਇਨਸਾਨ ਨੇ ਜਿਨ੍ਹਾਂ ਦੇ ਅੰਦਰ ਗੁਰਸਿੱਖੀ ਔਰ ਜਿਹੜਾ ਉਹਨਾਂ ਦਾ ਮੈਸੇਜ ਵੀ ਹੈ, ਉਹ ਜਦੋਂ ਵੀ ਕੋਈ ਉਹਨਾਂ ਦੇ ਘਰ ਜਾਂ ਉਹਨਾਂ ਨੂੰ ਮਿਲਣ ਜਾਂਦਾ ਹੈ, ਉਹ ਕਿਤਾਬਾਂ, ਜੇ ਬੱਚਾ ਹੈ ਤਾਂ ਉਹਦੀ ਉਮਰ ਦੇ ਮੁਤਾਬਕ ਪੰਜਾਬੀ ਦੀਆਂ ਕਿਤਾਬਾਂ, ਔਰ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਵੀ ਆਪਣੀ ਜ਼ਬਾਨ ਨਾਲੋਂ ਜੇ ਅਸੀਂ ਟੁੱਟ ਗਏ ਤਾਂ ਫਿਰ ਸਾਡੀਆਂ ਪੀੜ੍ਹੀਆਂ ਗਵਾ ਜਾਣਗੀਆਂ। ਯੂਬਾ ਸਿਟੀ 'ਚ ਵੀ ਉਹਨਾਂ ਨੇ ਜਦੋਂ ਸਿਹਤਯਾਬ ਸੀ, ਲੰਬਾ ਵਕਤ ਜਿਹੜਾ ਉੱਥੇ
ਜਿਹੜਾ ਉਹ ਪੰਜਾਬੀ ਪੜ੍ਹਾਉਣ ਦੇ ਲਈ ਜਾਂ ਦੂਸਰੇ ਸਕੂਲ ਦੇ ਵਿੱਚ ਵੀ ਰੋਲ ਅਦਾ ਕੀਤਾ ਔਰ ਪੰਜਾਬੀ ਸਾਹਿਤ ਸਭਾ ਯੂਨੀਵਰਸਿਟੀ ਦੇ ਵਿੱਚ ਕਰਕੇ ਉਹਨਾਂ ਨੇ ਵੱਡੇ ਵੱਡੇ ਜਿਹੜੇ ਸ਼ਾਇਰ ਉੱਥੋਂ ਪੰਜਾਬ ਚੋਂ ਜਾਂ ਲਹਿੰਦੇ ਪੰਜਾਬ ਤੋਂ ਆਉਂਦੇ ਨੇ ਉਹਨਾਂ ਦਾ ਆਨਰ ਕਰਦੇ ਰਹੇ, ਉੱਥੇ ਉਹਨਾਂ ਦੇ ਮੁਸ਼ਾਇਰੇ ਰੱਖਦੇ ਰਹੇ। ਸੋ ਅਸੀਂ ਡਾਕਟਰ ਹਰਬੰਸ ਸਿੰਘ ਜੀ ਢਿੱਲੋਂ ਸਾਡੇ ਲਈ ਬਹੁਤ ਅਜ਼ੀਜ਼ ਨੇ, ਪਿਆਰੇ ਨੇ। ਅਸੀਂ ਉਹਨਾਂ ਦੀ ਚੜ੍ਹਦੀ ਕਲਾ, ਸਿਹਤਯਾਬੀ ਦੀ ਕਾਮਨਾ ਵੀ ਕਰਦੇ, ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ। ਹਾਲਾਂ ਜਦੋਂ ਤੋਂ ਅਸੀਂ ਦੇਖਦੇ ਹਾਂ ਕਿ ਆਲਮੋਸਟ ਪਿਛਲੇ 14 ਤਰੀਕ ਤੋਂ, ਜੇ ਉਸ ਤੋਂ ਵੀ ਪਿੱਛੇ ਚਲੇ ਜਾਈਏ, ਜੋ ਹਾਲ ਮਿਡਲ ਈਸਟ ਦੇ ਵਿੱਚ 14 ਵੀ ਨਹੀਂ, ਇਹ ਤਾਂ ਹੁਣ ਤਾਂ 10 ਦਿਨ ਤੋਂ ਜ਼ਿਆਦਾ ਹੋ ਗਏ ਨੇ, ਲਗਭਗ 10 ਦਿਨ ਹੋ ਗਏ, ਜਿਸ ਦਿਨ ਹਮਾਸ ਨੇ ਸਾਊਦਰਨ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ, 5000 ਤੋਂ ਜ਼ਿਆਦਾ ਜਿਹੜੇ ਨੇ ਉਹ ਰਾਕਟ ਦਾਗੇ ਗਏ, ਬੋਟਸ ਰਾਹੀਂ ਸਮੁੰਦਰੀ ਮੈਡੀਟਰੇਨੀਅਨ ਨੂੰ ਕ੍ਰਾਸ ਕਰਕੇ ਉਹਨਾਂ ਦੀ ਹੱਦ ਦੇ ਵਿੱਚ ਵੜੇ ਔਰ ਜ਼ਮੀਨ ਦੇ ਉੱਤੇ ਬੁਲਡੋਜ਼ ਕਰਕੇ ਜਿਸ ਕਿਸਮ ਦਾ ਉਹਨਾਂ ਨੇ ਤਾਂਡਵ ਨਾਚ ਨੱਚਿਆ, ਜਿਹੜਾ ਜਿਹਦੇ 'ਚ ਹੁਣ ਤੱਕ ਦੀ ਫਿਗਰ ਮੁਤਾਬਕ 1300 ਦੇ ਕਰੀਬ ਇਜ਼ਰਾਈਲੀ ਮਾਰੇ ਗਏ ਔਰ 200 ਦੇ ਕਰੀਬ ਜਿਹੜੇ ਔਰਤਾਂ, ਬੱਚੇ ਜਾਂ ਈਵਨ ਉਹਨਾਂ ਦੇ ਫੌਜੀ ਵੀ, ਉਹਨਾਂ ਦੀ ਲਿਸਟ ਉਹ ਅਜੇ ਕੰਪਾਈਲ ਕਰ ਰਹੇ ਨੇ, ਉਸ ਨਾਲ ਉਹ ਚੁੱਕ ਕੇ ਲੈ ਗਏ। ਸੋ ਨਜ਼ਰ ਤਾਂ ਉਦੋਂ ਹੀ ਆ ਰਿਹਾ ਸੀ ਕਿ ਵੀ ਇਹ ਇੱਕ ਬਹੁਤ ਖੂਨੀ ਜੰਗ ਹੋਣ ਜਾ ਰਹੀ ਹੈ। ਇਸ ਦੀ ਲਪੇਟ ਦੇ ਵਿੱਚ ਗੁਆਂਢੀ ਮੁਲਕ ਵੀ ਆਉਣਗੇ ਔਰ ਦੋਵੇਂ ਪਾਸਿਓਂ ਜਦੋਂ ਇਸ ਕਿਸਮ ਦੀ ਬੇਰਹਿਮੀ ਦਾ ਪ੍ਰਗਟਾਵਾ ਸ਼ੁਰੂ ਹੋ ਜਾਂਦਾ ਹੈ ਤੇ ਕੋਈ ਰੋਕਣ ਵਾਲਾ ਨਹੀਂ ਹੁੰਦਾ, ਨਾ ਕੋਈ ਇੱਕ ਧਿਰ ਨੂੰ ਰੋਕ ਰਿਹਾ ਹੁੰਦਾ, ਨਾ ਦੂਸਰੇ ਨੂੰ ਰੋਕ ਰਿਹਾ ਹੁੰਦਾ, ਤੇ ਫਿਰ ਉਸ ਦਾ ਨਤੀਜਾ ਤੇ ਜਿਹੜਾ ਉਹ ਡੈੱਡ ਬਾਡੀਜ਼ ਦੇ ਰੂਪ 'ਚ ਹੀ ਨਿਕਲਦਾ। ਫਿਰ ਇਹ ਨਹੀਂ ਹੁੰਦਾ ਕਿ ਭਾਈ ਉਹਨਾਂ ਨੂੰ ਪਾਣੀ ਚਾਹੀਦਾ ਹੈ ਜਾਂ ਉਹਨਾਂ ਦੀ ਬਿਜਲੀ ਨਹੀਂ ਹੈ ਜਾਂ ਉਹਨਾਂ ਦਾ ਅੰਨ ਨਹੀਂ ਹੈ, ਫਿਰ ਤਾਂ ਮੰਗ ਹੁੰਦੀ ਹੈ ਕਿ ਬਾਡੀ ਬੈਗਸ, ਜੋ ਉੱਥੇ ਇਹੀ ਚੱਲ ਰਿਹਾ ਕਿ ਭਾਈ ਜਿਨ੍ਹਾਂ 'ਚ ਡੈੱਡ ਬਾਡੀਜ਼ ਕਰਨੀਆਂ ਐਵੇਂ ਪਲਾਸਟਿਕ ਦੇ ਲਿਫਾਫਿਆਂ 'ਚ ਲਪੇਟੀਆਂ ਹੁੰਦੀਆਂ ਨੇ, ਕਿਉਂਕਿ ਬਾਡੀ ਬੈਗਸ ਨਹੀਂ ਨੇ। ਇਹ ਜਿਹੜੀ ਈਵਨ ਮੰਗ ਹੈ, US steps up diplomacy as UN says not enough body bags in Gaza। ਅਸੀਂ ਵੀ ਗਾਜ਼ਾ ਕਹਿੰਦੇ ਰਹੇ, ਪਰ ਮੈਂ ਜਦੋਂ ਹੁਣ ਓਰੀਜਨਲ ਪ੍ਰੋਨਾਂਸੀਏਸ਼ਨ ਉਹਨਾਂ ਦਾ ਅਰਬੀ ਚ ਵੀ ਔਰ ਉਰਦੂ ਦੇ ਚੈਨਲਸ ਤੇ ਵੀ ਦੇਖਿਆ ਤੇ ਇਹ ਗਜ਼ਾ ਹੈ ਸਪੈਲ, ਕਿਉਂਕਿ ਅਰਬੀ ਲਫ਼ਜ਼ ਹੈ। ਅੰਗਰੇਜ਼ੀ ਤਾਂ ਜਦੋਂ GAZA ਹੋਏਗਾ ਜਾਂ ZA ਤਾਂ ਉਹਨੂੰ ਗਾਜ਼ਾ ਹੀ ਕਿਹਾ ਜਾਂਦਾ ਹੈ। ਲਿਖਦੇ ਵੀ ਗਾਜ਼ਾ ਨੇ ਉੱਥੇ ਤੋਂ ਕਿ ਹਿੰਦੀ ਪੇਪਰ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਓਰੀਜਨਲ ਦੇ ਨੇੜੇ ਰਹੀਏ, ਸੋ ਅਸੀਂ ਇਹਨੂੰ ਗਜ਼ਾ ਕਵਾਂਗੇ। ਹਾਲਾਂ ਸਾਡੇ ਤਾਂ ਜਿਹੜੀ ਖੁਰਾਕ ਹੁੰਦੀ ਆ ਉਹਨੂੰ ਕਹਿੰਦੇ ਵੀ ਗਜ਼ਾ ਚੰਗੀ ਦੇਣਾ, ਸੋ ਪੋਸੀਬਲ ਹੈ ਕਿ ਵੀ ਇਸ ਦਾ ਅੱਡ ਮੀਨਿੰਗ ਹੋਣਗੇ, ਲੇਕਿਨ ਇਹਨੂੰ ਗਜ਼ਾ ਪੱਟੀ ਕਿਹਾ ਜਾਂਦਾ, ਜੋ ਅਸੀਂ ਗਜ਼ਾ ਸਟ੍ਰਿਪ ਕਹਿੰਦੇ ਆ। ਸਟ੍ਰਿਪ ਇੱਕ ਪੱਟੀ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਲਗਭਗ 25 ਮੀਲ ਦੀ ਇਹ ਪੱਟੀ ਹੈ। 8 ਤੋਂ 9 ਮੀਲ ਜਿਹੜਾ ਉਹ ਕਿਤੇ 8 ਮੀਲ ਚੌੜੀ ਹੈ, ਕਿਤੇ ਇਸ ਤੋਂ ਵੀ ਘੱਟ ਚੌੜੀ ਹੈ ਔਰ ਲਗਭਗ 2.5 ਮਿਲੀਅਨ ਲੋਕ, 25 ਲੱਖ ਲੋਕ ਇਸ ਦੇ ਵਿੱਚ ਰਹਿੰਦੇ ਨੇ, ਜਿਹੜਾ ਬਿਲਕੁਲ ਜਿਵੇਂ ਜਾਨਵਰ ਤੂੜੇ ਹੁੰਦੇ ਨੇ। ਇਹਦਾ ਇੱਕ ਸਿਰਾ ਜਿਹੜਾ ਛੋਟਾ ਜਿਹਾ ਉਹਦੇ ਨਾਲ ਇਜਿਪਟ ਨਾਲ ਲੱਗਦਾ ਹੈ ਔਰ ਦੂਸਰਾ ਜਿਹੜਾ ਵੱਡਾ ਹੈ ਉਹ ਇਜ਼ਰਾਈਲ ਦੇ ਨਾਲ ਲੱਗਦਾ ਹੈ। ਜ਼ਾਹਰ ਹੈ ਕਿ ਉਹਨਾਂ ਦਾ ਬਿਜਲੀ, ਪਾਣੀ, ਹੋਰ ਸਾਰਾ ਕੁਝ ਜਿਹੜੀ ਸਪਲਾਈ ਲਾਈਨ ਹੈ ਉਹ ਇਜ਼ਰਾਈਲ ਤੋਂ ਹੀ ਹੁੰਦੀ ਹੈ। ਹਾਲਾਂ ਉਹ ਵੇਚਦੇ ਨੇ ਉਹਨਾਂ ਨੂੰ, ਲੇਕਿਨ ਇਹਨਾਂ ਲਗਭਗ 2 ਹਫ਼ਤਿਆਂ ਦੇ ਨੇੜੇ ਤੇੜੇ ਦੇ ਜੇ ਇਸ ਟਾਈਮ ਦੇ ਵਿੱਚ ਅਸੀਂ ਦੇਖੀਏ ਤੇ ਇਹ ਜਿਹੜਾ ਕਨਫਲਿਕਟ ਹੈ ਇਸ ਨੇ ਬੜਾ ਖਤਰਨਾਕ ਰੂਪ ਧਾਰਨ ਕੀਤਾ ਹੈ ਔਰ ਇੰਟਰਨੈਸ਼ਨਲ ਲੈਵਲ ਤੇ ਜਦੋਂ ਵੀ ਅਸੀਂ ਕਿਤੇ ਜੰਗਬੰਦੀ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇਸ ਨੂੰ ਜਿਸ ਤਰੀਕੇ ਦੇ ਨਾਲ ਹਵਾ ਦਿੱਤੀ ਗਈ ਔਰ ਉਹੀ ਭਾਵੇਂ ਹੰਟਿੰਗਟਨ ਨੇ ਜਦੋਂ ਕਲੈਸ਼ ਆਫ ਸਿਵਲਾਈਜੇਸ਼ਨ ਦੀ ਗੱਲ ਕੀਤੀ, ਜਦੋਂ ਅਸੀਂ ਵੀ ਕਦੀ ਕਦਾਈ ਮੈਂਸ਼ਨ ਕਰਦੇ ਹਾਂ, ਤੇ ਮੈਨੂੰ ਵੀ ਇਹ ਲੱਗਦਾ ਵੀ ਇਹ ਇਵੇਂ ਬਲੈਕ ਐਂਡ ਵਾਈਟ ਨਹੀਂ ਹੈ ਜਿਵੇਂ ਹੰਟਿੰਗਟਨ ਨੇ ਕਹਿਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਤੁਸੀਂ ਬਹੁਤ ਵਾਰ ਇਹ ਟਕਰਾਅ ਦੇਖਦੇ ਹੋ ਕਿਤੇ ਵੀ, ਭਾਵੇਂ ਸ਼ੁਰੂ ਦੇ ਵਿੱਚ ਤੁਹਾਨੂੰ ਕੁਝ ਲੋਕ ਮਿਡਲ ਗਰਾਊਂਡ 'ਚ ਖੜੇ ਨਜ਼ਰ ਆ ਰਹੇ ਹੁੰਦੇ ਨੇ, ਫਿਰ ਆਲ ਆਫ ਏ ਸਡਨ ਉਹ 2 ਖੈਮੇ ਬੜੇ ਕਲੀਅਰ ਹੋ ਜਾਂਦੇ ਨੇ। ਹਾਲਾਂਕਿ ਕੁਝ ਸਿਚੁਏਸ਼ਨਸ ਦੇ ਵਿੱਚ, ਜਿਵੇਂ ਅਰਮੀਨੀਆ ਦੇ ਮੁੱਦੇ ਦੇ ਉੱਤੇ ਜਿਹੜਾ ਉਹਨਾਂ ਦਾ ਜਦੋਂ ਅਜ਼ਰਬਾਈਜਾਨ ਦੇ ਨਾਲ ਟਕਰਾਅ ਹੋਇਆ, ਤੇ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਅਜ਼ਰਬਾਈਜਾਨ ਦੇ ਨਾਲ ਕੌਣ ਕਿੱਥੇ ਖੜਾ, ਉੱਥੇ ਕੋਈ ਇਸਲਾਮ ਜਾਂ ਕ੍ਰਿਸਚਨ ਜਾਂ ਯਹੂਦੀ ਜਿਹੜਾ ਫੈਕਟਰ ਬਹੁਤਾ ਨਜ਼ਰ ਨਹੀਂ ਆਇਆ। ਅਰਮੀਨੀਆ ਪਹਿਲੀ ਈਸਾਈ ਕੰਟਰੀ ਹੈ, ਲੇਕਿਨ ਉਸ ਦੀ ਮਦਦ ਈਰਾਨ ਵੀ ਕਰ ਰਿਹਾ ਸੀ
दूसरे पासे अजरबाईजान जिहदी एक साइजेबल पॉपूलेशन ईरानी शिया दी है, अजरबाईजान तो रूस ने जिहड़ा इसने ईरान ने अपना पासा वट्टिया होया सी जी। इधर असी इजराइल देखते हैं कि इजराइल उन्होंने ईसाइयों की थां ते उस कोज़बैक के की थां सी जिहड़ा उन्होंने ले लिया फाइनली अजरबाईजान ने, वो टर्की दी उहदी मदद कर रहा सी अजरबाईजान दी। पाकिस्तान दी पोजीशन, पाकिस्तान ने तो कदे आर्मीनिया नूं रैकगनाइज ही नहीं किया, लेकिन जिहड़े अजरबाईजान नूं जिहड़ा असला जां दूजा उस दे विच पाकिस्तान भी उन्होंने प्रोवाइड, इंडिया जिहड़ा है वो दोनों साइड्स ऑफ द गेम प्ले कर रहा सी, इन्हां नूं हथियार दे रहा सी अजरबाईजान नूं, जिवें असीं देखिआ ते लिप सिंपथी उन्हां नाल कर रहा सी। सो ये कुछ सिचुएशनस ने जिहदे च जिहड़ा है वो तुहानूं डिफरेंट नज़र आएगा कि भाई उहदी पोजीशन की है। लेकिन बाई एंड लार्ज जदों मिडल ईस्ट दे टकराਅ दी गल आंदी है तो फिर ये जिहड़ी कलोनीअल मैप मेकिंग करन वालियां वैसटर्न कंट्रीज़ ने, जिन्हां नूं ज़ाहिर है अज अमरीका लीड करदा है, पहलां वैसटर्न यूरोप ही सी, ईस्टर्न यूरोप सोवियत ब्लॉक्स सी, हुण लै दे के उही ताकतां उस पासे खलो जांदियां ने। जदों इंटरनेशनल सिचुएशन इस लैवल ते होए भी ऑलरेडी एक जिहड़ा कन्फ्लिक्ट है उसने वड्डी डिवीजन पैदा कीती होए और उस दे विच इंसानियत नूं झोकिया होए, जिस चों जिहड़े पैसीमिस्ट ने वो ये देख रहे होण कि भी ये न्यूक्लीयर वाल जा रहा है। मेरी मुराद यूक्रेन तो है कि अजे तां यूक्रेन दा 18 महीने दा आलमोस्ट कन्फ्लिक्ट चल रहा है, रोज़ाना मर रहे ने उत्थे भी जिहड़ा है वो 1.5 लाख तो ज़्यादा यूक्रेनियन, इस तो ज़्यादा रशियन सोल्जर, किन्ने वूंडेड, लगभग 40% आबादी उन्हां दी विदन कंट्री रिफ्यूजी बनी हुई है। किन्नी वड्डी गिणती दे विच उन्हां दे जिहड़े रिफ्यूजी ने जिन्हां नूं मुल्क छड्ड के वो पोलैंड, रोमानिया और बाकी थावां ते जाके बैठे हुए ने। और उहदे च भी वही पोलराइजेशन जिहदे थल्ले चाइना और रशिया एक ब्लॉक दे विच, इंडिया एज यूजुअल जिहड़ा उहदा रोल हमेशा रहा कि मलाई इधरों भी खाओ उधरों भी खाओ, पर कमिटमेंट दा जिहड़ा जदों वेड़ा आए तो उदों तुसी एग्रैसर दे नाल खलोवो, रशिया दे नाल वो खलोता है। और यही हाल उहदे च भी असीं देखदे हां भी अमरीका ने जे सैंक्शनस लाईआं ते दूसरा उही यूरोपियन मुल्क, और उही फिर जे तुसी इस हिस्ट्री नूं फिर होर बैक ते लै जाओ वो ज़्यादा खतरनाक बन जाती है। जे क्रिश्चियनिटी वर्सस इस्लाम दे नाल जोड़ के क्रूसेड्स दी हिस्ट्री जिहड़ी पिछलियां सदियां दी है उस दे विच फिर वो सारी जिहड़ी साइको हिस्ट्री दी नफरत है वो भी नज़र आ जाती है। तो फिर गल इत्थे नहीं मुकदी, जदों कौमां दी गल आ जाती है तो कौमां दे विच फिर ज्यूज़ दा जां उन्हां दे उस सारे दा रोल नबी मुहम्मद दे ज़माने च की सी, की समझौता कीता, की तोड़िया, कित्थे की कीता, धार्मिक स्क्रिप्चर्स नूं कोट करन दी गल आ जाती है, कोई कुरान नूं कोट कर रहा हुंदा है तो कोई अमरीका दे बाइडन वर्गे और दूसरे लोग जिहड़े अपने आप नूं पीपल ऑफ द जिहड़ा वो ग्रेटर इजराइल दे कॉन्सैप्ट नाल जोड़दे ने, यहूदियां नूं चोजन पीपल कहंदे ने। और वो सारे दे विच फिर वो अपनी इंटरप्रटेशन ते आ जांदे ने। और ये जिन्हों कदे इत्थे जिहड़ा एक स्पीकर है उहदा की नाम सी जिन्हें जूडियो क्रिश्चियन वैल्यू सिस्टम की गल की, न्यूट गिंगरिच। सब तो पहला इस रिपब्लिकन ने न्यूट गिंगरिच ने यह थ्योरी कि जूडियो क्रिश्चियन राउट्स। हुण इस सारे चों जिहड़े विदन कम्युनिटीज़ ने ये नहीं है भी लोग कोई आवाज़ सच की चुकण वाले नहीं ने। जूस दे विच तुहानूं जे इस सारे पीरीयड च असीं जूस जां क्रिश्चन च भी देखीए जे मजहबी तौर पर इसनूं हालांकि इशू मजहबी नहीं सी बना दिता गया, क्योंकि जे तुसीं जदों फलस्तीन दी डिवीजन की गल हुंदी है जां दूसरा उहदे च यूरोप की अपनी कलैक्टिव गिल्ट सी जिस चों इजराइल का बर्थ हुंदा है। पर उदों तक कदे भी, और जिवें असीं रिपीटडली इन्हां दिनां च कहा कि जे ओस्लो अकॉर्ड तो बाद जो यासर अराफात और मिस्टर रैबिन इजरायली प्राइम मिनिस्टर का होया सी, सचमुच वैसटर्न पावर्स इन जनरल और अमेरिका इन पर्टिकुलर अड्डी गड्ड के नेशन टू नेशन थ्योरी दे उस पार्ट नूं इंप्लीमेंट कर दे कि भाई वैस्ट बैंक गाजा जिथे ऑलरेडी वो सेंटर्ड सी, थोड़ी बहुत ऑक्यूपाइड टैरिटरी जां सैटलमेंट्स का रौला सी, उन्होंने सैटल किया जा सकता सी। इजराइल ने ऑलरेडी अपना माइट जिहड़ा 7 डे वॉर
ਜਿਹੜੀ ਹੈ ਉਹਨਾਂ ਦੀ 1967 ਚ ਹੋਈ 6 ਡੇ ਵਾਰ ਜਾਂ 7 ਡੇ ਵਾਰ ਉਹਨੂੰ ਕਹਿੰਦੇ ਨੇ, ਉਹ ਵੀ ਉਸ ਤੋਂ ਪਹਿਲਾਂ ਜਦੋਂ 1948 ਚ ਇਜ਼ਰਾਈਲ ਮੁਲਕ ਦੀ ਗੱਲ ਤੁਰਦੀ ਹੈ ਤਾਂ ਉਹਨੇ ਉਦੋਂ ਵੀ ਡਿਫੀਟ ਕੀਤਾ ਸੀ ਅਰਬ ਮੁਲਕਾਂ ਨੂੰ। ਔਰ ਇਜ਼ਰਾਈਲ ਦੀ ਜਿਹੜੀ ਮਿਲਟਰੀ ਪ੍ਰੋਸੈਸ ਹੈ ਉਹਨੇ ਸਾਬਤ ਕਰ ਦਿੱਤਾ ਸੀ ਕਿ ਸਾਰੇ ਈਵਨ ਨਾਸਰ ਵਰਗਾ ਬੰਦਾ ਜਿਹੜਾ ਵੱਡਾ ਜਿਹਨੇ ਸਵੇਜ਼ ਕੈਨਾਲ ਬੰਦ ਕਰ ਦਿੱਤੀ ਸੀ, ਅਲਟੀਮੇਟਲੀ ਉਹ ਜਿਹਨੂੰ ਕਹਿਣਾ ਹੋਇਆ ਕਿ ਉਹਨੂੰ ਵੀ ਧੂੜ ਚਟਾਈ, ਇਜਿਪਟ ਨੂੰ ਵੀ ਔਰ ਸੀਰੀਆ ਵੀ ਔਰ ਜਾਰਡਨ ਵੀ, ਇਹ ਸਾਰਿਆਂ ਨੇ ਕਲੈਕਟਿਵ ਹਮਲਾ ਕੀਤਾ ਸੀ। ਫਿਰ ਵੀ ਸੋ ਇਜ਼ਰਾਈਲ ਆਪਣੇ ਉਸ ਢੰਗ ਦੇ ਨਾਲ ਸੇਫ ਐਂਡ ਸਿਕਿਉਰ ਹੋ ਚੁੱਕਾ ਸੀ। ਹਾਂ, ਜਿਹੜੀ ਗੱਲ ਕਦੇ ਸ਼ਾਇਦ ਚਰਚਿਲ ਦੇ ਹਵਾਲੇ ਨਾਲ ਕਹੀ ਜਾਂਦੀ ਹੈ ਜਾਂ ਕਿਸੇ ਹੋਰ ਦੇ, ਉਹ ਦੋ ਹੁੰਦੇ ਨੇ ਕਿ ਵੀ ਮੈਗਨੈਨਿਮਸ ਇਨ ਵਿਕਟਰੀ, ਡਿਫਾਇੰਟ ਇਨ ਡਿਫੀਟ। ਬਿਲਕੁਲ ਕਿ ਵੀ ਇਹ ਜਿਹੜੇ ਤੁਹਾਡਾ ਟ੍ਰੇਡ ਕਿ ਜਦੋਂ ਤੁਸੀਂ ਜਿੱਤ ਗਏ ਹੋ ਫਿਰ ਤੁਸੀਂ ਮੈਗਨੈਨਿਮਿਟੀ ਦਿਖਾਓ। ਪਤਾ ਨਹੀਂ ਸਿਕੰਦਰ ਪੋਰਸ ਦਾ ਕੀ ਡਾਇਲੌਗ ਹੋਇਆ ਜਾਂ ਨਹੀਂ ਹੋਇਆ, ਹਕੀਕਤ ਕੀ ਹੈ, ਪਰ ਇੰਨਾ ਕੁ ਅਸੀਂ ਜ਼ਰੂਰ ਸਾਨੂੰ ਉਹ ਪੜ੍ਹਾਇਆ ਗਿਆ ਕਿ ਜੀ ਜਦੋਂ ਉਹਨੇ ਪੋਰਸ ਨੇ ਫਾਈਨਲੀ ਉਹਨੂੰ ਜਿਹੜਾ ਉਹ ਡਿਫਾਈਂਡ ਜਵਾਬ ਦਿੱਤਾ ਕਿ ਵੀ ਮੇਰੇ ਨਾਲ, ਉਹਨੂੰ ਕਿਹਾ ਗਿਆ ਵੀ ਤੇਰੇ ਨਾਲ ਦੱਸ ਕੀ ਸਲੂਕ ਕੀਤਾ ਜਾਏ, ਤਾਂ ਉਹਨੇ ਕਿਹਾ ਜੋ ਇੱਕ ਜਿਹੜਾ ਬਹਾਦਰ ਰਾਜਾ ਬਹਾਦਰ ਰਾਜੇ ਨਾਲ ਕਰਦਾ ਤੇ ਕਿਹਾ ਜਾਂਦਾ ਵੀ ਉਹਨੂੰ ਵਾਪਸ ਕਰਤੇ, ਉਹਦੀ ਟੈਰੀਟਰੀ ਵਾਪਸ ਮੁੜ ਗਿਆ। ਹਾਲਾਂ ਹੋਰ ਵੀ ਫੈਕਟਰ ਹੋਣਗੇ, ਲੇਕਿਨ ਇਹ ਹੈ ਜਿਹਨੂੰ ਅਸੀਂ ਮੈਗਨੈਨਿਮਸ ਇਨ ਵਿਕਟਰੀ ਕਹਿੰਦੇ ਕਿ ਇਜ਼ਰਾਈਲ ਨੇ ਆਪਣੀ ਜਿਹੜੀ ਹੈ ਮਿਲਟਰੀ ਪ੍ਰੋਸੈਸ ਵੀ ਸ਼ੋਅ ਕਰ ਦਿੱਤੀ ਸੀ। ਔਰ ਇਵੈਂਚੁਅਲੀ ਜਿਹੜੀ ਮੇਨ ਧਿਰ ਇਸ ਸਾਰੇ ਪੀਰੀਅਡ 'ਚ ਫਲਸਤੀਨੀਆਂ ਦੇ ਲਈ ਸੰਘਰਸ਼ ਕਰ ਰਹੀ ਸੀ, ਜਿਨ੍ਹਾਂ ਨੇ ਹਾਈਜੈਕਿੰਗਸ ਵੀ ਕੀਤੀਆਂ, ਬਲੈਕ ਸੈਪਟੈਂਬਰ ਵਰਗਾ ਕਾਲਾ ਕਾਰਾ ਕੀਤਾ, ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਦਹਿਸ਼ਤਗਰਦੀ ਕਾਰਵਾਈਆਂ ਕੀਤੀਆਂ। ਇਵੈਂਚੁਅਲੀ 1997 ਤੱਕ ਪਹੁੰਚਦਿਆਂ ਉਹਨਾਂ ਨੇ ਵੀ ਰਿਅਲਾਈਜ਼ ਕਰ ਲਿਆ ਕਿ ਵੀ ਇਹ ਇਜ਼ਰਾਈਲ ਨੂੰ ਜਿਹੜਾ ਹੁਣ ਇਹ ਕਿ ਜੀ ਅਸੀਂ ਇਹਦੀ ਹੋਂਦ ਮਿਟਾ ਦੇਵਾਂਗੇ, ਸਮੁੰਦਰ 'ਚ ਸੁੱਟ ਦੇਵਾਂਗੇ, ਇਹ ਨਹੀਂ ਹੈ। ਸੋ ਉਹਨਾਂ ਨੇ ਵੀ ਯੀਲਡ ਕੀਤਾ ਔਰ ਜ਼ਾਹਰ ਹੈ ਵੀ ਰੈਬਨ ਜਿਹੜਾ ਖੁਦ ਫਾਈਟਰ ਸੀ ਔਰ ਖੁਦ ਉਹਨੇ ਲੀਡ ਕੀਤਾ ਹੋਇਆ ਸੀ ਉਸ 67 ਦੀ ਜਾਂ 66 ਦੀ ਵਾਰ ਵੇਲੇ, ਉਹਨੇ ਵੀ ਇਹ ਦੇਖਿਆ ਕਿ ਵੀ ਅਲਟੀਮੇਟਲੀ ਅਸੀਂ ਇੱਕੋ ਹੀ ਜਿਹੜਾ ਉਸ ਖਿੱਤੇ ਦੇ ਲੋਕ ਹੈ, ਇਹਨਾਂ ਦਾ ਵੀ ਮੁਲਕ ਹੈ, ਅਸੀਂ ਇਕੱਠੇ ਹੀ ਰਹਿਣਾ। ਸੋ ਹੋ ਗਿਆ ਹੁਣ ਅਸੀਂ ਜਿਹੜਾ ਆਪਸ ਦੇ ਵਿੱਚ ਕਰੀਏ। ਲੇਕਿਨ ਉਹਨੂੰ ਉਹਦੇ ਬਾਅਦ ਰੇਬਿਨ ਦਾ ਵੀ ਮਰਡਰ ਹੋ ਗਿਆ, ਐਕਸਟ੍ਰੀਮ ਰਾਈਟ ਵਿੰਗਰ ਯਹੂਦੀ ਨੇ ਕੀਤਾ ਤੇ ਯਾਸਰ ਅਰਾਫਾਤ ਨੂੰ ਵੈਸੇ ਹੀ ਬੇਬਸ ਕਰ ਦਿੱਤਾ ਗਿਆ ਔਰ ਅਲਟੀਮੇਟਲੀ ਕੈਮੀਕਲ ਵੈਪਨ ਨਾਲ ਉਹਦਾ ਵੀ ਅੰਤ ਹੁੰਦਾ। ਔਰ ਇਹਨਾਂ ਸਰਕਮਸਟਾਂਸਿਸ 'ਚ ਦੇਖੋ ਅਸੀਂ, ਕਿਉਂਕਿ ਹਾਲਾਂਕਿ ਸਾਡੇ ਕੁਝ ਵੀਰ ਭੈਣਾਂ ਜਦੋਂ ਇਹ ਕਹਿਣਗੇ ਕਿ ਜੀ ਦੇਖੋ ਸਾਨੂੰ ਇਸ ਵੇਲੇ ਡਟ ਕੇ ਅਮਰੀਕਾ ਦਾ ਔਰ ਫਲਸਤੀਨ ਜਿਹੜਾ ਹੈ ਇਜ਼ਰਾਈਲ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਮੇਰਾ ਇਹ ਕਹਿਣਾ ਹੈ ਔਰ ਮੈਂ ਇਹ ਕਿਹਾ ਕਿ ਦੇਖੋ ਸਾਡਾ ਕੋਈ ਤਕਰਾਰ ਨਹੀਂ ਹੈ। ਅਸੀਂ ਜਦੋਂ ਹਿਊਮੈਨਿਟੇਰੀਅਨ ਦੀ ਗੱਲ ਕਰਦੇ ਹਾਂ, ਕੋਈ ਵੀ ਸਿੱਖ, ਅਸੀਂ ਜੂਨ 84 ਦੇਖਿਆ ਹੋਇਆ, ਬਿਲਕੁਲ ਅਸੀਂ ਦੇਖਿਆ ਕਿ ਜਦੋਂ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਰੈਸਟ ਆਫ ਦਾ ਵਰਲਡ ਨਾਲੋਂ, ਜਾਂ ਦਰਬਾਰ ਸਾਹਿਬ ਦੇ ਅੰਦਰ 4 ਦਿਨ 5 ਦਿਨ ਕਿਸ ਹਾਲਾਤ ਦੇ ਵਿੱਚ ਕਿ ਉਹਨਾਂ ਦਾ ਪਾਣੀ, ਬਿਜਲੀ ਕੱਟ, ਔਰ ਕਿਵੇਂ ਸਰਾਵਾਂ ਦੇ ਕਮਰਿਆਂ 'ਚ ਆਪਣਾ ਪਿਸ਼ਾਬ ਬੱਚਿਆਂ ਨੂੰ ਪਿਆਉਣ ਦੇ ਉੱਤੇ ਜਿਹੜੇ ਨੇ ਉਹ ਮਜਬੂਰ ਹੋਏ ਜਿਹੜੇ ਅੰਦਰ ਸੀ, ਕਿਵੇਂ ਭੁੱਖ ਦੇ ਨਾਲ, ਪਿਆਸ ਦੇ ਨਾਲ। ਸੋ ਕੋਈ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰੇ ਕਿ ਨਹੀਂ ਜੀ ਤੁਸੀਂ ਅੱਖਾਂ ਮੀਟ ਲਓ, ਅਸੀਂ ਜੇ ਹਮਾਸ ਨੇ ਇਹ ਕਰਤੂਤ ਕੀਤੀ ਅਸੀਂ ਉਦੋਂ ਵੀ ਕੰਡੈਮ ਕੀਤਾ ਔਰ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਵੱਡਾ, ਔਰ ਮੈਂ ਸਮਝਦਾ ਵੀ ਆਫਰੀਨ ਹੈ ਉਹਨਾਂ ਯੂਨੀਵਰਸਿਟੀਆਂ ਦੇ ਸਟੂਡੈਂਟਸ ਨੂੰ ਇੱਥੇ, ਉਹ ਭਾਵੇਂ ਕ੍ਰਿਸਚਨ ਨੇ, ਯਹੂਦੀ ਨੇ। ਨਿਊਯਾਰਕ ਦੇ ਵਿੱਚ ਵੀ ਬਹੁਤ ਵੱਡਾ ਯਹੂਦੀਆਂ ਦਾ ਜਿਹੜਾ ਉਹਨਾਂ ਨੇ ਪਿਛਲੇ ਵੀਕਐਂਡ ਜਿਹੜਾ ਉਹ ਪ੍ਰੋਟੈਸਟ ਕੀਤਾ। ਇਸ ਹੱਕ 'ਚ ਵੀ ਅਸੀਂ ਨਹੀਂ ਚਾਹੁੰਦੇ ਵੀ ਉੱਥੇ ਸਿਵਿਲੀਅਨਸ ਦਾ ਜੈਨੋਸਾਈਡ ਹੋਏ, ਕਿਉਂਕਿ ਜਿਵੇਂ ਗਰਾਊਂਡ ਦੇ ਲਈ ਪ੍ਰਪੇਅਰ ਹੋ ਰਹੇ ਨੇ, ਬੰਬਾਰੀ, ਇੰਨੇ ਹਜ਼ਾਰ ਬੰਬ ਉੱਥੇ ਸੁੱਟੇ ਨੇ। ਔਰ ਅੱਜ ਜਿਹੜਾ ਮੈਂ ਸਮਝਦਾ ਵੀ ਜਿਸ ਨੂੰ ਕੋਈ ਵੀ, ਇਸ ਲਈ UN ਨੇ ਵੀ ਕੰਡੈਮ ਕੀਤਾ, ਰੈੱਡ ਕਰਾਸ ਨੇ ਤਾਂ ਕਰਨਾ ਹੀ ਸੀ। ਔਰ ਇਹ ਹੈ ਕਿ ਭਾਈ ਉਹਨਾਂ ਨੇ ਉਸ ਹਸਪੀਟਲ ਦੇ ਉੱਤੇ ਜਿੱਥੇ ਪਹਿਲਾਂ ਹੀ ਪਾਣੀ ਵੀ ਕੱਟਿਆ ਹੋਇਆ ਸੀ, ਚਿੱਕੜ ਵਾਲਾ ਪਾਣੀ ਔਰ ਸਮੁੰਦਰ ਦਾ ਲੂਣ ਵਾਲਾ ਪਾਣੀ ਪੀਣ ਵਾਲਾ ਕੰਮ ਸੀ, ਕਿ ਉੱਥੇ ਉਹਨਾਂ ਨੇ ਜਿਹੜਾ ਇਜ਼ਰਾਈਲ ਨੇ 에ਅਰ ਸਟ੍ਰਾਈਕ ਉਸ ਹਸਪੀਟਲ ਤੇ ਕੀਤਾ, ਜਿੱਥੇ ਮਰੀਜ਼ ਤਾਂ ਵਿਚਾਰੇ ਪਹਿਲਾਂ ਹੀ ਅੱਧ ਮਾਰੇ ਹੋਣਗੇ। ਲੇਕਿਨ ਜਿਹੜਾ 3-4 ਲੱਖ ਦੇ ਕਰੀਬ, ਜਿਹੜਾ 1 ਮਿਲੀਅਨ ਦੇ ਕਰੀਬ ਇੱਕ ਖਿੱਤੇ ਦੇ ਵਿੱਚ ਗਜ਼ਾ ਦੇ ਲੋਕ ਨੇ, ਉਹਨਾਂ ਨੂੰ ਕਿਹਾ ਗਿਆ 24 ਘੰਟੇ ਤੁਸੀਂ ਇੱਥੋਂ ਨਿਕਲੋ, ਫਿਰ 48 ਘੰਟੇ ਕਰਤਾ। ਉਹਨਾਂ ਚੋਂ ਉਹ ਗਲੀਆਂ 'ਚ ਬੈਠੇ ਨੇ ਤੇ ਜਾਂ ਉਹਨਾਂ ਚੋਂ ਕੁਛ ਨੇ ਆ ਕੇ ਉੱਥੇ ਪਨਾਹ ਲਈ ਹੋਈ ਸੀ। ਔਰ ਇਹ ਜਿਹੜਾ ਡੈਥ ਰੇਟ ਤਾਂ ਬਹੁਤ ਜ਼ਿਆਦਾ ਹੋਏਗਾ। ਐਸੋਸੀਏਟਡ ਪ੍ਰੈਸ ਦੀ ਖਬਰ ਹੈ, ਇਜ਼ਰਾਈਲ ਹਮਾਸ ਕਨਫਲਿਕਟ, Gaza health ministry says 500 killed in Israeli air strike on hospital.
Israeli military spokesperson say no details on hospital deaths. Will get the details and update. कि सानू नहीं पता किन्ने मारे. उन्होंने कहा जी 500 तो ज़्यादा उन्होंने मार दिते ने. और ये सब उस पीरियड च हो रहा है जदों के प्रेजिडेंट बाइडन जिहड़े ने वो अजकल दे विच उत्थे पहुंचण वाले ने मिडल ईस्ट दे विच. हुण चाहीदा ते इह सी देखो अमेरिका जिहड़ा सब तो ज़्यादा अज भी जे फॉरन एड जाती है किसी नूं, हालां इजराइल की अपनी पर कैपिटा इनकम अमरीका नालों ज़्यादा है लेकिन वो इजराइल नूं जाती है. बहुत सारे हथियार दूजे भी. हुण बजाए इस दे कि भाई एक पासे अमेरिका अपनी डिप्लोमेसी वरत के अरब मुल्क अजे भी भावें थोड़े बहुत ड्रिफ्ट अमरीका तो होए ने, सऊदी अरेबिया है जां इजिप्ट है जां UAE है जां ईवन कतार है जां कतर है जिन्हां ने तालिबान दे नाल भी एग्रीमेंट सील करवाया अमेरिका दा. एक पासे उन्हां दी डिप्लोमेसी इस्तेमाल करदे, दूसरे पासे उन्होंने भी इजराइल नूं कहंदे कि भाई ये ठीक है भी तुसी हमास के खिलाफ अपना जारी रखो लेकिन ये निशाना बना के कि सिविलियन कैजुअलिटीज़ नूं भी करना है. हुण जे अप्रोच इजराइल के डिफेंस मिनिस्टर की या प्राइम मिनिस्टर की ये है कि कोई गजा च रहने वाला जिहड़ा है वो निर्दोष है ही नहीं, कोई जिहड़ा ये नहीं है भी उसका गुनाह नहीं है. और कलैक्टिव पनिशमेंट उन्होंने डिफेंस मिनिस्टर कहता भी असीं कलैक्टिव पनिशमेंट देंगे, सब हमास दे ही हमायती ने, असीं इन्हां नूं सांझी पनिशमेंट का मतलब है. हुण एक अंदाजे मुताबिक जिहड़े मरण वालियां दे विच वड्डी गिणती बच्चों की है, छोटे छोटे बच्चे. हुण छोटे छोटे बच्चों ने हमास नूं की दे दिता है जां औरतां ने की जां मरीज जिहड़े ने बजुर्ग ने दूजे ने. सो इन्हां हालातां दे विच अमरीका ने जो रोल अदा करना बनदा सी, ये ठीक है कि ये इजराइल अमरीका की एक स्टेट है मिडल ईस्ट दे विच जिहड़े उहदे हितां दी राखी करदी है. नेतनयाहू बेशक कोई फर्स्ट लाइकिंग बाइडन दी नहीं है, ना ही वो पिछले पीरियड सी, पर जिस किस्म दीयां टाइज ने जां दूजियां वो हमायत करनी बनदी है इन्हां दी. लेकिन ये तो तुसीं प्रायोरिटी रखो कि बई सिविलियंस नूं जिहड़ा हर हालत दे विच सेव करन दी लाइन प्रॉपर, कोई डेड लाइन्स कोई दूजा. हुण ऑब्जेक्टिव की है इसका, हमास ने जो किया उन्होंने सानू नहीं पता है. इन्ना जरूर है कि ये नज़र आ रहा है भी इस वेले इजराइल चाहता है भी ये जिहड़ी गाजा पट्टी है इनू खाली करा के जिहड़ा है इस दे उत्ते, हालां पहलां भी 20-22 साल उन्होंने कब्जे च रहा, पर उन्होंने कब्जे च उदों सी जदों कि उत्थे फलस्तीनी रहिंदे सी. हुण जदों तुसीं उन्हां नूं नोटिस दे के भजा रहे हो, वो चाहुंदे ने भी इत्थों निकल के जाके कोई इजिप्ट दे विच शरण लै ले, कोई होर किते UN जिहड़ी है वो रेफ्यूजी कैंप बना दे, और इस दे उत्ते तुहाडा वो जिहड़ा ग्रेटर इजराइल दा ड्रीम भी है. और एक बहाना भी मिल गया और उन्होंने ये इस वेले उन्हां दे नाल हमदर्दी भी सी क्योंकि जो हमास ने कीता वो कंडेमनेबल सी. हुण उन्होंने इस गल दी भी कोई परवाह नहीं है कि दुनिया की कहंदी, जो कहंदा जी ये सारे ही गुनाहगार ने, इन्हां नूं कलैक्टिव पनिशमेंट दित्ती जाए. UN की कहंदा, वो कहंदे चुप करके बैठो. अमरीका दा दी लाइन जिहड़ी है इस दे उत्ते वो असीं ये देख सकते हैं कि बई बाइडन की कहंदे ने, वो बाइडन कहंदे ने इजराइल हैज़ द राइट एंड इंडीड द ड्यूटी टू डिफेंड इट्स पीपल फ्रॉम हमास एंड अदर टेररिस्ट एंड टू प्रिवेंट फ्यूचर अटैक. कि जो उसका हक बनता है कि वो फ्यूचर दे इस नूं इत्थे ही नहीं, अजे कुछ दिन पहला ही क्योंकि एक टर्म ज़ाओनिस्ट यूज़ हुंदी है जदों कोई एक्सट्रीम यहूदी जड़े बिल्कुल रेडिकल टाइप ने, और बाइडन ने यह कहा कि जी ज़ाओनिस्ट होने लई यहूदी होना जरूरी नहीं है. हुण इस तो असीं अंदाजा ला सकते हैं कि भी ये किस लैवल तक जाके ये सारी गलबात है. और उन्हें कहा जी ब्लिंकन ये कह रहा है उसके बिहाफ ते बाइडन दे कि जी इजराइल वुड ब्रीफ बाइडन ऑन इट्स वॉर एम्स एंड स्ट्रैटजी एंड ऑन हाउ इट वुड कंडक्ट ऑपरेशंस इन ए वे. और ये सारा जो असी देखते हैं तो इस सानू नफरत तो बिना और कुछ नहीं नज़र आता. और दूसरे पासे जो साडा ये फीयर है कि भी ज्यों ज्यों ये एक्सपैंड होएगा इस वेले जिहड़ा हिजबुल्ला जिहड़ा अगेन प्रो ईरान है जां ईरान का ही खड़ा किया हुआ है, अच्छा वो लेबनान दे विच बैठे दे आर इचिंग फॉर एनीथिंग. और ईरान के फॉरेन मिनिस्टर ने हुसैन अब्रिमैदुइन ने स्टेट TV ते कहा leaders of the resistance will not allow the Zionist regime to take any action in Gaza. All options are open
and we cannot be indifferent to the war crimes committed against the people of Gaza। ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਈਵਨ ਜੇ ਈਰਾਨ ਇਹਦੇ 'ਚ ਜੰਪ ਕਰ ਜਾਂਦਾ ਹੈ ਤੇ ਇਜ਼ਰਾਈਲ ਤਿਆਰ ਬੈਠਾ ਹੋਏਗਾ ਈਰਾਨ ਦੀਆਂ ਆਇਲ ਰਿਫਾਈਨਰੀਜ਼ ਨੂੰ ਹਿੱਟ ਕਰਨ ਦੇ ਲਈ। ਔਰ ਜੇ ਗੱਲ ਉਸ ਪਾਸੇ ਜਾਂਦੀ ਹੈ ਤਾਂ ਅਸੀਂ ਇੱਥੇ ਦੇਖਾਂਗੇ ਆਲਰੇਡੀ ਮਹਿੰਗਾਈ ਦੂਜੀ ਹੈ, ਆਇਲ ਪ੍ਰਾਈਸਿਸ ਕਿੱਥੇ ਜਾਣਗੀਆਂ। ਅਫਰੀਕਾ ਦੇ ਔਰ ਦੂਸਰੇ ਮੁਲਕ ਜਿਹੜੇ ਪਹਿਲਾਂ ਹੀ ਭੁੱਖਮਰੀ ਔਰ ਦੂਸਰਿਆਂ ਨਾਲ ਨੇ, ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਏਮਨਾਬਾਦ ਸ਼ਹਿਰ 'ਚ ਉਹਨਾਂ ਨੇ ਇੱਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ ਕਿਹਾ, ਤੇ ਸਾਡੇ ਸਾਹਮਣੇ ਉਹ ਆ ਜਾਂਦਾ ਹੈ ਵੀ ਅੱਜ ਵੀ ਮਤਲਬ ਜਦੋਂ ਅਸੀਂ ਜਿਹੜਾ ਵੀ ਕੋਈ ਥੋੜਾ ਬਹੁਤ ਸੰਵੇਦਨਸ਼ੀਲ ਹੈ, ਸੈਂਸਿਟਿਵ ਮਾਈਂਡ ਵਾਲਾ ਹੈ, ਉਹ ਸੌ ਨਹੀਂ ਸਕਦਾ ਕਿਉਂਕਿ ਉਹ ਇਮੇजेस ਉਹ ਜਿਹੜੀਆਂ ਨੇ ਵਰਲਾਪ ਕਰ ਰਹੀਆਂ ਮਾਵਾਂ ਬੱਚਿਆਂ ਦੀਆਂ ਪਈਆਂ ਲਾਸ਼ਾਂ ਚਾਰ ਚਫੇਰੇ ਸਿੱਖ ਹੋ ਸਕਦੇ ਹੋ। ਹਾਂ ਇਹਦੇ 'ਚ ਕੋਈ ਮਜ਼ਹਬ ਦੀ ਲਾਈਨ ਨਹੀਂ ਹੈ, ਅਸੀਂ ਸਾਰੇ ਇਨਸਾਨ ਹੈ। ਪਰ ਇਹੀ ਹੁੰਦਾ ਹੈ ਜਦੋਂ ਇਸ ਕਿਸਮ ਦਾ ਮਾਹੌਲ ਬਣਦਾ ਹੈ, ਅਸੀਂ ਕਹਿੰਦੇ ਹਾਂ ਵੀ ਅੱਖਾਂ ਅੰਨੀਆਂ ਹੋ ਜਾਂਦੀਆਂ ਨੇ। ਔਰ ਇਸ ਦੇ ਵਿੱਚ ਜਿਹੜਾ ਸਭ ਤੋਂ ਘਟੀਆ ਪਾਰਟ ਮੈਂ ਸਮਝਦਾ ਜੇ ਕਹਿਣਾ ਹੋਏ ਤਾਂ ਇਹ ਬਾਹਰਲੀਆਂ ਤਾਕਤਾਂ ਦਾ, ਕਿਉਂਕਿ ਹਮਾਸ ਦਾ ਕੰਡੈਮਨੇਬਲ ਹੈ। ਔਰ ਜਿਹੜੇ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਅਸੀਂ ਜਿਹੜਾ ਉਹ ਇੱਕ ਪੱਖ ਨਾ ਲਈ, ਠੀਕ ਹੈ ਅਸੀਂ, ਔਰ ਇੱਥੇ ਵੀ ਜਦੋਂ ਦੋਨੋਂ ਪਾਸਿਓਂ ਪ੍ਰੋਟੈਸਟ ਹੋ ਰਹੇ ਸੀ, ਫਲਸਤੀਨੀ ਵੀ ਦੂਜੇ ਵੀ, ਸਾਨੂੰ ਕਿਹਾ ਗਿਆ ਸੀ ਕਿ ਜੀ ਅਸੀਂ ਹਿਊਮੈਨੀਟੇਰੀਅਨ ਮੁੱਦੇ ਦੇ ਉੱਤੇ ਤਾਂ ਆਮ ਜਨਤਾ, ਉਹ ਭਾਵੇਂ ਯਹੂਦੀ ਹੈ, ਈਸਾਈ ਹੈ, ਕੋਈ ਬਲੀਵਰ ਹੈ ਨਾ, ਉਹਨਾਂ ਦੇ ਨਾਲ ਖੜੇ ਹੈ। ਜੇ ਕੋਈ ਮੌਕਾ ਬਣੇ ਤਾਂ ਸਾਡੀਆਂ ਜਿਹੜੀਆਂ ਹਿਊਮੈਨੀਟੇਰੀਅਨ ਆਰਗੇਨਾਈਜੇਸ਼ਨਸ ਨੇ, ਹੁਣ ਤਾਂ ਉਹ ਪੂਰਾ ਜੰਗੀ ਪੀਰੀਅਡ ਹੈ, ਉੱਥੇ ਉਹਨਾਂ ਨੂੰ ਮਦਦ ਦੇ ਲਈ ਵੀ ਉਹ ਉਤਰਨਗੇ। ਲੇਕਿਨ ਪੋਲੀਟੀਕਲ ਲੈਵਲ ਦੇ ਉੱਤੇ ਬੜਾ ਕਲੀਅਰ ਹੈ ਕਿ ਭਾਈ ਟੂ ਨੇਸ਼ਨ ਦੀ ਗੱਲ, ਜਿਸ ਦੀ ਗੱਲ ਹੁਣ ਕੋਈ ਨਹੀਂ, ਹੁਣ ਤਾਂ ਇਹੀ ਹੈ ਜੀ ਕਿ ਅਸੀਂ ਬਸ ਜਿਹੜਾ ਉਹ ਕਲੈਕਟਿਵਲੀ ਪਨਿਸ਼ਮੈਂਟ ਦੇਣੀ ਹੈ। ਹਰ ਕੋਈ ਗਜ਼ਾ ਦਾ ਵਾਸੀ ਜਿਹੜਾ ਉਹ ਹਮਾਸ ਦਾ ਮੈਂਬਰ ਹੀ ਹੈ। ਸੋ ਇਸ ਅਪਰੋਚ ਦੇ ਚੱਲਦੇ ਆ। ਬੇਸ਼ੱਕ ਇੱਕ ਪਾਸੇ ਮੁਹੰਮਦ ਅਬਾਸ ਜਿਹੜੇ ਵੈਸਟ ਬੈਂਕ ਨੂੰ ਲੀਡ ਕਰਦੇ ਨੇ, PLO ਨਾਲ ਸੰਬੰਧ ਹੈ ਉਹਨਾਂ ਦਾ, ਉਹਨਾਂ ਨੇ ਬਾਈਡਨ ਨਾਲ ਪਹਿਲੀ ਮੀਟਿੰਗ ਦਾ ਕੈਂਸਲ ਕਰਤੀ। OIC ਜਿਹੜਾ 57 ਇਸਲਾਮਿਕ ਮੁਲਕਾਂ ਦਾ ਸੰਗਠਨ, ਗਟਲੈਸ ਟੁੱਥਲੈਸ ਸਪਾਈਨਲੈਸ ਲੋਕ ਨੇ, ਉਹਨਾਂ ਦੀ ਮੀਟਿੰਗ ਹੈ। ਉਹਨਾਂ ਨੇ ਕੀ ਕੱਢਣਾ ਹੈ, ਕੀ ਪਾਉਣਾ ਹੈ, ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਇਜ਼ਰਾਈਲ ਦੇ ਖਿਲਾਫ ਜੰਗ ਐਲਾਨਣੀ ਹੈ, ਉਹੀ ਗੱਲਾਂ ਬਾਤਾਂ। ਪਰ ਨਾ ਹੀ ਫਲਸਤੀਨੀਆਂ ਨੂੰ ਜਿਹੜੇ ਉੱਥੇ ਬੈਠੇ ਨੇ, ਨਾ ਹੀ ਇਜਿਪਟ ਲੈਣਾ ਚਾਹੁੰਦਾ ਹੈ, ਨਾ ਹੀ ਕੋਈ ਹੋਰ ਮੁਲਕ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਿਵੇਂ ਉੱਥੇ ਬੈਠ ਕੇ ਫਿਰ ਪਰਮਾਨੈਂਟਲੀ ਉਹਨਾਂ ਦਾ ਕੈਂਪ ਲੱਗ ਗਿਆ ਔਰ UN ਦੇ ਪੈਸੇ ਆਈ ਜਾਣੇ ਨੇ ਤੇ ਉਹਨਾਂ ਚੋਂ ਕਿਸੇ ਨੇ ਨਿਕਲਣਾ ਨਹੀਂ। ਇਜ਼ਰਾਈਲ ਵੀ ਇਹੀ ਚਾਹੁੰਦਾ ਅਲਟੀਮੇਟਲੀ ਕਿ ਬਈ ਇੱਥੋਂ ਇਹਨਾਂ ਨੂੰ ਕੱਢੋ, ਸਫਾਈ ਕਰੋ ਇਹਨਾਂ ਦੀ, ਔਰ ਕਰੋ ਇਸ ਬਹਾਨੇ ਨਾਲ ਕਿ ਜੀ ਦੇਖੋ ਹਮਾਸ ਨੇ ਸਿਵਿਲੀਅਨਸ ਨੂੰ ਐਜ਼ ਏ ਸ਼ੀਲਡ ਇਸਤੇਮਾਲ ਕਰਨਾ ਸ਼ੁਰੂ ਕੀਤਾ। ਸੋ ਅਸੀਂ ਇਹ ਸਾਡੇ ਬਰਦਾਸ਼ਤ ਤੋਂ ਬਾਹਰ ਹੈ ਜੋ ਬੇਗੁਨਾਹ ਦਾ ਮਾਰਿਆ ਜਾਣਾ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਜੇ ਅਸੀਂ ਸਿੱਖ ਹੋਣ ਦੇ ਨਾਤੇ ਇਹ ਪੜ੍ਹਦੇ ਹਾਂ ਕਿ ਖਲਕ ਮੈਂ ਖਾਲਕ ਪੂਰੇ ਹੋ ਸਭ ਥਾਈ, ਕਿ ਰੱਬ ਖਾਲਕ ਖਲਕਤ ਦੇ ਵਿੱਚ ਵਸਦਾ ਹੈ। ਤੇ ਫਿਰ ਜਦੋਂ ਖਲਕਤ ਇਸ ਕਦਰ ਦੁੱਖਾਂ ਚੋਂ ਗੁਜ਼ਰ ਰਹੀ ਹੈ, ਭੁੱਖ ਪਿਆਸ ਮੌਤਾਂ ਚਾਰ ਚਫੇਰੇ ਆਦਮ ਬੋ ਹੋ ਰਹੀ ਹੈ, ਤੇ ਫਿਰ ਜੇ ਗੁਰੂ ਨਾਨਕ ਸਾਹਿਬ ਉਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਇਹ ਪੁਕਾਰ ਕਰਦੇ ਨੇ ਕਿ ਇੱਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਔਰ ਉਹ ਪੂਰਾ ਬਿਆਨ ਹੈ, ਉਸ ਨੂੰ ਜੇ ਮੈਂ ਰਿਪੀਟ ਕੀਤਾ ਤਾਂ ਵਕਤ ਲੱਗੇਗਾ। ਉਹ ਹਰ ਜੰਗ ਦੇ ਵਿੱਚ ਜਿੱਥੇ ਕੈਜੂਅਲਟੀ ਆਮ ਲੋਕ ਹੁੰਦੇ ਨੇ, ਉੱਥੇ ਔਰਤਾਂ ਦੇ ਨਾਲ ਕੀ ਸਲੂਕ ਹੁੰਦਾ ਹੈ। ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਦੂਰ, ਸੋ ਸਿਰ ਕਾਤੀ ਮੁੰਨੀ ਹੈ, ਔਰ ਇਹਦੀ ਹੈ ਕਿ ਗੱਲ ਵਿੱਚ ਆਵੇ ਧੂੜ, ਕਿ ਭਾਈ ਜਿਹਨਾਂ ਸਿਰਾਂ ਦੇ ਉੱਤੇ ਸੋਹਣੀਆਂ ਪੱਟੀਆਂ ਸੀ ਵਾਲਾਂ ਦੀਆਂ, ਸੰਦੂਰ ਸਨ, ਉਹ ਸਾਰੇ ਜਿਹੜੇ ਨੇ ਰੁਲ ਗਈਆਂ। ਉਹਨਾਂ ਦੇ ਕਾਤੀ ਉਹਦੇ ਨਾਲ ਕੈਂਚੀ ਨਾਲ ਉਹਨਾਂ ਦੇ ਸਿਰ ਮੁੰਨੇ ਹੋਏ ਨੇ, ਬਾਂਦੀਆਂ ਬਣਾ ਕੇ ਗੁਲਾਮ ਬਣਾ ਕੇ ਲਿਜਾ ਰਹੇ ਸੀ। ਫਿਰ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਵੇਂ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਘਰੀ ਨਹੀਂ ਪਰਤੇ। ਔਰ ਫਿਰ ਇਹ ਨਹੀਂ ਹੈ ਕਿ ਕੋਈ ਇੱਕ ਮਜ਼ਹਬ ਦੇ ਨਾਲ ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖਿਆ ਲਾਏ ਵੇ ਲਾਲੋ। ਕਿ ਮੁਸਲਮਾਨ ਔਰਤਾਂ ਹੋਣ, ਉੱਚੀ ਜਾਤ ਦੀਆਂ ਹੋਣ, ਨੀਵੀਂ ਜਾਤ ਦੀਆਂ ਹੋਣ, ਉਹ ਦੁੱਖ ਦੇ ਵਿੱਚ ਨੇ, ਚਾਰ ਚਫੇਰੇ। ਔਰ ਉਸ ਪੀੜ ਨੂੰ ਦੇਖਦਿਆਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਖੂਨ ਕੇ ਸੋਇਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ,
ਕਿ ਮੈਂ ਇਹ ਖੂਨ ਦੇ ਗੀਤ, ਜਿਸ ਦੇ ਵਿੱਚ ਰਤ ਵੀ ਬਲੱਡ ਨੂੰ ਕਹਿੰਦੇ ਨੇ, ਕਿ ਆਮ ਤੇ ਸ਼ਗਨਾਂ ਦੇ ਗੀਤਾਂ 'ਚ ਕੇਸਰ ਛਿੜਕਿਆ ਜਾਂਦਾ ਹੈ, ਇੱਥੇ ਚਾਰ ਚੁਫੇਰੇ ਕਿਉਂ ਜਿਹਾ ਸ਼ਹਿਰ ਹੈ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ ਮਾਸਪੁਰੀ ਵਿੱਚ ਆਖ ਮਸੋਲਾ। ਮਾਸਪੁਰੀ ਕਿ ਚਾਰ ਚੁਫੇਰੇ ਜਿਹੜੀ ਦੁਰਗੰਧ ਹੈ ਫਲੈਸ਼ ਦੀ, ਤੇ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ। ਸੋ ਅੱਜ ਸਾਡੀ ਹਾਲਤ ਵੀ ਇਹੀ ਹੈ, ਜਦੋਂ ਧਿਆਨ ਉਸ ਖਿੱਤੇ ਵੱਲ ਜਾਂਦਾ ਹੈ। ਔਰ ਯੂਕਰੇਨ ਦੀ ਪੀੜ ਅਜੇ ਨਿਕਲੀ ਨਹੀਂ ਸੀ, 18 ਮਹੀਨੇ ਤੋਂ ਉਸ ਦਾ ਦੇਖਦੇ ਹਾਂ ਕਿ ਭਾਈ ਕੀ ਚੱਲ ਰਿਹਾ ਹੈ। ਔਰ ਉੱਥੇ ਫਿਰ ਵੀ ਜਵਾਬੀ ਕੋਈ ਲੜਾਈ, ਕੋਈ ਹੋਰ ਕੋਈ ਇਸ ਕਿਸਮ ਦਾ ਪਾਰਟ ਬਾਈ ਐਂਡ ਲਾਰਜ ਰਸ਼ੀਆ ਨੇ ਕਿਤੇ ਨਾ ਕਿਤੇ, ਇਹਦੇ ਬਾਵਜੂਦ ਸੈਂਕਸ਼ਨ ਜਾਂ ਦੂਜੀਆਂ, ਇੱਥੇ ਤਾਂ ਉਹ ਕਲੈਕਟਿਵ ਪਨਿਸ਼ਮੈਂਟ ਦੇ ਥੱਲੇ ਕਹਿੰਦੇ ਨੇ ਕਿ ਕਰ ਦਿਓ, ਐਥਨਿਕ ਕਲੀਨਜ਼ਿੰਗ ਕਰ ਦਿਓ। ਸੋ ਇਹ ਐਕਸੈਪਟੇਬਲ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਹਿੰਦੂਤਵੀ ਮੀਡੀਆ ਅਤੇ ਸੋਸ਼ਲ ਮੀਡੀਆ ਜਿਹੜਾ ਹੈ ਉਹ ਇਜ਼ਰਾਈਲ ਹਮਾਸ ਟਕਰਾਅ ਵਿੱਚ ਬਲਦੀ ਤੇ ਤੇਲ ਪਾਉਣ ਦੇ ਆੜ ਵਿੱਚ ਜੁਟਿਆ ਹੋਇਆ ਹੈ। ਔਰ ਇੰਟਰਨੈਸ਼ਨਲ ਰਿਪੋਰਟਾਂ ਅਨੁਸਾਰ ਇਸ ਵੇਲੇ ਫਲਸਤੀਨੀਆਂ ਤੇ ਮੁਸਲਮਾਨਾਂ ਦੇ ਖਿਲਾਫ ਸਭ ਤੋਂ ਜ਼ਿਆਦਾ ਫੇਕ ਨਿਊਜ਼ ਜਿਹੜੀਆਂ ਨੇ ਉਹ ਭਾਰਤ ਵਿੱਚੋਂ ਹੀ ਓਰੀਜਿਨੇਟ ਹੋ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੰਗਰੇਜ਼ੀ ਦਾ ਇੱਕ ਅਖਾਣ ਹੈ, ਟੂ ਫਿਸ਼ ਇਨ ਦਾ ਟਰਬਲਡ ਵਾਟਰਸ। ਜੀ। ਔਰ ਜੇ ਭਾਰਤ ਦਾ ਔਰ ਹਿੰਦੂ ਤਵੀਆਂ ਦਾ ਗਲੋਬਲ ਰੋਲ ਇਸ ਵੇਲੇ ਦੇਖਣਾ ਹੋਏ ਤੇ ਉਹ ਸਵਾਏ ਸ਼ਰਾਰਤ ਕਰਨ ਤੋਂ, ਜਾਂ ਜਿਵੇਂ ਤੁਸੀਂ ਕਿਹਾ ਬਲਦੀ ਤੇ ਤੇਲ ਪਾਉਣ ਤੋਂ ਬਿਨਾ ਹੋਰ ਕੁਛ ਨਹੀਂ ਹੈ। ਈਵਨ ਕੈਲੀਫੋਰਨੀਆ ਦੇ ਬੇ ਏਰੀਏ 'ਚ ਇੱਕ ਪ੍ਰੋਟੈਸਟ ਜਿਹਦੇ 'ਚ 60-70 ਹੀ ਬੰਦੇ ਨੇ, ਉਹਦੇ 'ਚੋਂ 40 ਹਿੰਦੂ ਤਵੀ RSS ਤੇ, ਔਰ ਉਹਨਾਂ ਦੇ ਯੂਟਿਊਬਰ ਇੱਕ ਸ਼ਰਾਰਤੀ ਜਿਹਾ ਉਹ ਉੱਥੇ ਕਰਕੇ ਇੱਕ ਰਿਬਾਈ ਲੇਡੀ ਨੂੰ ਜਿਹੜਾ ਉਹ ਕਹਿ ਰਿਹਾ ਕਿ ਜੀ ਦੱਸੋ ਕਿੰਨੀਆਂ ਸਾਂਝਾਂ ਨੇ ਸਾਡੀ ਯਹੂਦੀ ਧਰਮ ਔਰ ਹਿੰਦੂ ਧਰਮ ਦੇ ਵਿੱਚ। ਦੂਜਾ ਮੇਰੇ ਮਨ 'ਚ ਆਇਆ ਵੀ ਇਸ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਭਾਈ ਜਿਹੜਾ ਸਾਈਨ ਸਵਸਤਕਾ ਦਾ ਯੂਜ਼ ਕਰਕੇ ਨਾਜ਼ੀਆਂ ਨੇ ਯਹੂਦੀ 6 ਮਿਲੀਅਨ ਮਾਰੇ ਉਹਨਾਂ ਦੇ ਆਪਣੇ ਕਹਿਣ ਮੁਤਾਬਕ, ਤੇ ਉਹੀ ਸਵਸਤਕਾ ਤਾਂ ਇਹਨਾਂ ਦੇ ਮੰਦਰਾਂ ਦੇ ਝੰਡਿਆਂ ਦੇ ਵਿੱਚ ਹੈ। ਇਹ ਜਿਹੜੇ ਅੱਜ ਸਾਂਝ ਬੜੀਆਂ ਯਹੂਦੀਆਂ ਨਾਲ ਪਗਾ ਰਹੇ ਨੇ, ਇਹ ਤਾਂ RSS ਦੀ ਆਈਡੀਓਲੋਜੀ, ਉਹ ਗੋਲਵਲਕਰ ਹੈਡਗਵੇਅਰ, ਉਹ ਤਾਂ ਸ਼ੁਰੂ ਹੀ ਇੱਥੋਂ ਹੁੰਦੀ ਹੈ ਕਿ ਜਿਹੜਾ ਸੋਲਿਊਸ਼ਨ, ਜਿਹੜਾ ਹੱਲ ਜਿਹੜਾ ਘੱਟ ਗਿਣਤੀਆਂ ਦਾ ਹਿਟਲਰ ਨੇ ਕੱਢਿਆ, ਉਹੀ ਹੱਲ ਜਿਹੜਾ ਉਹ ਭਾਰਤ ਦੇ ਵਿੱਚ ਕੱਢਿਆ ਜਾਏਗਾ। ਸੋ ਉਹਨਾਂ ਦੀ ਇਨਸਪੀਰੇਸ਼ਨ, ਉਹਨਾਂ ਦੇ ਤਾਂ ਬਹੁਤ ਸਾਰਿਆਂ ਦੇ ਪ੍ਰੋਫਾਈਲ ਤੇ ਹਿਟਲਰ ਦੀ ਫੋਟੋ ਹੈ। ਅੱਛਾ। ਲੇਕਿਨ ਤੁਸੀਂ ਜੇ ਇੱਕ ਪਾਸੇ ਫਰਾਡੀਏ ਹੋ, ਝੂਠੇ ਹੋ, ਜਾਂ ਆਪਣਾ ਤੁਹਾਨੂੰ ਇਹ ਲੱਗਦਾ ਹੈ ਕਿ ਬਈ ਇਸ ਸਾਰੇ ਨੈਰੇਟਿਵ ਦੇ ਨਾਲ ਭਾਰਤ ਦੇ ਵਿੱਚ ਜਿਹੜੇ 20-22 ਕਰੋੜ ਮੁਸਲਮਾਨ ਜਿਨ੍ਹਾਂ ਨੂੰ ਪਹਿਲਾਂ ਹੀ ਖੂੰਜੇ ਲਾਇਆ ਹੋਇਆ, ਉਹਨਾਂ ਨੂੰ ਤੁਸੀਂ ਧੱਕ ਕੇ ਸਮੁੰਦਰ ਦੇ ਵਿੱਚ ਸੁੱਟ ਦੇਣਾ ਔਰ ਉਹਨਾਂ ਪ੍ਰਤੀ ਇੰਨੀ ਕਿ ਨਫ਼ਰਤ ਪੈਦਾ ਕਰ ਦੇਣੀ। ਔਰ ਜਿਹੜਾ ਵੀ ਉੱਥੇ ਅਸੀਂ ਗੱਲ ਕੀਤੀ ਸੀ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 3 ਸਟੂਡੈਂਟਸ ਨੇ, ਉਹਨਾਂ ਨੇ ਹਾਲਾਂ ਹਮਾਸ ਦਾ ਵੀ ਨਹੀਂ ਜ਼ਿਕਰ ਕੀਤਾ, ਉਹਨਾਂ ਨੇ ਫਲਸਤੀਨੀਆਂ ਦੇ ਹੱਕ 'ਚ ਆਵਾਜ਼ ਚੁੱਕੀ ਤੇ ਉਹਨਾਂ ਦੇ ਉੱਤੇ FIR ਕਰ ਦਿੱਤੀ ਗਈ। ਸੋ ਭਾਰਤ ਦੇ ਵਿੱਚ
ਉਹ ਮਾਹੌਲ ਪੈਦਾ ਕਰ ਦਿੱਤਾ ਗਿਆ ਕਿ ਜਿਹੜੇ 20-22 ਕਰੋੜ ਮੁਸਲਮਾਨ ਜਿਹੜੇ ਜੇ ਇੱਕ ਸਿੱਖ ਹੋਣ ਦੇ ਨਾਤੇ, ਹਾਲਾਂਕਿ ਕੋਈ ਉੱਥੇ ਕੋਈ ਸਿੱਖਾਂ ਦਾ ਘਾਣ ਨਹੀਂ ਹੋ ਰਿਹਾ ਮਿਡਲ ਈਸਟ ਦੇ ਵਿੱਚ, ਲੇਕਿਨ ਮੈਂ ਉਸ ਪੇਨ ਨੂੰ ਮਹਿਸੂਸ ਕਰਦਾ, ਦਿਨੇ ਰਾਤ ਮਹਿਸੂਸ ਕਰਦਾ ਬੇਗੁਨਾਹ ਦੀ। ਤੇ ਜਿਹੜੇ ਸੱਚਮੁੱਚ ਮੁਸਲਮਾਨ ਨੇ ਬਾਈ ਫੇਥ, ਉਹਨਾਂ ਦੇ ਉੱਤੇ ਕੀ ਕੋਈ, ਲੇਕਿਨ ਉਹ ਜਿਹੜਾ 20-22 ਕਰੋੜ ਭਾਰਤ ਦਾ ਮੁਸਲਮਾਨ ਹੈ ਉਹ ਉੱਚੀ ਸਾਹ ਵੀ ਨਹੀਂ ਲੈ ਸਕਦਾ ਔਰ ਇਹ ਵੀ ਨਹੀਂ ਕਹਿ ਸਕਦਾ ਕਿ ਭਾਈ ਸਾਡੇ ਜਿਹੜਾ ਉਹ ਭਰਾਵਾਂ ਦੇ ਨਾਲ ਤੁਸੀਂ ਕੀ ਕਰ ਰਹੇ ਹੋ। ਔਰ ਉਸੇ ਹੀ ਗਜ਼ਾ ਦੀਆਂ ਗਲੀਆਂ ਦੇ ਵਿੱਚ ਉਹ ਅਰਬੀ ਦੇ ਵਿੱਚ ਉਹ ਕਹਿ ਰਹੇ ਨੇ ਕਿੱਥੇ ਨੇ ਅਰਬ, ਉਹ ਲੋਕ ਜਿਹੜੇ ਕਿੱਥੇ ਨੇ ਮੁਸਲਮਾਨ ਭਰਾ ਸਾਡੇ। ਹੁਣ ਇਸ ਹਾਲਾਤ ਦੇ ਚੱਲਦੇ ਆ ਬਜਾਏ ਕਿ ਭਾਰਤ ਜਿਸ ਦਾ ਰੋਲ ਬਣਦਾ ਹੈ ਕਿ ਭਾਈ ਜੇ ਤੁਹਾਡੀ ਇੰਨੀ ਵੱਡੀ ਪਾਪੂਲੇਸ਼ਨ, ਤੁਸੀਂ ਆਲਰੇਡੀ 2 ਸਟੇਟ ਫਾਰਮੂਲੇ ਨੂੰ ਵੀ ਮਾਨਤਾ ਦੇਣ ਦੀ ਗੱਲ ਕਰਦੇ ਹੋ, ਤੇ ਫਿਰ ਤੁਸੀਂ ਇੱਕ ਮੀਡੀਏਟਰ ਪੀਸ ਦੇ ਦੂਤ ਦੇ ਤੌਰ ਦੇ ਉੱਤੇ ਕਰੋ, ਪਰ ਏਜੰਡਾ ਤਾਂ ਉਹੀ ਡਰਟੀ ਹੈ ਇਸ ਵੇਲੇ। ਔਰ ਇਹ ਮੇਰੀ ਖਬਰ ਨਹੀਂ ਹੈ, ਅਲ ਜਜ਼ੀਰਾ ਜਿਹੜਾ ਦੁਨੀਆ ਦਾ ਕ੍ਰੈਡੀਬਲ ਨੈਟਵਰਕ ਹੈ, CNN ਔਰ ਦੂਸਰੇ ਨੂੰ ਵੀ ਕਈ ਵਾਰ ਮਾਤ ਪਾਉਂਦੇ ਨੇ, ਉਹਨਾਂ ਦੀ ਇਹ ਖਬਰ ਹੈ, amid the Israel-Gaza war, Indian right-wing accounts are among leading amplifiers of anti-Palestine fake news। ਇਸ ਵੇਲੇ ਜਿੰਨੀਆਂ ਫੇਕ ਨਿਊਜ਼, ਫੇਕ ਵੀਡੀਓਜ਼ ਕਿ ਜੀ ਆ ਛੋਟੇ ਬੱਚੇ ਨੂੰ ਹਮਾਸ ਵਾਲਿਆਂ ਨੇ ਉਹਦਾ ਸਿਰ ਕਲਮ ਕਰਤਾ, ਆ ਕੁੜੀਆਂ ਚੁੱਕ ਕੇ ਲੈ ਗਏ, ਉਹਨਾਂ ਨੂੰ ਸੈਕਸ ਸਲੇਵ ਬਣਾਤਾ, ਉਹ ਜਿਹੜੇ ਲੋਕ ਉਹਨੂੰ ਉਸ ਦੇ ਉੱਤੇ ਮੋਨੀਟਰ ਕਰਦੇ ਨੇ ਉਹ ਦੇਖਦੇ ਨੇ ਕਿ ਪੁਰਾਣੀਆਂ 6-6 ਸਾਲ ਪੁਰਾਣੀਆਂ ਵੀਡੀਓ ਜਿਹੜਾ ਕੁੜੀਆਂ ਨੂੰ ਸੈਕਸ ਸਲੇਵ ਬਣਾਉਣ ਦੀ ਗੱਲ ਹੈ, ਉਹ ਇਜ਼ਰਾਈਲ ਦੇ ਇੱਕ ਸਕੂਲ 'ਚ ਵਿਜ਼ਿਟ ਕਰ ਰਹੀਆਂ, ਹੱਸ ਰਹੀਆਂ, ਹੱਥ ਫੋਨ ਫੜੇ ਹੋਏ ਨੇ, ਉਹਦਾ ਕੋਈ ਸਬੰਧ ਨਹੀਂ ਹੈ, ਉਹ ਬੱਚੇ ਵਾਲੀ ਖਬਰ ਵੀ ਝੂਠੀ। ਔਰ ਇਸ ਕਿਸਮ ਦੀਆਂ ਇੰਨੀਆਂ ਕੁ ਫੇਕ ਨਿਊਜ਼ ਜਨਰੇਟ ਕੀਤੀਆਂ ਨੇ ਇਹਨਾਂ ਨੇ, ਔਰ ਉਹ ਸਾਰੇ ਇਸ ਵੈਸਟਰਨ ਵਰਲਡ ਦੇ ਵਿੱਚ ਜਿਹੜਾ ਉਹ ਥਰੋ ਕਰ ਰਹੇ ਨੇ। ਔਰ ਇਸ ਦੇ ਉੱਤੇ ਮੈਂ ਥੋੜਾ ਜਿਹਾ, ਕਿਉਂਕਿ ਅਲ ਜਜ਼ੀਰਾ ਦੀ ਹੈ ਕਿ ਦਾ ਕਲੀਸ਼ੇ ਗੋਜ਼ that the first casualty of the war is truth, ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਜੰਗ ਹੁੰਦੀ ਹੈ ਤਾਂ ਸੱਚ ਜਿਹੜਾ ਹੈ ਉਹਦਾ ਪਹਿਲਾ ਵਿਕਟਮ ਬਣਦਾ ਹੈ, ਪਹਿਲਾ ਉਹਦੀ ਡੈਥ ਹੁੰਦੀ ਹੈ। With Israel's occupation of Palestine, disinformation often comes with a side of anti-Palestinianism and Islamophobia to be charged by social media amplification, especially under Elon Musk's leadership of X, formerly known as Twitter। ਹੁਣ ਐਲਨ ਮਸਕ ਦੇ ਇਸ ਟਵਿੱਟਰ ਤੇ ਕਿਵੇਂ ਉਹ ਝੂਠ ਨੂੰ ਐਂਪਲੀਫਾਈ ਕੀਤਾ ਜਾਂਦਾ ਹੈ, ਕਈ ਗੁਣਾ ਕੀਤਾ ਜਾਂਦਾ ਹੈ। ਬਟ an intriguing element of disinformation that has flooded social media since Hamas October 7 attack on southern Israel is that a lot of it has been produced or spread by right-leaning accounts based out of India। ਇੱਕ ਪਾਸੇ ਇੰਡੀਅਨ ਅਕਾਊਂਟ, ਇੱਕ ਪਾਸੇ ਰਾਈਟ ਵਿੰਗਰ ਜਿਹੜੇ ਹਿੰਦੂਤਵੀਆਂ ਦੇ ਅਕਾਊਂਟ ਬਾਹਰਲੇ ਮੁਲਕਾਂ 'ਚ ਨੇ, ਉਹ ਉਸ ਨੂੰ ਫੇਕ ਖਬਰਾਂ ਨੂੰ ਔਰ ਦੂਸਰਿਆਂ ਨੂੰ ਜਨਰੇਟ ਕਰ ਰਹੇ ਨੇ। Some of these fake stories include Hamas kidnapping a Jewish boy and beheading a young boy on the back of a truck. Blue check accounts have pushed false reports into a stratosphere of virality. One extremely popular tweet shared by thousands of people even claimed the Hamas attack was a US-led setup। ਹੁਣ ਇਸ ਕਿਸਮ ਦੀਆਂ ਖਬਰਾਂ ਔਰ ਇਹ ਐਂਪਲੀਫਾਈ ਕਰ ਰਹੇ ਨੇ, ਪ੍ਰੋਟੈਸਟ ਦੇ ਵਿੱਚ ਵੀ ਜੁਆਇਨ ਕਰ ਰਹੇ ਨੇ। ਹਾਲਾਂ ਅਮਰੀਕਾ ਦੀਆਂ ਯੂਨੀਵਰਸਿਟੀਆਂ ਔਰ ਦੂਜਿਆਂ 'ਚ ਈਸਾਈ ਔਰ ਯਹੂਦੀ, ਈਵਨ ਮੈਨਹਟਨ 'ਚ ਯਹੂਦੀਆਂ ਨੇ ਕੀਤਾ ਕਿ ਵੀ ਅਸੀਂ ਬਿਲਕੁਲ ਨਹੀਂ ਚਾਹੁੰਦੇ ਵੀ ਉੱਥੇ ਸਿਵਿਲੀਅਨ ਜੈਨੋਸਾਈਡ ਹੋਏ, ਸਟਾਪ ਇਟ, ਕਿ ਹੇਟ ਦਾ ਬਦਲਾ ਹੇਟ ਨਹੀਂ ਹੈ, ਜੋ ਹਮਾਸ ਨੇ ਕੀਤਾ ਕੰਡੈਮਨੇਬਲ ਹੈ, ਉਹਨਾਂ ਨਾਲ ਅਕਾਊਂਟ ਸੈਟਲ ਕੀਤਾ ਜਾਏ। ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਹੋ ਜੀ ਕਲੈਕਟਿਵ ਪਨਿਸ਼ਮੈਂਟ ਦੇਣੀ ਹੈ, ਸਾਰੇ ਗਜ਼ਾ ਵਾਲਿਆਂ ਦੀ ਸਫਾਈ ਕਰ ਦੇਣੀ ਹੈ। ਔਰ ਇਹ ਪੂਰੀ ਅੱਗੇ ਡੀਟੇਲ ਹੈ ਵੀ ਕਿੱਥੇ ਕਿੱਥੇ ਇਹ ਜਿਹੜੀਆਂ ਨੇ ਸਾਰੀਆਂ ਫੇਕ ਨਿਊਜ਼ ਜਨਰੇਟ ਕਰਕੇ ਜਿਹੜਾ ਉਹਨੂੰ ਐਂਪਲੀਫਾਈ ਕੀਤਾ ਜਾਂਦਾ ਹੈ। ਇਸਲਾਮੋਫੋਬੀਆ ਇੰਡੀਆ ਐਂਡ ਸੋਸ਼ਲ ਮੀਡੀਆ, many of the accounts sharing these false videos also spend a lot of their time posting anti-Muslim comments on X, Twitter ਦੇ ਉੱਤੇ anti-Muslim comment, ਔਰ ਫਿਰ ਉਹਨਾਂ ਨੇ ਉਹਨਾਂ ਅਕਾਊਂਟਸ ਦਾ ਵੇਰਵਾ ਦਿੱਤਾ ਕਿ ਭਾਈ ਇਹ ਕਿਵੇਂ ਖਬਰਾਂ ਪਲਾਂਟ ਕਰਦੇ ਨੇ। ਔਰ ਉਹ ਇਹ ਕਹਿੰਦੇ ਨੇ ਕਿ ਇੱਕ ਜਿਵੇਂ ਇੱਕ ਰਿਟਾਇਰਡ ਜਿਹੜਾ ਉਹ ਇੰਡੀਅਨ ਆਫੀਸਰ ਕਹਿ ਰਿਹਾ Israel must finish off Palestine from the planet, ਕਿ ਇਸ ਨੂੰ ਸਫਾਏ ਹਸਤੀ ਤੋਂ ਮਿਟਾ ਦਿਓ ਫਲਸਤੀਨ ਨੂੰ। ਉਹਨੇ ਕਿਹਾ ਜੀ it is no secret that India has an Islamophobic problem
one that has only increased since the rise of Modi and his Bharatiya Janata Party. और फिर उन्होंने ऑस्ट्रेलिया बेस्ड इस्लामिक काउंसिल ऑफ विक्टोरिया ਨੂੰ कोट ਕੀਤਾ है कि majority of all Islamophobic tweets can be traced back to India. इंटरनेशनल कन्फ्लिक्ट है, लेकिन सब तो ज़्यादा झूठ और फैब्रिकेटेड न्यूज़ और उन्होंने फर्दर ਜਿਹੜਾ एम्पलीफाई करना ये इंडिया तो हो रहा है। फिर कला यही नहीं, एक पासे लोग फिक्रमंद ने ਜਿਹੜੇ सीरीयस लोग हर कम्युनिटी ਦੇ कि भाई ये फैल ना जाए, गल दे विच दूजे मुल्क ना इनवॉल्व होण, थर्ड वर्ल्ड वॉर ਦਾ ਹੀ बेस ना बन जाए ਜਿਹੜਾ यूक्रेन मसी ਬਣਦੇ ਬਣਦੇ रुकिया ਤੇ ਮੋਦੀ ਜਿਹੜਾ ਹੈ ਉਹ ਕਿਵੇਂ ਜਿਹੜਾ ਮੂੰਹ 'ਚ ਮੱਛੀਆਂ ਫੜ ਰਿਹਾ ਹੈ। ਮੋਦੀ ਸੇਜ਼ ਇੰਡੀਆ ਮਿਡਲ ਈਸਟ ਇਕਨੋਮਿਕ ਕੋਰੀਡੋਰ can transform global maritime industry, invites investors to partner with India। उन्होंने कहा जी G20 ਵੇਲੇ ਜਿਹੜਾ ਇਹ ਫੈਸਲਾ ਹੋਇਆ ਸੀ ਕਿ ਵੀ ਇੰਡੀਆ ਮਿਡਲ ਈਸਟ ਔਰ ਯੂਰਪ ਕੋਰੀਡੋਰ ਇਹਦੇ 'ਚ ਤੁਸੀਂ ਆ ਕੇ ਇਨਵੈਸਟ ਕਰੋ। 70 ਮੁਲਕਾਂ ਦੇ ਨੁਮਾਇੰਦਿਆਂ ਨੂੰ ਐਡਰੈਸ ਕਰ ਰਹੇ। उन्होंने कहा जी द कॉरिडोर हैज़ द पोटेंशियल टू ट्रांसफॉर्म द ग्लोबल मैरीटाइम इंडस्ट्री। और ये सारे तो फॉर इन्वेस्टर्स दिस इज एन अपॉर्चुनिटी टू पार्टनर विद इंडिया एंड बी पार्ट ऑफ दीज एफर्ट्स ऑफ मेकिंग द कॉरिडोर हैपन। ਜਿਹੜੇ ਪਹਿਲਾਂ ਹੀ ਕਹਿੰਦੇ ਸੀ ਵੀ ਐਵੇਂ ਇਹ ਤਾਂ ਇੱਕ ਉਹ ਸ਼ਗੂਫਾ ਛੱਡਿਆ ਕਿ ਵੀ ਕੋਈ ਮਿਡਲ ਈਸਟ ਜਾਂ ਦੂਜੇ 'ਚ ਕੀ ਜਾਣਾ ਹੈ, ਉਹ ਹੁਣ ਦੇ ਕਰਨ ਤੋਂ ਬਾਅਦ ਕਹਿੰਦੇ ਨੇ ਵੀ ਉਹ ਤਾਂ ਜੇ ਹੋਣਾ ਵੀ ਸੀ ਕੁਝ ਤਾਂ ਖਤਮ ਹੋ ਗਿਆ ਕੰਮ। ਪਰ ਜਦੋਂ ਉੱਥੇ ਦਰਿੰਦਗੀ ਦਾ ਔਰ ਜਿਹੜੀ ਆ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ ਬੇਗੁਨਾਹ ਦੇ ਨਾਲ, ਤੇ ਤੁਸੀਂ ਇਹ ਕਹਿ ਰਹੇ ਹੋ ਜੀ ਇਹ ਅਸੀਂ ਜਿਹੜਾ ਕੋਰੀਡੋਰ ਹੈ ਬਹੁਤ ਵੱਡੀ ਸਕਸੈਸ ਹੋਏਗਾ, ਇੰਡੀਆ ਨੇ ਬਹੁਤ ਜ਼ਬਰਦਸਤ ਕੀਤਾ, ਇਹ ਪੋਰਟ ਆਫ ਪ੍ਰੋਸਪੈਰਿਟੀ, पोर्ट फॉर प्रोग्रेस होएगा, ये इन्वेस्ट करो। और ये जी डिसइनफॉर्मेशन और फेक न्यूज़ दे किवें बाकी भी और ईवन इस वे एलन मस्क जो ट्विटर का मालिक है ਜਾਂ ਜਿਹਨੂੰ ਹੁਣ एक्स कहते हैं, ਉਹਨੂੰ ਈਵਨ इंडिया ब्लॉक वालियां ने ਜਿਹੜੀਆਂ पार्टियां कांग्रेस और दूजियां 30-32 उन्होंने लिखा इंडिया ब्लॉक राइट्स टू फेसबुक गूगल CEOs डिमांड्स प्लेटफॉर्म न्यूट्रलिटी during polls. The letters came after the Washington Post newspaper flagged alleged bias of Facebook, WhatsApp and YouTube towards the ruling BJP। ਪਿੱਛੇ Washington Post ਨੇ ਸਟੋਰੀ ਕੀਤੀ ਸੀ ਕਿ ਭਾਈ ਇਹ ਤਿੰਨੋਂ ਹੀ ਜਿਹੜੇ ਨੇ Facebook, WhatsApp, YouTube ਇਹ ਸਾਰੇ BJP ਦੀ ਬਿਡਿੰਗ ਦੇ ਉੱਤੇ ਕਰ ਰਹੇ ਨੇ ਸਾਰਾ। ਔਰ ਇਹਨਾਂ ਨੇ ਇੰਡੀਆ ਵਾਲੀਆਂ ਇਹਨਾਂ ਦੀਆਂ ਪਾਰਟੀਆਂ ਨੇ ਲਿਖਿਆ ਇਹਨਾਂ ਨੂੰ ਕਿ ਭਾਈ ਆ ਜਿਹੜੀਆਂ ਆਉਂਦੀਆਂ ਚੋਣਾਂ ਦੇ ਵਿੱਚ ਘੱਟੋ ਘੱਟ ਨਿਊਟਰਲ ਰੋਲ ਅਦਾ ਕਰੋ, ਹਿੰਦੂਤਵਾਦ ਦੇ ਸਟੂਲ ਜਿਹੜੇ ਨੇ ਉਹ ਸਟੂਜ ਨਾ ਬਣੋ। ਸੋ ਇਹਨਾਂ ਹਾਲਾਤਾਂ 'ਚ ਅਸੀਂ ਤਾਂ ਇਹ ਫੇਕ ਨਿਊਜ਼ ਔਰ ਦੂਸਰੇ ਦਾ ਖੁਦ ਰੋਜ਼ ਜਲਵਾ ਦੇਖਦੇ ਹਾਂ। ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਨੌਟੰਕੀ ਵੇਲੇ ਕੀ ਕੀਤਾ, ਜਦੋਂ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਝੂਲਦਾ ਇੱਕ ਖਾਲੀ ਪਏ ਪੋਲ ਦੇ ਉੱਤੇ, ਕਿਵੇਂ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਕੈਂਪੇਨ। ਔਰ ਤਾਜ਼ਾ ਅਸੀਂ 18 ਜੂਨ ਤੋਂ ਬਾਅਦ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ, ਕਿਵੇਂ ਉਹ ਬੜੇ ਫਖਰ ਨਾਲ ਕਹਿ ਰਹੇ ਨੇ घुस के मारा, पंजवड़ को लाहौर में मारा, खंडे को यूके में मारा, यहाँ मारा, वहाँ मारा। और इस सारे दे चलते हैं किवें ਈਵਨ ਇਹ ਫੇਕ ਨਿਊਜ਼ ਹੀ ਨਹੀਂ, ਕਿਵੇਂ ਉਹਨਾਂ ਦਾ ਨੈਰੇਟਿਵ ਜਦੋਂ ਜਸਟਿਨ ਟਰੂਡੋ ਦਿੱਲੀ ਦੇ ਵਿੱਚ ਉਹਨਾਂ ਦਾ ਜਹਾਜ਼ ਖਰਾਬ ਹੁੰਦਾ ਤੇ ਉਹਨਾਂ ਦਾ ਸੁਡਾਨ ਵਿੱਚ ਐਂਬੈਸਡਰ ਰਿਹਾ ਵੋਰਾ ਜਿਹੜਾ ਉਹ ਬਹਿ ਕੇ ਕਹਿੰਦਾ ਜੀ ਉਹ ਤਾਂ ਕੋਕੇਨ ਜਹਾਜ਼ ਚੋਂ ਨਿਕਲੀ, ਉਹ ਤਾਂ ਕੁੱਤਿਆਂ ਨੇ ਸੂੰਘੀ। ਔਰ ਦੂਸਰਾ ਹੋਇਆ ਔਰ ਟਿਮਕਾ ਹੋਇਆ ਉਹ ਤਾਂ ਧੁੱਤ ਸੀ ਨਸ਼ੇ 'ਚ, ਇਸ ਲਈ ਉਹ ਪ੍ਰੈਜ਼ੀਡੈਂਟ ਦੇ ਡਿਨਰ ਤੇ ਨਹੀਂ। ਹੁਣ ਕੱਲਾ ਇਹੀ ਨਹੀਂ ਕਿ ਵੀ ਉਹ ਆਪਣੇ ਆਪ ਨੂੰ ਬੜਾ ਪ੍ਰੋ ਇਜ਼ਰਾਈਲ ਸਾਬਤ ਕਰ ਰਹੇ ਨੇ, ਉਨੀ ਜਿਹੜੀ ਹੈ ਉਹ ਵੈਲੋਸਿਟੀ ਦੇ ਨਾਲ ਜਿਹੜੀਆਂ ਖਬਰਾਂ ਉਹ ਥਰੋ ਕਰ ਰਹੇ ਨੇ ਫੇਕ ਨਿਊਜ਼, ਜਿਹਦੇ ਵਿੱਚ ਇਸਲਾਮੋਫੋਬੀਆ ਔਰ ਇਸ ਦਾ ਫਿਰ ਇਸਤੇਮਾਲ ਕਰਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਰਤੀ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਰਸਤਾ ਇਹ ਜਿਹੜਾ ਉਹ ਪੱਧਰਾ ਹੋ ਰਿਹਾ। ਔਰ ਅੱਜ ਹੀ ਕਰਨ ਥਾਪਰ ਦਾ ਇੱਕ ਇੰਟਰਵਿਊ ਐਕਸ ਜਿਹੜਾ ਇਹਨਾਂ ਦਾ ਐਂਬੈਸਡਰ ਸੀ ਇਜ਼ਰਾਈਲ ਦਾ, ਡਿਪਟੀ ਐਂਬੈਸਡਰ ਵਾਸ਼ਿੰਗਟਨ, ਮੈਂ ਹੈਰਾਨ ਹੋ ਗਿਆ ਕਿ ਬਈ ਇਹਨਾਂ ਦੇ ਡਿਪਲੋਮੈਟ ਕਿਸ ਅੰਦਾਜ਼ ਦੇ ਵਿੱਚ ਝੂਠ ਬੋਲਦੇ ਨੇ। ਪ੍ਰਾਈਮ ਮਿਨਿਸਟਰ, ਡਿਫੈਂਸ ਮਿਨਿਸਟਰ ਤਾਂ ਉਹਨਾਂ ਦਾ ਪੋਲੀਟੀਕਲ ਸਮਝ ਆ ਸਕਦਾ ਹੈ, ਉਹ ਕਹਿੰਦਾ ਜੀ ਇਹ ਕਲੈਕਟਿਵ ਪਨਿਸ਼ਮੈਂਟ ਨਹੀਂ, ਇਹ ਸਾਰੇ ਹੈ ਹੀ ਹਮਾਸ ਦੇ ਨੇ। ਉਹਨੇ ਕਿਹਾ ਜੀ ਇਸਲਾਮ ਦੇਖੋ ਕੀ ਹੈ, ਇਹ ਅਲ ਕਾਇਦਾ, ਇਹ
फलाना ये जिहादी ये सारी लड़ाई और दूजी सो बिल्कुल ये जे कोई जिन्हों थोड़ा बहुत एनालिटिकली सोचने का माइंड सैट नहीं है उन्होंने वो सच लग रहा होंगे कि भी देखो ये वाकई इन्हों के नाल तो बहुत ज्यादती हुई है या हो रही है, लेकिन हकीकत जिहड़ी है वो बयान कर रही है कि भाई एक गंदी खेड दे विच सारे ही उलझते जा रहे हैं। और इस वेले दुनिया दे विच कोई स्टेट्समैन लाइक वैसटर्न वर्ल्ड दे विच अमरीका च भी मतलब नहीं है कि जिहड़ा ये देख सके कि भाई ये जे इस रस्ते नूं दे उत्ते दुनिया तुर पई है तो इस चों प्लैनेट की तबाही तो बिना फिर होर कुछ नहीं निकलना है। जी डॉक्टर साहब थोड़ा बहुत बहुत शुक्रिया। इस वक्त लेना ब्रेक व्यूअर्स तो सारे इसी तरह बने रहना, मिलते हैं आफ्टर दिस शॉर्ट ब्रेक। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਿਸ ਐਡ ਇਜ਼ ਪੇਡ ਬਾय ਗੁਰਦੁਆਰਾ ਦਸ਼ਮੇਸ਼ ਦਰਬਾਰ। व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि पिछले दिनी कैनेडा के प्रधानमंत्री जस्टिन ट्रूडो ने यूए दे प्रेजिडेंट ਨੂੰ ਕਾਲ ਕਰਕੇ ਦੱਸਿਆ ਸੀ ਕਿ ਭਾਰਤੀ ਏਜੰਸੀਆਂ ਨੇ ਕਿਵੇਂ ਇੱਕ ਕੈਨੇਡੀਅਨ ਸਿਟੀਜ਼ਨ ਦਾ ਕਤਲ ਕਰਕੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਹੈ। ਸੋ यूएई ਨੂੰ ਕਾਲ ਕਰਨਾ ਉਹ ਜਾਪਦਾ ਹੈ ਕਿ ਇਸ ਬਾਰੇ ਸਾਡੇ यूके ਤੋਂ ਸਰਦਾਰ ਸਵਿੰਦਰ ਸਿੰਘ ਥਾਂਦੀ ਜੀ ਨੇ ਸਾਨੂੰ ਲਿਖਿਆ ਹੈ। ਸੋ ਉਹਨਾਂ ਦੀ ਜਿਹੜੀ ਲਿਖਤ ਹੈ ਉਹ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो एक पासे मिडल ईस्ट दे कन्फ्लिक्ट ने हमास और इजराइल दे विचाले जां गजा और इजराइल दे विचाले जी सारा सेंट्रल ध्यान खिंचे, लेकिन दूसरे पासे जिहड़ा पार्ट खास तौर ते 18 सितंबर तो बाद जदों कैनेडा दे प्राइम मिनिस्टर जस्टिन ट्रूडो ने कैनेडियन पार्लीमेंट दे विच इंकशाफ कीता उस दी जिहड़ी है गलबात किसी ना किसी हवाले नाल चल रही है। और खास तौर पे हुण 10 अक्तूबर वाली जिहड़ी डेडलाइन इंडिया ने दित्ती सी कैनेडा नूं कि भी अपने 41 डिप्लोमैट कढो, कोई उस नाल रिलेटेड खबर नहीं आई, कैनेडा ने पुल आउट भी नहीं कीते। दूसरे पासे असीं देखते हैं कि जस्टिन ट्रूडो भी किते ना किते डैमेज कंट्रोल भी करन दी कोशिश करदे ने, जिवें हुण उन्हां ने क्योंकि नवरात्रि जां नराते जिन्हां नूं कहंदे ने उत्थे 9 रातां जिहदे च कि हिंदू पूजा करदे ने, उस मौके दे उत्ते जिहड़ा है उन्हां ने नवरात्रि दीयां अपणियां विशेस दित्तियां हैं। उन्हां ने काफ़ी इस गल दे उत्ते उन्हां दा कमेंट है, नवरात्रि इज़ वन ऑफ द मोस्ट इंपॉर्टेंट and sacred festival in the Hindu faith, commemorating the victory of goddess Durga over the buffalo-headed demon Maha-Ashura and the triumph of good over evil, often seen as a celebration of feminine energy. It's time for friends and family to come together and honor centuries-old tradition with prayers, joyous performances, special meals and fireworks. Statement quoted Canadian Prime Minister as saying this. So उन्होंने ये प्रभाव देने की कोशिश की है कि भाई वो कोई कैनेडा के जिहड़े हिंदू सिटीजन ने उन्हों के खिलाफ नहीं ने, वो तो सिर्फ कैनेडियन प्राइम मिनिस्टर होने के नाते जो कैनेडियन सिटीजन का मर्डर होया इस इशू नूं चुक रहे हैं। और विद इन इंडिया बेशक जिहड़ा उन्होंने तो कैनेडा च दे जिहड़े शहरी ने उन्होंने कितों भी वीज़ा लैण की मनाही कर दी है, पर दूसरे पासे इसका इफैक्ट जिहड़ा वो सब तो ज़्यादा जिहड़ा वो भारतीय मूल दे जिहड़े
ਲੋਕ ਨੇ ਉਹਨਾਂ ਦੇ ਉੱਤੇ ਹੋ ਰਿਹਾ, ਜਿਨ੍ਹਾਂ 'ਚ ਗੁਜਰਾਤੀ ਵੀ ਵੱਡੀ ਗਿਣਤੀ 'ਚ ਨੇ। ਲੇਕਿਨ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਵਿਕਰਮਜੀਤ ਸਾਹਨੀ, ਉਹਨੇ ਅੱਜ ਜਿਹੜੀ ਇਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਉਹਨਾਂ ਨੂੰ ਕਿਹਾ, ਔਰ ਖਬਰ ਹੀ ਹੈ ਕਿ ਰਿਜ਼ਿਊਮ ਵੀਜ਼ਾਸ ਫਾਰ ਪੀਪਲ ਆਫ ਇੰਡੀਅਨ origin ਇਨ ਕੈਨੇਡਾ। ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਰਿਕੁਐਸਟ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਉਹਨਾਂ ਨੇ ਕਿਹਾ ਜੀ ਪੰਜਾਬ 'ਚੋਂ ਤਾਂ ਹਰ ਦੂਸਰਾ ਬੰਦਾ ਕੈਨੇਡਾ ਦੇ ਵਿੱਚ ਗਿਆ ਹੋਇਆ, ਔਰ ਹੁਣ ਜਿਨ੍ਹਾਂ ਨੇ ਇੱਧਰ ਕੋਈ ਆਣਾ ਹੈ, ਕਿਸੇ ਦਾ ਕੋਈ ਮਰਗ ਹੋ ਗਈ ਹੈ, ਕੋਈ ਵਿਆਹ ਸ਼ਾਦੀਆਂ ਨੇ, ਇਹ ਬਹੁਤ ਜਿਹੜੀ ਹੈ ਸਫਰਿੰਗ ਹੋ ਰਹੀ ਹੈ। ਸੋ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਇਸ ਨੂੰ ਮੈਨੂੰ ਸ਼ਿਕਾਇਤਾਂ ਰੋਜ਼ਾਨਾ ਮਿਲਦੀਆਂ ਨੇ, ਲੋਕ ਮੈਨੂੰ ਕਾਲ ਕਰਦੇ ਨੇ। ਹੀ ਹੈਜ਼ ਬੀਨ ਰਿਸੀਵਿੰਗ ਨਿਊਮਰਸ ਰਿਕੁਐਸਟ ਐਵਰੀ ਡੇ ਫਰਮ ਇੰਡੀਆ ਡਾਇਸਪੋਰਾ, ਸਪੈਸ਼ਲੀ ਪੰਜਾਬੀਜ਼, regarding their inability to get Indian visa for family exigencies, ਕਿ ਪਰਿਵਾਰਕ ਲੋੜਾਂ ਦੇ ਲਈ। ਸੋ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜੇ ਉਹਨਾਂ ਨੇ 41 ਡਿਪਲੋਮੈਟ ਵਿਦਡਰਾ ਨਹੀਂ ਕੀਤੇ, ਹੋ ਸਕਦਾ ਹੈ ਇੰਡੀਆ ਨੇ ਸੈਕੰਡ ਥਾਟ ਦਿੱਤਾ ਹੋਏ। ਇਹ ਵੀ ਵਿਕਰਮਜੀਤ ਸਾਹਨੀ ਇਹਨਾਂ ਦਾ ਹੀ ਹੈ, ਜੇ ਇਹ ਤੋਂ ਮੰਗ ਕਰਵਾਈ ਹੈ। ਹੋ ਸਕਦਾ ਹੈ ਇੰਡੀਆ ਨੂੰ ਲੱਗਦਾ ਹੈ ਕਿ ਵੀ ਹੁਣ ਇਹ ਜਿਹੜਾ ਮਿਡਲ ਈਸਟ ਵਾਲਾ ਕੰਮ ਹੋ ਗਿਆ ਤੇ ਇਹਦੇ ਥੱਲੇ ਜੋ ਪ੍ਰੈਸ਼ਰ ਇੰਡੀਆ ਤੇ ਬਿਲਟ ਹੋਇਆ ਸੀ ਉਹ ਹਾਲ ਦੀ ਘੜੀ ਮਗਰੋਂ ਲੱਥ ਗਈ ਹੈ ਗੱਲ, ਪਰ ਇਵੇਂ ਅਜੇ ਲੱਥੀ ਨਹੀਂ ਹੈ। ਔਰ ਇਹਦੇ 'ਚ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ, ਜਿਨ੍ਹਾਂ ਦੀ ਲਿਖਤ ਤਾਂ ਕੁਝ ਦਿਨ ਪਹਿਲਾਂ ਆਈ, ਕਿਉਂਕਿ ਅਸੀਂ ਇਹ ਇੱਕ ਐਜ਼ ਏ ਸੈਗਮੈਂਟ ਡਿਸਕਸ ਕੀਤਾ ਸੀ ਕਿ 7 ਅਕਤੂਬਰ ਨੂੰ ਹਮਾਸ ਵੱਲੋਂ ਹਮਲਾ ਹੁੰਦਾ ਹੈ ਸਾਊਦਰਨ ਇਜ਼ਰਾਈਲ ਦੇ ਉੱਤੇ, ਔਰ 8 ਤਰੀਕ ਨੂੰ ਜਸਟਿਨ ਟਰੂਡੋ, ਦੋ ਜਿਹੜੇ ਮਿਡਲ ਈਸਟ ਦੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਜਾਰਡਨ ਦਾ ਕਿੰਗ ਔਰ UAE ਦਾ ਪ੍ਰੈਜ਼ੀਡੈਂਟ, ਉਹਨੂੰ ਕਾਲ ਕਰਕੇ ਜਿੱਥੇ ਹਮਦਰਦੀ ਦਾ ਇਜ਼ਹਾਰ ਕਰਦੇ ਨੇ ਜੋ ਬੇਗੁਨਾਹ ਮਾਰੇ ਗਏ ਹਮਾਸ ਦੇ ਹਮਲੇ 'ਚ, ਉੱਥੇ ਨਾਲ ਦੀ ਨਾਲ ਉਹਨਾਂ ਨੂੰ ਬਰੀਫ ਕਰਦੇ ਨੇ ਕਿ ਭਾਈ ਇੰਡੀਆ ਨੇ ਕੀ ਕਰਤੂਤ ਕੀਤੀ ਹੈ, ਇਹਨਾਂ ਨੇ ਵਿਆਨਾ TT ਕਨਵੈਨਸ਼ਨ ਦੀ ਉਲੰਘਣਾ ਕੀਤੀ ਹੈ, ਔਰ ਇਹ ਜਿਹੜਾ ਕੈਨੇਡੀਅਨ ਸੋਇਲ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਕੀਤਾ। ਫਿਰ ਇਹੀ ਨਹੀਂ ਕਿ ਵੀ ਉਹ ਕੋਈ ਸਿਰਫ ਡਿਪਲੋਮੈਟਿਕ ਗੁਪਚੁਪ ਗੱਲ ਸੀ। ਪ੍ਰਾਈਮ ਮਿਨਿਸਟਰ ਦੇ ਟਵਿੱਟਰ ਹੈਂਡਲ ਦੇ ਉੱਤੇ ਪਾਰਟਿਕੂਲਰਲੀ ਇਸ ਨੂੰ ਪਾਇਆ ਗਿਆ ਕਿ ਵੀ ਇਹ ਗੱਲ ਹੋਈ, ਔਰ ਇਹ ਇੰਡੀਆ ਨੂੰ ਇੱਕ ਰੋਗ ਸਟੇਟ ਵਾਲਾ ਜੋ ਪਾਰਟ ਹੈ, ਖਾਸ ਤੌਰ ਤੇ ਜਦੋਂ ਇਸ ਕਿਸਮ ਦੀ ਅਸੈਸੀਨੇਸ਼ਨ ਹੁੰਦੀ ਹੈ, ਕੀਤਾ ਜਾਏ। ਬਿਲਕੁਲ। ਹੁਣ ਹਾਲਾਂ ਮੈਨੂੰ ਵੀ ਇਹ ਤਾਂ ਲੱਗਾ ਕਿ ਵੀ ਚਲੋ ਕਾਲ ਤਾਂ ਸਭ ਨੂੰ ਕੀਤੀ, ਬਟ ਇਹ UAE ਜਾਂ ਜਾਰਡਨ, ਇਹ ਤਾਂ ਪਹਿਲਾਂ ਹੀ UAE ਜਿਹੜਾ ਪ੍ਰੋ ਇੰਡੀਆ ਲਾਈਨ ਰਹੀ ਹੈ, UAE ਔਰ ਸਾਊਦੀ ਅਰੇਬੀਆ ਦੋਨਾਂ ਨੇ ਮੋਦੀ ਨੂੰ ਸੱਦ ਕੇ ਆਪਣਾ ਹਾਈਐਸਟ ਸਿਵਲ ਅਵਾਰਡ ਵੀ ਦਿੱਤਾ ਹੋਇਆ, ਔਰ ਈਵਨ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ UAE ਨੇ ਸਟੈਪ ਬੈਕ ਕੀਤਾ। ਪਾਕਿਸਤਾਨ ਦੇ ਵਿੱਚ ਵੀ ਜਿਹੜਾ ਉਹ ਉਹਨਾਂ ਨੂੰ ਪਹਿਲਾਂ ਬਿਲੀਅਨ ਕੇ 2 ਬਿਲੀਅਨ ਦਿੱਤਾ ਸੀ, ਫਿਰ ਵਾਪਸ ਮੰਗ ਲਿਆ ਸੀ ਇਮਰਾਨ ਖਾਨ ਦੇ ਵੇਲੇ, ਫਿਰ ਪਤਾ ਨਹੀਂ ਦਿੱਤਾ। ਸੋ ਉਹ ਤਾਂ ਇਸ ਕਿਸਮ ਦਾ, ਤੇ ਇੰਨਾ ਐਸਾ ਕੀ ਇੰਪੋਰਟੈਂਟ ਪਾਰਟ ਹੈ ਕਿ ਵੀ ਇਹ ਜਸਟਿਨ ਟਰੂਡੋ ਨੇ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਵੀ ਉਹ UAE ਨੂੰ ਜਿਹੜਾ ਉਹ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਦੱਸੇ, ਔਰ ਇਹ ਸਾਡੇ ਵੀਰ ਜੀ ਨੇ ਇਸ ਨੂੰ ਕਲੀਅਰ ਕੀਤਾ ਕਿਉਂਕਿ ਇਹਨਾਂ ਦਾ ਇਹ ਚੰਗੀ ਪਹੁੰਚ ਹੈ ਸਾਰੇ ਇਸ਼ੂਜ਼ ਦੇ ਉੱਤੇ। ਔਰ ਉਹਨਾਂ ਨੇ ਇਹ ਕਿਹਾ ਕਿ PM ਟਰੂਡੋ ਕਾਲਿੰਗ ਔਨ UAE ਪ੍ਰੈਜ਼ੀਡੈਂਟ ਇਹ ਡਿਫਰੈਂਟ ਪਰਸਪੈਕਟਿਵ, ਕਿਉਂਕਿ ਇੰਡੀਅਨ ਮੀਡੀਆ ਨੇ ਤਾਂ ਫਿਰ ਜਸਟਿਨ ਟਰੂਡੋ ਦੀ ਜਿਹੜੀ ਹੈ ਉਹ ਕਲਾਸ ਲਾਉਣ ਵਾਲਾ ਕੰਮ ਕੀਤਾ ਕਿ ਜੀ ਇਹ ਤੇ ਉਹ। ਔਰ ਇਹਨਾਂ ਨੇ ਕਿਹਾ ਕਿ ਵੀ PM ਟਰੂਡੋ ਕਾਲਿੰਗ ਔਨ UAE ਪ੍ਰੈਜ਼ੀਡੈਂਟ ਇਜ਼ a very significant development contrary to how the Indian media has been trying to project it in a very negative manner. West will be actively looking at trade embargo against India because so far India has failed to join the investigation. ਕਿ ਵੈਸਟ ਜਿਹੜਾ ਹੈ ਉਹ ਵਪਾਰਕ ਪਾਬੰਦੀਆਂ ਲਾਉਣ ਦੀ ਸੋਚ ਰਿਹਾ ਕਿਉਂਕਿ ਇੰਡੀਆ ਨੇ ਅਜੇ ਤੱਕ ਜਿਹੜੀ ਇਨਵੈਸਟੀਗੇਸ਼ਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਹੈ ਉਸ 'ਚ ਕੋਆਪਰੇਟ ਨਹੀਂ ਕੀਤਾ। The onus for this fallout with the West lies solely on India and its disgraceful and shameful diplomats who have tried to stir up a case of religious bigotry in G7 nations. Russia's invasion of Ukraine was the catalyst that triggered this spat because West and India, as India sat on the fence, with India buying oil from Russia, the war in Ukraine has prolonged, which NATO and its allies didn't want. The question that arises is where does the UAE fit into all this and why did Prime Minister Trudeau call on UAE president? Ukraine war ਦਾ ਜ਼ਿਕਰ ਹੈ ਕਿ ਭਾਈ ਇੰਡੀਆ ਨੇ ਉੱਥੋਂ ਬਾਏ ਕਰਕੇ ਕਰੂਡ ਆਇਲ ਰਿਫਾਈਨ ਕਰਕੇ ਉਹਨੂੰ ਫਿਰ ਵੇਚ ਰਹੇ ਨੇ, ਔਰ UAE ਦਾ ਐਸੀ ਕੀ ਇੰਪੋਰਟੈਂਸ ਹੈ ਵੀ ਟਰੂਡੋ ਨੇ
UAE ਕੋ ਯੂਨਾਈਟਿਡ ਅਰਬ ਐਮਰੇਟ ਛੋਟਾ ਜਿਹਾ ਮੁਲਕ ਵੀ ਉਹਨਾਂ ਨੂੰ ਚੇਚਾ ਕਾਲ ਕਰਕੇ ਇੰਡੀਆ ਬਾਰੇ ਕਿਹਾ ਉਹਨਾਂ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕੈਨੇਡਾ ਜੋ ਕਰ ਰਿਹਾ ਉਹ ਬਿਡਿੰਗ US ਦੀ ਹੈ, ਜਿਹੜਾ ਫਾਈਵ ਆਈਜ਼ ਕੰਟਰੀ ਦੀ ਅਸੀਂ ਗੱਲ ਕਰਦੇ ਹਾਂ। ਅੱਛਾ, ਉਹਨਾਂ ਨੇ ਕਿਹਾ ਵੀ ਫਾਈਨੈਂਸ਼ੀਅਲ ਰੋਲ ਆਫ UAE, ਜਿਹੜੀ ਗੱਲ ਥਾਂਦੀ ਸਾਹਿਬ ਵੀ ਸਮਝਾ ਸਕਦੇ ਨੇ। ਰਸ਼ੀਆ ਰਿਸੀਵਸ ਮਨੀ for Brent crude it exports in various currencies since sanctions on western currencies, namely ਹੁਣ ਕਿਵੇਂ ਜਿਹੜਾ ਰਸ਼ੀਆ ਨੂੰ ਪੈਸੇ ਪਹੁੰਚਦੇ ਨੇ ਆਪਣੇ ਕਰੂਡ ਆਇਲ ਜਿਹੜਾ ਉਸ ਦਾ ਵਿਕਦਾ ਹੈ। ਉਹਨਾਂ ਨੇ ਕਿਹਾ ਵੀ ਫਸਟ ਰਸ਼ੀਅਨ ਰੂਬਲ, India makes payment through its bank accounts from Indian banks directly. Least favorite as Russian currency is in free fall. ਰੂਬਲ 'ਚ ਤਾਂ ਕੋਈ ਡੀਲ ਨਹੀਂ ਕਰਦਾ, ਉਹ ਤਾਂ ਡਿੱਗੀ ਹੋਈ ਹੈ। ਪਰ ਇੰਡੀਆ ਜਿਹੜਾ ਹੈ ਉਹ ਜਿਹੜਾ ਇੰਡੀਆ ਉਹਦੇ ਨਾਲ ਰੂਬਲ 'ਚ ਡੀਲ ਕਰਦਾ, ਉਹਦੇ ਨਾਲ ਰੂਪੀ 'ਚ ਕਰਦਾ। ਔਰ ਇਹ ਜਿਹੜਾ ਹਾਲਾਂ ਉਹਨਾਂ ਦੀ ਡੀਲ ਥਰੂ ਨਹੀਂ ਸੀ ਹੋਈ ਰਸ਼ੀਆ ਇੰਡੀਆ ਦੀ ਡਿਊ ਟੂ ਡਿਫਰੈਂਟ ਰੀਜ਼ਨ। ਔਰ ਉਹਨਾਂ ਨੇ ਕਿਹਾ ਜੀ ਵੀ ਇੰਡੀਆ ਡਾਇਰੈਕਟਲੀ ਆਪਣੇ ਬੈਂਕ 'ਚੋਂ ਕਰਦਾ। ਨੰਬਰ 2, Chinese yuan oblique UAE's dirham oblique Indian rupee. Most sought out payment method by Russians is Chinese yuan. India buys oil from Russian firms based in UAE. ਹੁਣ ਇਹ ਹੈ UAE ਦਾ ਰੋਲ ਕਿ ਇੰਡੀਆ ਜਿਹੜਾ ਆਇਲ ਬਾਏ ਕਰਦਾ ਉਹਨਾਂ ਫਰਮਸ ਤੋਂ ਜਿਹੜੀਆਂ UAE ਦੇ ਵਿੱਚ ਨੇ। It has been paying in UAE's dirham, dirham ਉਹਨਾਂ ਦੀ ਕਰੰਸੀ ਹੈ, ਉਹਦੇ ਚੋਂ ਇੰਡੀਆ ਪੇ ਕਰਦਾ। Russia has been accumulating more dirhams than it could use and hence favors Chinese yuan over dirham or Indian rupee. ਕਿ ਰਸ਼ੀਆ ਨੇ ਕੀ ਕਰਨਾ, ਇਹਨੇ ਡਰਹਮ ਕਿਹਦੇ ਨਾਲ ਡੀਲ ਕਰਨਾ ਹੈ, ਉਹ ਚਾਹੁੰਦੇ ਨੇ ਵੀ ਨਾ ਹੀ ਉਹਨੂੰ ਰੂਪੀ ਤਾਂ ਸਿਰਫ ਇੰਡੀਆ ਨਾਲ ਹੀ ਡੀਲ ਕਰਨ ਲਈ ਚਾਹੀਦੇ ਨੇ। ਔਰ ਉਹ ਜਿਹੜੀ ਚਾਈਨੀਜ਼ ਕਰੰਸੀ ਯੂਆਨ ਹੈ ਉਹਨੂੰ ਪ੍ਰੈਫਰ ਕਰਦਾ ਹੈ। ਔਰ ਇਸ ਦੇ ਚੱਲਦੇ ਆ ਨੰਬਰ 3, ਉਜ਼ਬੈਕੀ ਸੋਮ। The currency is mainly for Central Asian countries which were part of Soviet Union before its balkanization in 1989. ਇਹ ਉਜ਼ਬੈਕ ਸੋਮ ਉਹਨਾਂ ਦੀ ਜਿਹੜੀ ਹੈ ਇਹਨਾਂ ਦੀ ਸੈਂਟਰਲ ਏਸ਼ੀਅਨ ਰਿਪਬਲਿਕ ਦੀ ਕਰੰਸੀ ਹੈ। ਅੱਛਾ, It's part of UAE is playing which the West wants to put an end to as per what the direction of the current political and economic climate. ਹੁਣ ਇਹ ਜਿਹੜਾ UAE ਰਾਹੀਂ ਰਸ਼ੀਆ ਉਹਨਾਂ ਸੈਂਕਸ਼ਨਸ ਤੋਂ ਵੀ ਬਚਿਆ ਹੈ, ਇੰਡੀਆ ਆਪਣਾ ਗੰਦਾ ਰੋਲ ਪਲੇ ਕਰਦਾ ਹੈ, ਉਹ ਆਪਣੀ ਡੀਲ ਵੀ ਕਰ ਰਿਹਾ ਹੈ ਔਰ ਉਹਨਾਂ ਨੂੰ ਸੈਂਕਸ਼ਨਸ ਨੂੰ ਜਿਹੜਾ ਹੈ ਉਹ ਵਾਇਲੇਟ ਵੀ ਕਰ ਰਿਹਾ ਹੈ। ਹੁਣ ਉਹਨਾਂ ਨੇ ਅੱਗੋਂ 5 ਪੁਆਇੰਟ ਦਿੱਤੇ ਨੇ ਕੰਸੀਡਰੇਸ਼ਨ ਦੇ ਲਈ। ਮੈਂ ਹਾਲਾਂ ਉਹਦਾ ਦੂਸਰਾ ਹਿੱਸਾ ਉਹਨਾਂ ਨੇ ਫਿਰ ਹਮਾਸ ਇਜ਼ਰਾਈਲ ਕਨਫਲਿਕਟ ਦਾ ਦਿੱਤਾ, ਉਹ ਮੈਂ ਨਹੀਂ ਸਾਂਝਾ ਕਰਾਂਗਾ ਕਿਉਂਕਿ ਇਹੀ ਇਸ਼ੂ ਮੈਨੂੰ ਲੱਗਦਾ ਕਿ ਸਾਨੂੰ ਸਮਝਣ ਦੀ ਲੋੜ ਹੈ। ਕੀ ਨੇ ਨੰਬਰ 1, until 2015 UAE used to consult US about any regional issues and take steps accordingly as suggested by Pentagon. 2015 ਤੱਕ UAE ਅਮਰੀਕਾ ਦੀ ਬੁੱਕਲ 'ਚ ਸੀ ਔਰ ਪੈਂਟਾਗਨ ਜਿਹੜਾ ਫੌਜੀ ਉਹਨਾਂ ਦਾ ਸ਼ਕਤੀ ਦਾ ਕੇਂਦਰ ਹੈ ਉਹਦੀਆਂ ਹਦਾਇਤਾਂ ਮੁਤਾਬਕ ਚੱਲਦਾ ਸੀ। Eventually UAE started leaning more towards China, which didn't go well in Washington. Engaging with Houthi rebels in Yemen in 2015 and fighting the war for 4 years till 2019 did sour relations with West because US was kept out of the loop. UAE wanted fighter jets F-16 which was categorically refused by US, just as it blocked Saudi Arabia acquiring Typhoons after its past human rights record and killing of Jamal Khashoggi. ਕਿ ਵੀ 2015 ਤੋਂ ਕਿਉਂ UAE ਔਰ ਅਮਰੀਕਾ ਦੇ ਸੰਬੰਧ ਵਿਗੜੇ, ਕਿਉਂਕਿ ਯਮਨ ਦੇ ਵਿੱਚ ਜਿਹੜਾ ਹੂਤੀ ਰਿਬੈਲ ਨੇ ਜਿਨ੍ਹਾਂ ਨੂੰ ਜ਼ਾਹਰ ਹੈ ਈਰਾਨ ਸਪੋਰਟ ਕਰਦਾ ਹੈ ਔਰ UAE ਦੇ ਵਿੱਚ ਵੀ ਕਾਫੀ ਪਾਪੂਲੇਸ਼ਨ ਸ਼ੀਆ ਦੀ ਹੈ, ਸੋ ਇਹਨਾਂ ਰਾਹੀਂ ਉਹਨਾਂ ਦੀ ਮਦਦ ਹੋਣੀ ਸ਼ੁਰੂ ਹੋਈ। ਅਮਰੀਕਾ ਨੂੰ ਇਹਦੇ ਚੋਂ ਬਾਹਰ ਰੱਖਿਆ ਗਿਆ ਔਰ ਕਿਉਂਕਿ ਸਾਊਦੀ ਅਰੇਬੀਆ ਨੇ ਵੀ ਜਿਹੜਾ ਉਹਦਾ ਜਮਾਲ ਖੁਸ਼ਕੀ ਦਾ ਮਰਡਰ ਕਰਾਇਆ ਉਹਨਾਂ ਦੇ ਕਰਾਊਨ ਪ੍ਰਿੰਸ ਨੇ, ਇਸ ਲਈ ਨਾ ਅਮਰੀਕਾ ਨੇ UAE ਨੂੰ F-16 ਜਹਾਜ਼ ਦਿੱਤੇ ਤੇ ਨਾ ਹੀ ਜਿਹੜੀ ਸਾਊਦੀ ਅਰੇਬੀਆ ਦੇ ਨਾਲ ਡੀਲ ਸੀ ਟਾਈਫੂਨਸ ਦੀ ਉਹ ਵੀ ਗੋ ਥਰੂ ਨਹੀਂ ਹੋਈ। ਇਹ ਪਹਿਲਾ ਪਾਰਟ ਸਾਵਰਿੰਗ ਆਫ ਰਿਲੇਸ਼ਨਸ। 2, in 2022 US declared China was committing genocide of ethnic Uyghurs. It was found that China was operating black sites on UAE soil
where Uyghurs were being held illegally, very badly abused, and being sent back to camps in China. Moreover, Turkey played a key role in revealing identities of Uyghurs who had sought asylum after getting out of China, who were being brought from Turkey to UAE. ਹੁਣ ਇਹ ਫੈਕਟ ਮੇਰੇ ਵੀ ਨੌਲੇਜ 'ਚ ਨਹੀਂ ਸੀ ਕਿ ਵੀਗਰ ਮੁਸਲਮਾਨ ਜਿਹੜੇ ਸਿੰਗਕਿਆਂਗ ਪ੍ਰੋਵਿੰਸ ਦੇ ਵਿੱਚ ਜਿਨ੍ਹਾਂ ਦਾ ਬਹੁਤ ਬੁਰਾ ਹਾਲ ਚਾਈਨਾ ਵਾਲੇ ਕਰਦੇ ਨੇ, ਉਹਨਾਂ ਦੀ ਟੌਰਚਰ ਕੈਂਪਸ ਦੇ ਵਿੱਚ ਉਹਨਾਂ ਨੂੰ ਰੱਖ ਕੇ, ਉਹ ਮੁਸਲਮਾਨ ਨੇ ਟਰਕਿਸ਼ ਓਰੀਜਨ ਦੇ, ਹੁਣ ਇਹਦੇ ਮੁਤਾਬਕ ਕਿ ਉੱਥੋਂ ਕੱਢ ਕੇ ਵੀਗਰਸ ਨੂੰ ਜਿਹੜੀ UAE ਦੀ ਧਰਤੀ ਦੇ ਉੱਤੇ ਚਾਈਨਾ ਨੇ ਕੈਂਪ ਬਣਾਏ ਹੋਏ ਨੇ, ਜਿਨ੍ਹਾਂ 'ਚ ਉਹਨਾਂ ਨੂੰ ਸੋ ਕਾਲਡ ਡੀ ਰੈਡੀਕਲਾਈਜ਼ ਕੀਤਾ ਜਾਂਦਾ, ਔਰ ਉੱਥੋਂ ਜਿਹੜੇ ਕੁਛ ਨਿਕਲ, ਕਿਉਂਕਿ ਵੀਗਰ ਜਿਹੜੇ ਨੇ ਉਹ ਟਰਕੀ ਓਰੀਜਨ ਦੇ ਨੇ, ਜਿਹੜੇ ਕੋਈ ਉਹਨਾਂ 'ਚੋਂ ਨਿਕਲ ਕੇ ਕਿਸੇ ਨੇ ਅਸਾਈਲਮ ਲਈ ਹੈ ਤੁਰਕਿਆ ਹੁਣ ਕਹਿੰਦੇ ਨੇ ਉਹਨੂੰ ਟਰਕੀ ਨੂੰ, ਉਸ ਦੇ ਵਿੱਚ ਉਹਨਾਂ ਨੇ ਕਹਾਣੀ ਦੱਸੀ ਕਿ ਭਾਈ UAE ਹੀ ਮਿਡਲ ਦੇ ਵਿੱਚ ਚਾਈਨਾ ਦੇ ਲਈ, ਉਹ ਜਿਵੇਂ ਅਮਰੀਕਾ ਨੇ ਜਦੋਂ 9/11 ਤੋਂ ਬਾਅਦ ਜਿਨ੍ਹਾਂ ਨੂੰ ਟੌਰਚਰ ਕਰਨਾ ਸੀ ਉਹਨਾਂ ਨੂੰ ਕਿਹਨਾਂ ਮੁਲਕਾਂ 'ਚ ਭੇਜਿਆ, ਇਹ ਇੰਟਰਨੈਸ਼ਨਲ ਰਿਪੋਰਟਾਂ 'ਚ ਆਇਆ। ਨੰਬਰ 3, UAE has recently been very accommodating to Russian oligarchs and Indian tycoons, which the West has been actively looking into, especially after Hindenburg report on Adani. It was a UAE-based firm that offered 400 million investment to Adani Group immediately after the Hindenburg report. ਕਿ ਵੀ ਇੱਕ ਪਾਸੇ ਜਿਹੜੇ ਰਸ਼ੀਆ ਦੇ ਅਮੀਰ ਲੁੱਟ ਖਸੁੱਟ ਕੇ ਮਾਫੀਆ ਜਿਨ੍ਹਾਂ ਨੂੰ ਆਲੀਗਾਰ ਕਿਹਾ ਜਾਂਦਾ ਹੈ, ਉਹਨਾਂ ਨੂੰ ਵੀ UAE ਨੇ ਵੈਲਕਮ ਕੀਤਾ ਹੋਇਆ, ਉੱਥੇ ਬਿਠਾਇਆ ਹੋਇਆ, ਔਰ ਇਸੇ ਤਰ੍ਹਾਂ ਇੰਡੀਆ ਦੇ ਵੱਡੇ ਲਟੇਰੇ ਜਿਵੇਂ ਉਹਨਾਂ ਨੇ ਥਾਂਦੀ ਸਾਹਿਬ ਨੇ ਕਿਹਾ ਕਿ ਵੀ ਜਦੋਂ ਇਹ ਰਿਪੋਰਟ ਆਈ ਕਿ ਭਾਈ ਅਡਾਨੀ ਨੇ ਕਿੰਨਾ ਵੱਡਾ ਫਰਾਡ ਕੀਤਾ, ਹਿਡਨਬਰਗ ਰਿਪੋਰਟ, $120 ਬਿਲੀਅਨ ਉੱਡ ਗਏ ਜਿਹੜੇ ਲੋਕਾਂ ਦੇ ਸੀ, ਤੇ ਉਹਦੇ 'ਚ UAE ਦੀ ਇੱਕ ਫਰਮ ਸੀ ਜਿਹਨੇ ਜਦੋਂ ਉਹਦੇ ਸ਼ੇਅਰ ਬਿਲਕੁਲ ਡਿੱਗੇ ਤੇ ਅਗਲੇ ਦਿਨ ਉਸ ਫਰਮ ਨੇ ਕਿਹਾ ਜੀ ਅਸੀਂ $400 ਮਿਲੀਅਨ ਦੀ ਇਨਵੈਸਟਮੈਂਟ ਕਰ ਰਹੇ ਹਾਂ ਅਡਾਨੀ ਗਰੁੱਪ ਦੀਆਂ ਇਨਵੈਸਟਮੈਂਟਸ ਦੇ ਵਿੱਚ। ਸੋ ਦੈਟ ਸ਼ੋਜ਼ ਕਿ ਬਈ ਅਮਰੀਕਾ ਦੀ ਜਿਹੜੀ ਹੈ ਇਸ ਦੇ ਉੱਤੇ ਪ੍ਰੋਪਰ ਅੱਖ ਹੈ ਕਿ ਭਾਈ ਇਹ ਕਰ ਕੀ ਰਹੇ ਨੇ UAE ਵਾਲੇ ਨੇ। The call by Prime Minister Trudeau to UAE President seems like a warning sign on NATO's behest that UAE needs to tread the path very carefully. Around a week back, Biden administration has agreed to look into selling defense equipment to UAE and Saudi Arabia on the proviso that all Chinese infrastructure is gradually discarded. ਹੁਣ ਇੱਕ ਪਾਸੇ ਅਮਰੀਕਾ ਨੇ ਇਹਨਾਂ ਤੇ ਪ੍ਰੈਸ਼ਰ ਬਣਾਇਆ, ਨਾਲ ਹੀ ਕਿਹਾ ਜੀ ਠੀਕ ਹੈ ਅਸੀਂ ਤੁਹਾਨੂੰ ਜਿਹੜੇ F-16 ਔਰ ਟਾਈਫੂਨ ਆ ਵੇਚ, ਪਰ ਇੱਕੋ ਹੀ ਵੀ ਜਿਹੜਾ ਚਾਈਨਾ ਨੇ ਇਨਫਰਾਸਟਰਕਚਰ ਬਣਾਇਆ ਹੋਇਆ ਤੁਹਾਡੇ ਉਹਨੂੰ ਹੌਲੀ ਹੌਲੀ ਉਹਨੂੰ ਖਤਮ ਕਰੋ, ਡਿਸਕਾਰਡ ਕਰੋ। This move was witnessed widely in UK, Europe and North America, where Chinese telecom infrastructure was replaced and contracts cancelled because the US had got an inclination that the infrastructure could be hacked, which would compromise defense equipment in particular used by NATO and its allies. उन्होंने कहा जी ये जड़ा पैटर्न ਹੁਣ UAE ਦੇ ਵਿੱਚ ਅਮਰੀਕਾ ਇਹਨਾਂ ਤੋਂ ਫੋਲੋ ਕਰਾ ਰਿਹਾ ਵੀ ਡਿਸਮੈਂਟਲ ਕਰੋ, ਇਹ ਉਹਨਾਂ ਨੇ ਪਹਿਲਾਂ ਹੀ ਜਿਹੜਾ ਯੂਰਪ ਦੇ ਵਿੱਚ ਖਾਸ ਤੌਰ ਤੇ UK, ਯੂਰਪ ਔਰ ਨਾਰਥ ਅਮਰੀਕਾ 'ਚ ਉਹਨਾਂ ਨੇ ਚਾਈਨੀਜ਼ ਟੈਲੀਕਾਮ ਇਨਫਰਾਸਟਰਕਚਰ ਨੂੰ ਬਿਲਕੁਲ ਖਤਮ ਕੀਤਾ। ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਕੱਲ ਨੂੰ ਜੇ ਜੰਗ ਜਾਂ ਦੂਜੀ ਹੁੰਦੀ ਹੈ ਤੇ ਡਿਫੈਂਸ ਇਕਵਿਪਮੈਂਟ ਜਿਹਨਾਂ ਦਾ ਜਿਹੜਾ ਇਸਤੇਮਾਲ ਦੇ ਥੱਲੇ ਇਹ ਤਾਂ ਜਿਹੜਾ ਅਸੀਂ ਸਫਰ ਕਰਾਂਗੇ ਉਹ ਇਹ ਜਿਹੜਾ ਹੈਕ ਹੋ ਸਕਦਾ। ਨੈਕਸਟ ਉਹਨਾਂ ਨੇ ਕਿਹਾ ਦਾ ਵੈਸਟ ਹੈਡ ਬੀਨ trying to hold India accountable but did not have a legitimate reason ਕਿ ਪੱਛਮ ਵਾਲੇ ਅਮਰੀਕਾ ਜਾਂ ਯੂਰਪ ਉਹ ਇੰਡੀਆ ਦਾ ਕਾਨੂੰਨ ਤਾਂ ਮਰੋੜਨਾ ਚਾਹੁੰਦੇ ਸੀ, ਪਰ ਉਹਨਾਂ ਨੂੰ ਕੋਈ ਲੈਜੀਟੀਮੇਟ ਕੋਈ ਬਹਾਨਾ ਨਹੀਂ ਸੀ ਮਿਲ ਰਿਹਾ, ਕੋਈ ਕਾਰਨ ਨਹੀਂ ਸੀ ਮਿਲ ਰਿਹਾ। ਐਂਡ ਇੰਡੀਆ ਹੈਜ਼ ਬੀਨ ਬਾਇੰਗ ਰਸ਼ੀਅਨ ਆਇਲ ਐਂਡ ਸੈਲਿੰਗ ਇਟ ਟੂ ਯੂਰਪ, ਉੱਥੋਂ ਵੀ ਖਰੀਦ ਰਿਹਾ ਸੀ ਤੇ ਯੂਰਪ 'ਚ ਰਿਫਾਈਨ ਕਰਕੇ ਵੀ ਵੇਚ ਰਿਹਾ ਸੀ। ਭਾਈ ਨਿਜਰ's assassination on Canadian soil has given the West that very much needed room and maneuver and hold India against the wall ਕਿ ਭਾਈ ਨਿਜਰ ਦੀ ਸ਼ਹਾਦਤ ਨੇ ਇਹਨਾਂ ਦੇ ਹੱਥ 'ਚ ਲੈਜੀਟੀਮੇਟ ਦਿੱਤਾ ਤਾਂ ਕਿ ਉਹ ਭਾਰਤ ਦੀ ਬਾਂਹ ਮਰੋੜ ਕੇ ਪਿੱਠ ਨਾਲ ਲਾ ਕੇ ਜੋ ਚਾਹਣ ਉਸ ਤੋਂ ਕਰਵਾ ਸਕਦੇ ਨੇ। ਲੇਟੈਸਟ ਇਜ਼ ਦੋਜ਼ 41 diplomats are still in India and not a word about it being discussed in the Indian media। ਉਹਨੇ ਕਿਹਾ ਜੀ 41 ਡਿਪਲੋਮੈਟਾਂ ਨੇ ਤਾਂ ਛੱਡਿਆ ਨਹੀਂ, 10 ਅਕਤੂਬਰ ਦੀ ਥਾਂ ਅੱਜ ਕਿੰਨੇ ਅਕਤੂਬਰ ਹੋ ਗਿਆ 17,
ਉਹਨਾਂ ਨੇ ਕਿਹਾ ਇਹਦਾ ਮਤਲਬ ਇਹ ਹੈ ਕਿ ਭਾਈ ਉਹ ਨਾ ਹੀ ਉਹਨਾਂ ਦਾ ਕੋਈ ਮੀਡੀਆ ਜ਼ਿਕਰ ਕਰਦਾ। ਤੇ ਅਖੀਰ 'ਚ ਉਹਨਾਂ ਨੇ ਕਿਹਾ ਇਟਸ ਵਰਥ ਮੈਂਸ਼ਨਿੰਗ ਹੀਅਰ that Israel is not allowed to procure oil from any Middle Eastern countries. It's been a policy and hence Israel imports oil from USA, Brazil, Nigeria, Azerbaijan and Bulgaria. इसलिए अज़रबाईजान तो तेल लैंदा, आर्मीनिया ਦੇ ਮਾਮਲੇ 'ਚ इजराइल अज़रबाईजान ਦੀ ਹਮਾਇਤ ਕਰ ਰਿਹਾ ਸੀ। ਉਹਨੇ ਕਿਹਾ ਜੀ ਅਮਰੀਕਾ ਨੂੰ Russia used to supply but since Ukraine war imports from Russia have ceased. ਕਿ ਜਦੋਂ ਦਾ ਯੂਕਰੇਨ ਦਾ ਰਸ਼ੀਆ ਵੀ ਦਿੰਦਾ ਸੀ ਇਜ਼ਰਾਈਲ ਨੂੰ ਆਇਲ, ਸੋ ਬਾਕੀ ਵੀ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਥਾਂਦੀ ਸਾਹਿਬ ਨੇ ਬੜੀ ਮਿਹਨਤ ਦੇ ਨਾਲ ਇਹ ਜਿਹੜਾ ਹਾਲਾਂ ਇਹ ਮੇਰੇ ਵੀ ਮਨ 'ਚ ਆ ਰਿਹਾ ਸੀ ਵੀ UAE ਇੰਨਾ ਇੰਪੋਰਟੈਂਟ ਕਿੰਨਾ ਹੋ ਗਿਆ ਵੀ ਟਰੂਡੋ ਫੋਨ ਚੁੱਕ ਕੇ ਉਹਨੂੰ ਕਹਿ ਰਹੇ ਨੇ ਵੀ ਇੰਡੀਆ ਇਹ ਕਰ ਰਿਹਾ। ਸੋ ਮਤਲਬ ਇਹ ਹੈ ਵੀ ਇਹ ਗਰਾਊਂਡ ਤਿਆਰ ਕਰ ਰਹੇ ਨੇ ਕਿ ਜੇ ਇੰਡੀਆ ਦੇ ਉੱਤੇ ਇਹਨਾਂ ਨੂੰ ਲੱਗਾ ਕਿ ਵੀ ਹੁਣ ਕਾਬੂ ਕਰਨ ਲਈ ਸੈਂਕਸ਼ਨਸ ਲਾਉਣੀਆਂ ਨੇ ਤੇ ਉਹ UAE ਨੂੰ ਇਹ ਇੱਕ ਹਿਡਨ ਵਾਰਨਿੰਗ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by ਗੁਰਦੁਆਰਾ ਦਸ਼ਮੇਸ਼ ਦਰਬਾਰ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਨੂੰ ਖੁਸ਼ੀ ਹੈ ਕਿ ਜਿਹੜੇ ਅੱਡ-ਅੱਡ ਸ਼ੋਬਿਆਂ ਵਿੱਚ ਵਿਚਰਨ ਵਾਲੇ ਜਿਹੜੇ ਸਾਡੇ ਗੁਰਸਿੱਖ ਵੀਰ ਭੈਣਾਂ ਨੇ ਉਹ ਖਾਲਸਾ ਦੀ ਕਾਇਮੀ ਲਈ ਨਾ ਸਿਰਫ ਫਿਕਰਮੰਦ ਹਨ ਬਲਕਿ ਉਹ ਆਪਣਾ ਜਿਹੜਾ ਯੋਗਦਾਨ ਵੀ ਹੈ ਉਹ ਪਾ ਰਹੇ ਨੇ। ਸੋ ਇੰਗਲਿਸ਼ ਜ਼ੁਬਾਨ ਦੇ ਸਿੱਖ ਪ੍ਰੋਫੈਸਰ ਸ਼ੇਰਬਾਜ਼ ਸਿੰਘ ਢਿੱਲੋਂ ਨੇ ਇੱਕ ਆਸ ਤੇ ਉਮੀਦ ਨਾਲ ਜਿਹੜੀ ਭਰਪੂਰ ਹੈ ਨਜ਼ਮ ਭੇਜੀ ਹੈ। ਸੋ ਇਸ ਅੰਗਰੇਜ਼ੀ ਪੋਇਮ ਨੂੰ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਕਸਰ ਜਦੋਂ ਦੁਨੀਆ ਦੇ ਵਿੱਚ ਸਟਰਗਲਸ ਚੱਲਦੀਆਂ ਨੇ ਖਾਸ ਤੌਰ ਤੇ ਜਿੱਥੇ ਔਡਸ ਜ਼ਿਆਦਾ ਹਾਵੀ ਹੁੰਦੇ ਨੇ, ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਤੇ ਉਸ ਪੀਰੀਅਡ 'ਚ ਲਿਟਰੇਚਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਉਹਨਾਂ ਉਸ ਮੂਵਮੈਂਟ ਨੂੰ ਸਸਟੇਨ ਕਰਨ ਲਈ ਵੀ ਔਰ ਜਿਹੜੇ ਉਸ ਦੇ ਯੋਧੇ ਹੁੰਦੇ ਨੇ ਉਹਨਾਂ ਦੀਆਂ ਗਾਥਾਵਾਂ ਕਹਾਣੀਆਂ ਨੂੰ ਅਗਲੀ ਜਨਰੇਸ਼ਨ ਨੂੰ ਦੇਣ ਦੇ ਲਈ ਵੀ ਔਰ ਨਾਲ ਦੀ ਨਾਲ ਜਿਹੜੇ ਲੜ ਰਹੇ ਹੁੰਦੇ ਨੇ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਵੀ ਕਿ ਭਾਈ ਤੁਸੀਂ ਜਿੱਤੋਗੇ, ਤੁਸੀਂ ਹੌਸਲਾ ਨਹੀਂ ਹਾਰਨਾ। ਇੱਥੇ ਵੀ ਅਮਰੀਕਾ 'ਚ ਜਿਹੜੀ ਇੱਕ ਨਜ਼ਮ ਉਹ ਕਿੰਨੀਆਂ ਹੀ ਜ਼ੁਬਾਨਾਂ ਦੇ ਵਿੱਚ ਬਾਅਦ 'ਚ ਟਰਾਂਸਲੇਟ ਹੋਈ ਜਦੋਂ ਇੱਥੇ ਸਿਵਲ ਲਿਬਰਟੀ ਮੂਵਮੈਂਟ ਚੱਲ ਰਹੀ ਸੀ। ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਆਪਣੇ ਆਪਣੇ ਤਰੀਕੇ ਨਾਲ ਲੜ ਰਹੇ ਸੀ ਤੇ ਉਹ ਵੀ ਸ਼ੈਲ ਓਵਰਕਮ, ਹਮ ਹੋਂਗੇ ਕਾਮਯਾਬ ਇੱਕ ਦਿਨ। ਹੁਣ ਇਹ ਜਿਹੜਾ ਸੀ ਵੀ ਸ਼ੈਲ ਓਵਰਕਮ ਕਿ ਵੀ ਠੀਕ ਹੈ ਔਡਸ ਬੜੇ ਹਾਵੀ ਨੇ, ਸਦੀ ਡੇਢ ਸਦੀ ਤੋਂ ਇੱਥੇ ਇਸ ਕਿਸਮ ਦਾ ਨਸਲਵਾਦ ਹੈ, ਸਾਡੇ ਅਸੀਂ ਹੈਵ ਨਾਟ ਹੈ ਦੂਜਾ, ਪਰ ਅਸੀਂ ਹੁਣ ਤੁਰ ਪਏ ਹਾਂ ਇਨਸਾਫ ਦੇ ਰਸਤੇ ਤੇ, ਬਰਾਬਰੀ ਲੈਣੀ ਹੈ, ਆਪਣੇ ਹੱਕ ਲੈਣੇ ਨੇ ਔਰ ਹਮ ਹੋਂਗੇ ਕਾਮ, ਵੀ ਸ਼ੈਲ ਓਵਰਕਮ। ਅਸੀਂ ਜਿੰਨੀਆਂ ਮਰਜ਼ੀ ਰੁਕਾਵਟਾਂ ਆਣ ਅਸੀਂ ਉਹਨਾਂ ਨੂੰ ਕਾਬੂ ਕਰਾਂਗੇ ਔਰ ਅਲਟੀਮੇਟਲੀ ਇੱਕ ਦਿਨ ਅਸੀਂ ਜਿੱਤਾਂਗੇ। ਔਰ ਸਾਡੇ ਵੀਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਅੰਗਰੇਜ਼ੀ ਲਿਟਰੇਚਰ ਦੇ ਜਿਹੜੇ ਨੇ ਅਧਿਆਪਕ ਨੇ, ਉਹਨਾਂ ਨੇ ਜਦੋਂ ਇਹ ਸਾਨੂੰ ਭੇਜਿਆ ਤੇ ਮੈਂ ਉਹ ਦੇਖਿਆ ਨਜ਼ਮ ਵੀ ਬਹੁਤ ਖੂਬਸੂਰਤ ਅੰਗਰੇਜ਼ੀ ਦੇ ਵਿੱਚ ਔਰ ਸੱਚਮੁੱਚ ਜਿਹੜਾ ਇੱਕ ਮੰਜੇ ਹੋਏ ਸ਼ਾਇਰ ਦੀ ਲਿਖਤ। ਹਾਲਾਂ ਅਸੀਂ ਕੋਈ ਅੰਗਰੇਜ਼ੀ ਪੋਇਟਰੀ ਜਾਂ ਉਸ ਤੋਂ ਬਹੁਤੇ ਵਾਕਿਫ ਨਹੀਂ ਹੈ, ਉਹ ਸਾਡਾ ਕੋਈ ਫਸਟ ਲਵ ਨਹੀਂ ਹੈ,
ਲੇਕਿਨ ਉਹਨਾਂ ਨੇ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਆਪਣੇ ਲੋਕ ਤਾਂ ਆਪਣੀ ਜ਼ਬਾਨ ਦੇ ਵਿੱਚ ਜਾਂ ਆਪਣਾ ਗੱਲ ਕਰਦੇ ਹੀ ਨੇ। ਔਰ ਮੈਂ ਜਦੋਂ 2 ਦਿਨ ਪਹਿਲਾਂ 2 ਦਿਨ ਦੇ ਟ੍ਰਿਪ ਤੇ ਟੋਰਾਂਟੋ ਸੀ ਤੇ ਕੁਦਰਤੀ ਜਿਸ ਕ੍ਰੀਮੇਟੋਰੀਅਮ 'ਚ ਕ੍ਰੀਮੇਸ਼ਨ ਹੋ ਰਹੀ ਸੀ, ਅੰਦਰੋਂ ਮੈਂ ਇੱਕ ਐਲਡਰਲੀ ਬੰਦੇ ਨੂੰ ਬਾਹਰ ਨਿਕਲਦਿਆਂ ਦੇਖਿਆ, 2-3 ਉਹਨਾਂ ਦੇ ਨਾਲ ਹੋਰ ਸੀ, ਤੇ ਮੈਂ ਦੇਖਿਆ ਕਿ ਇਹ ਤਾਂ ਬਾਬਾ ਨਜ਼ਮੀ ਨੇ, ਲਹਿੰਦੇ ਪੰਜਾਬ ਦੇ ਸ਼ਾਇਰ। ਸੋ ਮੈਂ ਆਪਣੇ ਗਰੁੱਪ 'ਚ ਖੜਾ ਗੱਲ ਕਰ ਰਿਹਾ ਸੀ, ਮੈਂ ਵਾਕ ਕਰਕੇ ਮੈਂ ਜਾ ਕੇ ਉਹਨਾਂ ਨੂੰ ਸਲਾਮ ਕੀਤਾ। ਮੈਂ ਕਿਹਾ ਬਾਬਾ ਨਜ਼ਮੀ? ਕਹਿੰਦੇ ਹਾਂ। ਮੈਂ ਕਿਹਾ ਜੀ ਤੁਹਾਡੀਆਂ ਨਜ਼ਮਾਂ ਜਿਹੜੀਆਂ ਨੇ ਬੜੀਆਂ ਹਿੰਮਤ ਦੇਣ ਵਾਲੀਆਂ ਹੁੰਦੀਆਂ ਨੇ, ਉਹਦੇ 'ਚ ਉਹਨਾਂ ਦਾ ਇਸ ਕਿਸਮ ਦਾ ਹੁੰਦਾ ਹੈ ਕਿ ਭਾਈ ਤੁਸੀਂ ਉਤਸ਼ਾਹ 'ਚ ਹੁੰਦੇ ਹੋ। ਸੋ ਸ਼ਾਇਰ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਵੀ ਗਿਵਨ ਸਟਰਗਲ ਦੇ ਵਿੱਚ। ਔਰ ਈਵਨ ਜਦੋਂ ਜੰਗ, ਜੇ ਹੁਣ ਅਸੀਂ ਅੰਗਰੇਜ਼ਾਂ ਔਰ ਸਿੱਖਾਂ ਦੀਆਂ ਜੰਗਾਂ, ਜਿਹੜੀ ਓਰੀਜਨਲੀ ਜੰਗ ਹਿੰਦ ਪੰਜਾਬ ਸੀ, ਸ਼ਾਹ ਮੁਹੰਮਦ ਦਾ ਕਿੱਸਾ ਅੱਜ ਵੀ ਪੜ੍ਹਦੇ ਤੇ ਉਹ ਉਸ ਪੋਇਟਰੀ ਦੇ ਵਿੱਚ ਹੀ ਬਿਆਨ ਕਰ ਦਿੰਦਾ ਹੈ। ਬਾਅਦ ਚ ਕਨਿੰਗਮ ਨੇ ਕੀ ਕਿਹਾ, ਹੋਰ ਹਿਸਟੋਰੀਅਨਸ ਨੇ ਕੀ ਲਿਖਿਆ। ਸੋ ਇਹ ਉਹ ਗਾਥਾ ਜਦੋਂ ਉਹ ਇਹ ਕਹਿੰਦੇ ਨੇ ਕਿ ਭਾਈ ਕਿਵੇਂ ਕਿ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਤੇ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਵੀ ਉਹ ਜੰਗ ਦਾ ਮੈਦਾਨ ਕੀ ਹੈ, ਲਹੂ ਨਿਚੋੜਨਾ ਕੀ ਹੈ, ਕਿਵੇਂ ਨਿੰਬੂ ਨਿਚੋੜਿਆ ਜਾਂਦਾ ਹੈ ਤੇ ਕਿਵੇਂ ਉਹ ਸਾਡੇ ਯੋਧੇ ਲੜੇ। ਔਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਨੇ ਸਾਨੂੰ ਲਿਖਿਆ, ਤੁਹਾਨੂੰ ਵੀ ਜਿਹੜਾ ਬੀਬਾ ਨੀਲਮ ਕੌਰ ਜੀ ਕਰਕੇ ਔਰ ਫਤਿਹ ਬੁਲਾ ਕੇ ਉਹਨਾਂ ਨੇ ਕਿਹਾ, May God bless you with peace and high spirit. We are eagerly waiting for the independence. ਅਸੀਂ ਬਹੁਤ ਉਤਸੁਕਤਾ ਨਾਲ ਆਪਣੀ ਆਜ਼ਾਦੀ ਦੇ ਇੰਤਜ਼ਾਰ 'ਚ ਹਾਂ। May God bring it soon. Following are the feelings I have felt for our true motherland. ਕਿ ਜੋ ਮੈਂ ਥੱਲੇ ਨਜ਼ਮ 'ਚ ਕਿਹਾ, ਉਹ ਮੇਰੇ ਅਹਿਸਾਸ ਨੇ ਜੋ ਮੈਂ ਆਪਣੀ ਮਾਤ ਭੂਮੀ ਲਈ ਮਹਿਸੂਸ ਕਰਦਾ। Being under the shadow of tri-colored dagger, I cannot express more openly ਕਿ ਤਿਰੰਗੇ ਦਾ ਛੁਰਾ, ਇਹ ਹੈ ਲਫ਼ਜ਼, ਉਹਦੇ ਥੱਲੇ ਮੈਂ ਰਹਿੰਦਾ। ਸੋ ਮੈਂ ਹੋਰ ਤਾਂ ਖੁੱਲ ਕੇ ਗੱਲ ਕਹਿ ਨਹੀਂ ਸਕਦਾ, ਬਟ ਸਟਿਲ ਆਈ ਐਮ ਪ੍ਰੈਜ਼ੈਂਟਿੰਗ ਮਾਈ ਲਿਟਰਰੀ ਪੀਸ ਫॉर ਮਾਈ ਕੰਟਰੀਮੈਨ। ਫਿਰ ਵੀ ਮੈਂ ਆਪਣੀ ਇਹ ਸਾਹਿਤਕ ਨਜ਼ਮ ਆਪਣੇ ਮੁਲਕ ਖਾਲਿਸਤਾਨ ਦੇ ਲੋਕਾਂ ਲਈ, ਪੰਜਾਬ ਦੀ ਧਰਤੀ ਦੇ ਲੋਕਾਂ ਲਈ ਪੇਸ਼ ਕਰਦਾ। ਇਟ ਇਜ਼ ਦਾ ਨੀਡ ਆਫ ਦਾ ਆਵਰ ਟੂ ਗੈਦਰ ਐਂਡ ਜੰਪ into the struggle ਕਿ ਇਹ ਇਸ ਵੇਲੇ ਸਮੇਂ ਦੀ ਮੰਗ ਹੈ ਕਿ ਹੌਸਲਾ ਕਰਕੇ ਅਸੀਂ ਜੰਗ ਦੇ ਮੈਦਾਨ ਵਿੱਚ ਕੁੱਦੀਏ। ਆਈ ਨੋ ਦੈਟ ਲੈਕਸ ਆਫ ਪੀਪਲ ਸਟੈਂਡ ਅਗੇਂਸਟ, ਮੈਨੂੰ ਪਤਾ ਹੈ ਵੀ ਲੱਖਾਂ ਜਿਹੜੇ ਨੇ ਉਹ ਇਸ ਸਟਰਗਲ ਦੇ ਖਿਲਾਫ ਨੇ। ਕਰੋੜ ਸਟੈਂਡ ਕੁਆਇਟ, ਕਰੋੜਾਂ ਨੇ ਮੂੰਹ ਸੀਤੇ ਹੋਏ ਨੇ। ਐਂਡ ਦੇਰ ਆਰ ਵੈਰੀ ਲੈਸ ਹੂ ਕੈਨ ਸੈਕਰੀਫਾਈਸ ਦੈਮਸੈਲਵਸ ਫॉर ਦ ਮਿਸ਼ਨ, ਬਹੁਤ ਥੋੜੇ ਨੇ ਜਿਹੜੇ ਇਸ ਮਿਸ਼ਨ ਦੇ ਲਈ ਆਪਣਾ ਆਪ ਕੁਰਬਾਨ ਕਰ ਸਕਦੇ ਨੇ। ਐਂਡ ਦੇ ਮੇਕ ਦਾ ਡਿਫਰੈਂਸ, ਜਿਹੜੀ ਅਲਟੀਮੇਟਲੀ ਤਬਦੀਲੀ ਲਿਆਉਣੀ ਹੈ ਉਹਨਾਂ ਨੇ ਹੀ ਲਿਆਉਣੀ ਹੈ ਜਿਹੜੇ ਆਪਣਾ ਆਪ ਇਸ ਆਲਟਾਰ ਦੇ ਉੱਤੇ ਕੁਰਬਾਨ ਕਰਨ ਦੇ ਲਈ ਤਿਆਰ ਨੇ। ਬੀਇੰਗ ਅ ਟੀਚਰ ਆਫ ਇੰਗਲਿਸ਼ ਲਿਟਰੇਚਰ, ਆਈ ਟਰਾਈ ਟੂ ਰਿਲੇਟ ਐਵਰੀ ਟੌਪਿਕ ਇਨ ਦਾ ਕਲਾਸ ਵਿਦ ਫਰੀडम ਕਿ ਮੈਂ ਟੀਚਰ ਹਾਂ ਅੰਗਰੇਜ਼ੀ ਦਾ, ਤਾਂ ਮੈਂ ਆਪਣੇ ਕਲਾਸਰੂਮ 'ਚ ਹਰ ਗੱਲ ਨੂੰ ਫਰੀडम ਨਾਲ ਰਿਲੇਟ ਕਰਦਾ। ਐਂਡ ਆਈ ਫੀਲ ਇਟ ਮੇਕਸ ਅ ਗ੍ਰੇਟ ਡਿਫਰੈਂਸ as it us the part of groundwork that a teacher could do ਕਿ ਵੀ ਅਸੀਂ ਜਿਹੜੇ ਗਰਾਊਂਡ ਦੇ ਉੱਤੇ ਬੈਠੇ ਹੋਏ ਹਾਂ, ਇਹੀ ਹੈ ਵੀ ਅਸੀਂ ਉਹ ਨੀਂਹ ਤਿਆਰ ਕਰ ਸਕਦੇ ਹਾਂ ਜਿਹਦੇ ਤੇ ਮੁੜ ਕੇ ਇਮਾਰਤ ਉਸਰਨੀ ਹੈ। ਵਿਦਿਆਰਥੀਆਂ ਨੂੰ ਇਸ ਪਾਸੇ ਦੀ ਚੇਟਕ ਲਾਣਾ। God knows how long I could serve the motherland like this, ਪਤਾ ਨਹੀਂ ਕਿੰਨੀ ਕੁ ਦੇਰ ਮੈਂ ਆਪਣੀ ਮਾਂ ਭੂਮੀ ਨੂੰ ਆਪਣੇ ਇਸ ਅੰਦਾਜ਼ ਸਰਵ ਕਰ ਸਕਦਾ। ਆਈ ਥਿੰਕ ਦਾ ਫੋਲੋਇੰਗ ਲਾਈਨਸ ਵਿਲ ਕੀਪ ਮੀ ਅਲਾਈਵ ਈਵਨ ਆਫਟਰ ਆਈ ਹੈਵ ਲੈਫਟ ਦਿਸ ਵਰਲਡ ਕਿ ਮੈਂ ਜਦੋਂ ਇਸ ਦੁਨੀਆ ਤੋਂ ਚਲਾ ਵੀ ਗਿਆ ਤੇ ਜਿਹੜੀਆਂ ਥੱਲੇ ਲਿਖੀਆਂ ਲਾਈਨਾਂ ਨੇ ਇਹ ਮੈਨੂੰ ਜਿਉਂਦਾ ਰੱਖਣਗੀਆਂ। ਹੁਣ ਉਹਨਾਂ ਦੀ ਨਜ਼ਮ ਹੈ ਖੂਬਸੂਰਤ। ਇਨ ਲੈਂਡਸ ਵੇਅਰ ਸਕਾਈਜ਼ ਐਮਬ੍ਰੇਸ ਦਾ ਅਰਥ ਸੋ ਡੀਅਰ, in lands where skies embrace the earth so dear, where hearts beat strong with patriotic cheer, a love for country deep within the soul ignites a passion making spirits whole. ਹੁਣ ਪੰਜਾਬੀ ਜ਼ਬਾਨ ਨਾਲ ਜਿਹੜੇ ਜੁੜੇ ਹੋਏ ਨੇ ਕਿ ਭਾਈ ਉਹ ਧਰਤੀਆਂ in lands where skies embrace the earth so dear, ਜਿੱਥੇ ਜਿਹੜੀਆਂ ਨੇ ਧਰਤੀ ਔਰ ਅਸਮਾਨ ਇੱਕ ਦੂਸਰੇ ਦੇ ਨਾਲ ਮਿਲ ਰਹੇ ਨੇ। ਵੇਅਰ ਹਾਰਟਸ ਬੀਟ ਸਟਰੋਂਗ ਵਿਦ ਪੈਟਰੀਓਟਿਕ ਚੀਅਰ, ਜਿੱਥੇ
ਦੇਸ਼ ਭਗਤੀ ਦੇ, ਕੌਮ ਪ੍ਰਸਤੀ ਦੇ ਜਜ਼ਬੇ ਦੇ ਨਾਲ ਦਿਲਾਂ ਦੀ ਧੜਕਣ ਜੁੜੀ ਹੋਈ ਹੈ। ਇਹ ਲਵ ਫਾਰ ਕੰਟਰੀ ਡੀਪ ਵਿਦਨ ਦਾ ਸੋਲ, ਰੂਹ ਦੇ ਅੰਦਰ ਉਹ ਮੁਲਕ ਦੀ ਮੁਹੱਬਤ ਇਗਨਾਈਟਸ ਏ ਪੈਸ਼ਨ ਮੇਕਿੰਗ ਸਪਿਰਿਟਸ ਹੋਲ, ਅੰਦਰ ਇੱਕ ਉਹ ਜਨੂਨ ਭਰ ਜਾਂਦਾ ਹੈ ਔਰ ਇਹ ਜਿਹੜਾ ਮੇਰੀਆਂ ਸੁਰਤ ਨੂੰ ਉੱਚੇ ਅਸਮਾਨਾਂ ਤੇ ਲੈ ਜਾਂਦਾ। ਇਨ ਲੈਂਡਸ ਵੇਅਰ ਸਕਾਈਜ਼ ਐਮਬ੍ਰੇਸ ਦਾ ਅਰਥ ਸੋ ਡੀਅਰ, ਵੇਅਰ ਹਾਰਟਸ ਬੀਟ ਸਟਰੋਂਗ ਵਿਦ ਪੈਟਰੀਓਟਿਕ ਚੀਅਰ, ਏ ਲਵ ਫਾਰ ਕੰਟਰੀ ਡੀਪ ਵਿਦਨ ਦਾ ਸੋਲ ignites a passion making spirits whole. Amidst the rivers and fields of endless grace, there blooms a love, a pure and tender chase for every face that paints the nation's story, whispers of pride and undying glory. Amidst the rivers and fields of endless grace, graceful, ਚਾਰ ਚੁਫੇਰੇ ਪਾਣੀ ਦੇ ਦਰਿਆ, ਖੇਤ, there blooms a love, a pure and tender chase. ਹੁਣ ਪੋਇਟਰੀ ਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਕਿ ਕਿਵੇਂ ਉਹਨਾਂ ਦਰਿਆਵਾਂ ਔਰ ਹਰਿਆਵਲ ਔਰ ਖੇਤਾਂ ਦੇ ਵਿਚਾਲੇ ਉਹ ਪਿਆਰ, ਉਹ ਸ਼ੁੱਧ ਪਿਆਰ, ਉਹ ਟੈਂਡਰ ਫॉर ਐਵਰੀ ਫੇਸ ਦੈਟ ਪੇਂਟਸ ਦਾ ਨੇਸ਼ਨ ਸਟੋਰੀ। ਹਰ ਚਿਹਰਾ ਤੁਹਾਨੂੰ ਆਪਣੇ ਮੁਲਕ ਦੀ ਕਹਾਣੀ ਬਿਆਨ ਰਿਹਾ, ਦੁਖੀ ਵੀ ਔਰ ਜਿਹੜਾ ਚਾਹ ਦੇ ਨਾਲ ਮੁਲਕ ਦੀ ਆਜ਼ਾਦੀ ਲਈ ਤੁਰਿਆ। ਫॉर ਐਵਰੀ ਫੇਸ ਦੈਟ ਪੇਂਟਸ ਦਾ ਨੇਸ਼ਨ ਸਟੋਰੀ, ਵਿਸਪਰਸ ਆਫ ਪ੍ਰਾਈਡ ਐਂਡ ਅਨਡਾਈਂਗ ਗਲੋਰੀ। ਜਦੋਂ ਤੁਸੀਂ ਬਹਾਦਰੀ ਦੀਆਂ ਗਾਥਾਵਾਂ ਸੁਣਦੇ ਹੋ ਵਿਸਪਰ ਦੇ ਵਿੱਚ, ਕਿਉਂਕਿ ਦੁਸ਼ਮਣ ਵੀ ਸੁਣ ਰਹੇ, ਉਹ ਤੁਹਾਨੂੰ ਦੱਸਦਾ ਵੀ ਕਿਸ ਗਲੋਰੀ ਦੇ ਨਾਲ ਇਸ ਧਰਤੀ ਦੇ ਪੁੱਤਰ ਪੁੱਤਰੀਆਂ ਧਰਤੀ ਦੇ ਮਾਣ ਲਈ ਜੂਝੇ ਨੇ, ਜੂਝ ਰਹੇ ਨੇ। The flag it waves in hues of saffron and blue, a symbol true in love's eternal glue. Through trials faced and victories yet to come, our homeland's love, a melody, a drum. ਹੁਣ ਸਾਡੇ ਝੰਡੇ ਕੇਸਰੀ ਨੇ ਤੇ ਨੀਲੇ ਨੇ। ਬਿਲਕੁਲ। The flag it waves in hues of saffron and blue, ਕਿ ਵੀ ਚਾਰ ਚਫੇਰੇ ਮਾਨੋ ਉਹ ਕੇਸਰੀ ਔਰ ਨੀਲੇ ਝੰਡੇ ਜਿਹੜੇ ਨੇ ਉਹ ਝੂਲ ਰਹੇ ਨੇ, ਲਹਿਰਾ ਰਹੇ ਨੇ। ਇਹ ਸਿੰਬਲ ਟਰੂ ਇਨ ਲਵਜ਼ ਇਟਰਨਲ ਗਲੂ, ਇਹ ਜਿਹੜਾ ਨੀਲਾ ਔਰ ਕੇਸਰੀ ਹੈ ਇਟਰਨਲ, ਇਹ ਰੱਬੀ ਉਸ ਗਲੂ ਦੇ ਨਾਲ ਜੁੜਿਆ ਹੋਇਆ। ਕਿਉਂਕਿ ਅਸੀਂ ਜਦੋਂ 10ਵੇਂ ਪਾਤਸ਼ਾਹ ਨੂੰ ਨੀਲਿਆਂ ਜਿਹੜਾ ਉਹ 10ਵੇਂ ਪਾਤਸ਼ਾਹ ਬਾਜਾਂ ਵਾਲੇ ਚਿੱਟੇ ਸ਼ਮਸ਼ੇਰ ਬਹਾਦਰ ਔਰ ਉਹ ਸਾਰੇ ਨੂੰ ਦੇਖਦੇ ਹਾਂ ਕਿ ਭਾਈ ਭੁਜੰਗੀ ਔਰ ਨੀਲਾ ਬਾਣਾ ਨੀਲੰਬਰ, ਤੇ ਉਹਨੂੰ ਉਹ ਸਿੰਬਲ ਦੇ ਤੌਰ ਤੇ ਦੇਖਦੇ ਨੇ ਕਿ ਭਾਈ ਇਹ ਦਾ ਫਲੈਗ ਇਟ ਵੇਵਸ ਇਨ ਹਿਊਜ਼ ਆਫ ਸੈਫਰਨ ਐਂਡ ਬਲੂ, ਇਹ ਸਿੰਬਲ ਟਰੂ ਇਨ ਲਵਸ ਇਟਰਨਲ ਗਲੂ। ਅਲਟੀਮੇਟਲੀ ਜਿਨ ਪ੍ਰੇਮ ਕੀਓ ਤੇ ਇਹ ਨੀਲਾ ਔਰ ਕੇਸਰੀ ਉਸ ਪਿਆਰ ਦੇ ਰੰਗ ਚ ਰੰਗੇ ਹੋਏ ਨੇ। ਥਰੂ ਟਰਾਇਲਸ ਫੇਸ ਐਂਡ ਵਿਕਟਰੀਜ਼ ਯੈਟ ਟੂ ਕਮ, ਅਜੇ ਅਸੀਂ ਟਰਾਇਲ ਚੋਂ ਲੰਘ ਰਹੇ ਹਾਂ, ਸਾਡੇ ਇਮਤਿਹਾਨ ਹੋ ਰਿਹਾ, ਅਸੀਂ ਇੱਕ ਤੋਂ ਬਾਅਦ ਇੱਕ ਘੱਲੂਕਾਰੇ ਚੋਂ ਲੰਘ ਰਹੇ ਹਾਂ, ਅਜੇ ਵਿਕਟਰੀ ਸਾਨੂੰ ਨਸੀਬ ਹੋਣੀ ਹੈ। ਆਵਰ ਹੋਮਲੈਂਡਸ ਲਵ, ਇਹ ਮੈਲੋਡੀ, ਇਹ ਡਰਮ, ਕਿ ਵੀ ਇਹ ਸਾਰਾ ਮੈਲੋਡੀ ਹੈ, ਉਹ ਨਗਾਰਾ ਸਾਡਾ ਆਪਣੀ ਧਰਤੀ ਦਾ ਪਿਆਰ। ਔਰ ਫਿਰ ਉਹਨਾਂ ਕਿਹਾ ਇਨ ਯੂਨਿਟੀ ਆਵਰ ਸਟਰੈਂਥ, ਇਨ ਪ੍ਰਾਈਡ ਵੀ ਸਟੈਂਡ, embracing love for this enchanted land. Each dawn that breaks, each twilight soft embrace reflects the love that time cannot erase. In unity our strength, in pride we stand. ਕਿ ਭਾਈ ਇਹ ਅਸੀਂ ਏਕਤਾ ਦੇ ਨਾਲ ਜਿਹੜੀ ਸਾਡੀ ਸਟਰੈਂਥ ਹੈ, ਸਾਡੀ ਤਾਕਤ ਹੈ, ਔਰ ਅਸੀਂ ਫਖਰ ਦੇ ਨਾਲ, ਗਰਵ ਦੇ ਨਾਲ, ਗੌਰਵ ਦੇ ਨਾਲ ਅਸੀਂ ਖੜੇ ਹਾਂ। embracing love for this enchanted land, ਇਹ ਜਿਸ ਧਰਤੀ ਤੇ ਗੁਰੂ ਨਾਨਕ ਦੀ ਚਰਨ ਛੋਹ ਹੈ, ਗੁਰੂ ਕਲਗੀਧਰ ਦੇ ਉਸ ਨੀਲੇ ਦੇ ਪੌੜ ਦੇ ਨਿਸ਼ਾਨ ਨੇ, ਅਸੀਂ ਉਹ ਜਿਹੜਾ ਕਿ ਪਿਆਰ ਦੇ ਵਿੱਚ ਤੁਹਾਨੂੰ ਖਿੱਚਣ ਵਾਲੀ ਧਰਤੀ ਹੈ। in unity our strength, in pride we stand, embracing love for this enchanted land. Each dawn that breaks, each twilight soft embrace. ਸਵੇਰ ਦਾ ਪੋਹ ਫਟਾੜਾ ਤੇ ਸ਼ਾਮ ਨੂੰ ਸੂਰਜ ਦਾ ਛੁਪਣਾ ਰਿਫਲੈਕਟਸ ਦਾ ਲਵ ਦੈਟ ਟਾਈਮ ਕੈਨ ਨਾਟ ਅਰੇਜ਼। ਵਕਤ ਹਾਰਡ ਵੀ ਹੋਏ, ਜ਼ੁਲਮ ਕਰਨ ਵਾਲੇ ਆਪਣੇ ਜ਼ੁਲਮਾਂ ਦੀ ਅਖੀਰ ਕਰਨ, ਪਰ ਜਿਹੜਾ ਸਾਡਾ ਇਸ ਧਰਤੀ ਦੇ ਖੇਤਾਂ, ਪਾਣੀਆਂ, ਸੂਰਜ ਚੜ੍ਹਨ ਡੁੱਬਣ ਉਸ ਧਰਤੀ ਦੇ ਪ੍ਰਾਈਡ ਨਾਲ ਹੈ, ਉਹਨੂੰ ਜਿਹੜਾ ਹੈ
ਉਹ ਸਾਡੇ ਪਿਆਰ ਦੀ ਰਿਫਲੈਕਸ਼ਨ ਹੈ ਜਿਹਨੂੰ ਕੋਈ ਵੀ ਮਿਟਾ ਨਹੀਂ ਸਕਦਾ। ਉਹ love of country like a beacon bright, guiding us through both the day and night. In every heart your flame forever gleams, a love that dances through our nation's dreams. Oh, love of country like a beacon bright, ਕਿ ਜਿਸ ਤਰ੍ਹਾਂ ਇੱਕ ਸ਼ੋਖ ਰੋਸ਼ਨੀ ਸਾਨੂੰ ਜਿਹੜੀ ਹੈ ਉਹ ਰਾਹ ਦਿਖਾੜਾ ਕਰਦੀ ਹੈ, ਇਸ ਤਰ੍ਹਾਂ ਹੀ ਸਾਡੇ ਅੰਦਰ ਆਪਣੇ ਮੁਲਕ ਦੀ ਮੁਹੱਬਤ ਹੈ, ਪਿਆਰ ਹੈ। ਇਹੀ ਪਿਆਰ ਮੁਹੱਬਤ ਸਾਨੂੰ ਦਿਨ ਰਾਤ ਇਸ ਰਸਤੇ ਦੇ ਉੱਤੇ ਜਿਹੜਾ ਹੈ ਉਹ ਪੇਸ਼ਕਦਮੀ ਕਰਵਾਉਂਦਾ ਹੈ, ਸਾਨੂੰ ਗਾਈਡ ਕਰਦਾ ਹੈ। ਇਨ ਐਵਰੀ ਹਾਰਟ ਯੂਰ ਫਲੇਮ ਫॉर ਐਵਰ ਗਲੀਮਸ, ਹਰ ਦਿਲ ਦੇ ਅੰਦਰ ਇਹ ਰੋਸ਼ਨੀ ਆਜ਼ਾਦੀ ਦੀ ਜਿਹੜੀ ਹੈ ਇਹ ਰੁਮਕਦੀ ਹੈ, ਇਹ ਹੈ ਇਹ ਲਵ ਦੈਟ ਡਾਂਸਿਸ ਥਰੂ ਆਵਰ ਨੇਸ਼ਨਸ ਡ੍ਰੀਮਸ। ਕਿ ਜਦੋਂ ਅਸੀਂ ਆਪਣੇ ਸੁਪਨਿਆਂ ਦੇ ਵਿੱਚ ਆਪਣੇ ਉਸ ਨੇਸ਼ਨ ਨੂੰ ਯਾਦ ਕਰਦੇ ਹਾਂ, ਉਸ ਦੇ ਸੁਪਨੇ ਲੈਂਦੇ ਹਾਂ, ਤੇ ਇਹ ਅਸਲ 'ਚ ਸੁਪਨਾ ਉਸ ਮੁਲਕ ਦੇ ਉਸ ਧਰਤੀ ਦੇ ਪਿਆਰ ਦੇ ਵਿੱਚ ਡਾਂਸ ਕਰ ਰਿਹਾ ਹੁੰਦਾ ਹੈ। ਅਖੀਰਲੇ ਪੈਰਾਗ੍ਰਾਫ ਨੇ ਉਹਨਾਂ ਦੇ ਦੋ, ਫੈਲੋ ਸਿਟੀਜ਼ਨਸ ਹੀਅਰ ਦਾ ਕਾਲ ਟੁਡੇ, ਲੈਟ ਫਰੀडम्स ਲਾਈਟ ਗਾਈਡ ਅਸ ਔਨ ਆਵਰ ਵੇ, with unity and courage, hand in hand, together we will protect our sacred land. Fellow citizens, hum shahriyo, hum mulko, hum watno, fellow citizens, hear the call today. Sadda sunijai bhai, je ko beh alaye. Suno is ਆਵਾਜ਼ ਨੂੰ, ਇਸ ਆਜ਼ਾਦੀ ਦੀ ਉਸ ਆਵਾਜ਼ ਨੂੰ, ਆਜ਼ਾਦੀ ਦੀ ਸ਼ਹਿਨਾਈ ਨੂੰ। Fellow citizens, hear the call today. Let freedom's light guide us on our way. ਇਹ ਆਜ਼ਾਦੀ ਦੀ ਰੋਸ਼ਨੀ ਸਾਨੂੰ ਸਾਡਾ ਰਾਹ ਰੁਸ਼ਨਾਏ। With unity and courage, hand in hand, ਅਸੀਂ ਇੱਕ ਦੂਸਰੇ ਦਾ ਹੱਥ ਫੜ ਕੇ ਟੂਗੈਦਰਨੈਸ ਦੇ ਨਾਲ, ਯੂਨਿਟੀ ਦੇ ਨਾਲ, together we will protect our sacred land. ਅਸੀਂ ਇਕੱਠੇ ਹੋ ਕੇ ਇਸ ਧਰਤੀ ਦੀ ਹਿਫਾਜ਼ਤ ਕਰਾਂਗੇ। ਅਖੀਰਲਾ ਉਹਨਾਂ ਦਾ ਪੈਰਾਗ੍ਰਾਫ ਹੈ, in trials and tribulations we will be strong, for liberty's worth we all belong. With unwavering resolve we'll stand the test, our country's freedom we will never rest. Through darkness, nights and battles yet to come, we will rise as one until the war is won. So let our hearts ignite the flame anew, for freedom's cause we will fight and see it through. In trials and tribulations we will be strong. ਜਿੰਨੇ ਸਾਡੇ ਰਾਹ 'ਚ ਰੁਕਾਵਟਾਂ ਆਉਣਗੀਆਂ, ਮੁਸ਼ਕਲਾਂ ਆਉਣਗੀਆਂ, ਅਸੀਂ ਹੋਰ ਵੀ ਮਜ਼ਬੂਤ ਹੁੰਦੇ ਜਾਵਾਂਗੇ। ਕੋਈ ਵੀ ਚੀਜ਼ ਜਿੰਨੀ ਮਰਜ਼ੀ ਵੱਡੀ ਮੁਸੀਬਤ ਹੋਏ ਉਹ ਆਜ਼ਾਦੀ ਦੀ ਕੀਮਤ ਤੋਂ ਬਹੁਤ ਥੱਲੇ ਹੈ। With for liberty's worth we all belong. ਅਸੀਂ ਜਿਉਂਦੇ ਹੀ ਇਸ ਲਈ ਹਾਂ ਕਿ ਅਸੀਂ ਲਿਬਰਟੀ ਜਿਹੜੀ ਹੈ ਉਹ ਲੈਣੀ ਹੈ। With unwavering resolve, ਸਾਡੇ ਰਿਜ਼ੋਲਵ ਦੇ ਵਿੱਚ, ਪ੍ਰਣ ਦੇ ਵਿੱਚ, ਇਰਾਦੇ ਦੇ ਵਿੱਚ ਕੋਈ ਵੀ ਜਿਹੜਾ ਉਹ ਕਮਜ਼ੋਰੀ ਨਹੀਂ ਆਣੀ ਚਾਹੀਦੀ। ਅਨਵੇਵਰਿੰਗ, ਬਿਨਾਂ ਕੋਈ ਜਿਹੜੀ ਹੈ ਕਮਜ਼ੋਰੀ ਦੇ ਰਿਜ਼ੋਲਵ। ਵੀ ਵਿਲ ਸਟੈਂਡ ਦਾ ਟੈਸਟ, ਅਸੀਂ ਇਸ ਇਮਤਿਹਾਨ ਦੇ ਵਿੱਚ ਪਾਸ ਹੋਵਾਂਗੇ। ਆਵਰ ਕੰਟਰੀਜ਼ ਫਰੀडम ਵੀ ਵਿਲ ਨੈਵਰ ਰੈਸਟ। ਆਪਣੇ ਮੁਲਕ ਦੀ ਆਜ਼ਾਦੀ ਤੱਕ ਅਸੀਂ ਕਦੇ ਆਰਾਮ ਨਾਲ ਨਹੀਂ ਬੈਠਾਂਗੇ। ਥਰੂ ਡਾਰਕੈਸਟ ਨਾਈਟਸ ਐਂਡ ਬੈਟਲਸ ਯੈਟ ਟੂ ਕਮ। ਇਹ ਉਹਨਾਂ ਨੇ ਢਿੱਲੋਂ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੈ ਕਿ ਅਜੇ ਸਾਡੇ ਸਾਹਮਣੇ ਬਹੁਤ ਮੁਸ਼ਕਲ ਭਰਿਆ ਸਮਾਂ ਆਉਣ ਵਾਲਾ ਹੈ। ਥਰੂ ਡਾਰਕੈਸਟ ਨਾਈਟਸ ਐਂਡ ਬੈਟਲਸ ਯੈਟ, ਬਹੁਤ ਹਨੇਰੀਆਂ ਰਾਤਾਂ, ਬਹੁਤ ਖੂੰਖਾਰ ਖਤਰਨਾਕ ਜੰਗਾਂ। ਵੀ ਵਿਲ ਰਾਈਜ਼ ਐਜ਼ ਵਨ ਅੰਟਿਲ ਦਾ ਵਾਰ ਇਜ਼ ਵਨ, ਕਿ ਅਸੀਂ ਇੱਕ ਹੋ ਕੇ ਖਲੋਵਾਂਗੇ ਜਦੋਂ ਤੱਕ ਅਸੀਂ ਜੰਗ ਜਿੱਤ ਨਹੀਂ ਲੈਂਦੇ। ਸੋ ਲੈਟ ਆਵਰ ਹਾਰਟਸ ਇਗਨਾਈਟ ਦਾ ਫਲੇਮ ਐਨਿਊ, ਕਿ ਆਓ ਆਪਣੇ ਦਿਲਾਂ ਦੇ ਅੰਦਰ ਇਸ ਆਜ਼ਾਦੀ ਦੇ ਦੀਵੇ ਨੂੰ ਮੁੜ ਮਗਾਈਏ। ਫॉर ਫਰੀडम्स ਕਾਜ਼ ਵੀ ਵਿਲ ਫਾਈਟ ਐਂਡ ਸੀ ਇਟ ਥਰੂ। ਅਸੀਂ ਆਜ਼ਾਦੀ ਦੇ ਲਈ ਇਸ ਨੂੰ ਜਿੱਤਾਂਗੇ, ਆਪਣੀ ਮੰਜ਼ਿਲ ਤੇ ਪਹੁੰਚਾਂਗੇ। ਔਰ ਉਹਨਾਂ ਨੇ ਅਖੀਰ 'ਚ ਕਿਹਾ ਕਿ ਵੀ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਪ੍ਰੋਗਰਾਮ 'ਚ ਇਸ ਨਜ਼ਮ ਨੂੰ ਥਾਂ ਦਿਓਗੇ। ਸ਼ੇਰਬਾਜ਼ ਸਿੰਘ ਜੀ, ਮੇਰੇ ਕੋਲ ਕੋਈ ਅਲਫਾਜ਼ ਨਹੀਂ ਨੇ। ਤੁਸੀਂ ਜੋ ਕੁਛ ਕਿਹਾ ਇਹਦਾ
ਇਹਦਾ ਕੋਈ ਮੁੱਲ ਨਹੀਂ ਹੈ। ਔਰ ਇਹ ਉਸ ਧਰਤੀ ਤੇ ਬੈਠੇ ਆ ਜੋ ਤੁਹਾਡੇ ਜਜ਼ਬਾਤ ਨੇ, ਜੇ ਇਸ ਲੈਵਲ ਦੇ ਉੱਤੇ ਅੱਜ ਸਾਡੇ ਇੰਟੈਲੈਕਚੁਅਲ, ਸਾਡੇ ਅਧਿਆਪਕ, ਸਾਡੇ ਸੋਚਵਾਨ ਸੋਚਦੇ ਨੇ ਤੇ ਫਿਰ ਸਾਡੀ ਕੌਮੀ ਆਜ਼ਾਦੀ ਬਹੁਤੀ ਦੂਰ ਨਹੀਂ ਹੈ। ਸ਼ਹੀਦੀਆਂ ਦੇਣ ਵਾਲਿਆਂ ਦੀ ਤਾਂ ਹਮੇਸ਼ਾ ਹੀ ਉਸ ਧਰਤੀ ਦੇ ਉੱਤੇ ਗੁਰੂ ਨੇ, ਜਿਹਨੂੰ ਸਰ ਕਪੂਰ ਸਿੰਘ ਕਹਿੰਦੇ ਸੀ ਕਿ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਨੂੰ ਸੁਰ ਕੀਤਾ ਜਾਂਦਾ, ਪਰ ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਨੂੰ 10 ਪਾਤਸ਼ਾਹੀਆਂ ਨੇ ਸੁਰ ਕੀਤਾ ਹੋਇਆ। ਠੀਕ ਨੋਟ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ, ਇਹਨੇ ਗੁੰਜਾਰਾਂ ਪਾ ਦੇਣੀਆਂ। ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਸਵਾਗਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਿਸ ਐਡ ਇਜ਼ ਪੇਡ ਬਾय ਗੁਰਦੁਆਰਾ ਦਸ਼ਮੇਸ਼ ਦਰਬਾਰ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੂੰ ਆਸਟ੍ਰੇਲੀਅਨ ਸੰਵਿਧਾਨ ਦਾ ਹਿੱਸਾ ਬਣਾਉਣ ਦਾ ਜਿਹੜੇ ਸੰਬੰਧੀ ਇੱਕ ਰੈਫਰੈਂਡਮ ਕਰਵਾਇਆ ਗਿਆ। ਇਸ ਰੈਫਰੈਂਡਮ ਵਿੱਚ 60% ਆਸਟ੍ਰੇਲੀਅਨ ਨੇ ਇਸ ਦੇ ਖਿਲਾਫ ਜਿਹੜੀ ਹੈ ਵੋਟ ਪਾਈ ਹੈ ਔਰ ਇਸ ਰੈਫਰੈਂਡਮ ਦੇ ਪ੍ਰਚਾਰ ਦੌਰਾਨ ਆਸਟ੍ਰੇਲੀਆ ਵਿਚਲਾ ਗੋਰਾ ਨਸਲਵਾਦ ਵੀ ਖੁੱਲ ਕੇ ਸਾਹਮਣੇ ਆਇਆ। ਸੋ ਰੈਫਰੈਂਡਮ ਨਤੀਜਿਆਂ ਦਾ ਸਾਡੇ ਲਈ ਕੀ ਮਤਲਬ ਨਿਕਲਦਾ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ YouTube ਦੇ ਉੱਪਰ ਜਾਂ Facebook ਦੇ ਉੱਪਰ ਉਹ ਵੀ ਆਪਾਂ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਜਦੋਂ ਅਸੀਂ ਰੈਫਰੈਂਡਮ ਲਫ਼ਜ਼ ਇਸਤੇਮਾਲ ਕਰਦੇ ਹਾਂ ਤੇ ਖਾਲਿਸਤਾਨ ਰੈਫਰੈਂਡਮ ਨੇ ਇਸ ਲਫ਼ਜ਼ ਨੂੰ ਹਾਊਸ ਹੋਲਡ ਲਫ਼ਜ਼ ਬਣਾ ਦਿੱਤਾ ਹੈ। ਸਾਰਿਆਂ ਦੇ ਵਿੱਚ ਇਸ ਦੀ ਚਰਚਾ ਹੁੰਦੀ ਹੈ ਜੀ। ਹਾਲਾਂਕਿ ਜਦੋਂ ਇਹ ਆਸਟ੍ਰੇਲੀਅਨ ਰੈਫਰੈਂਡਮ ਜਾਂ ਜਿਸ ਨੂੰ ਜਿਹੜਾ ਉਹ ਵੌਇਸ ਵੀ ਕਿਹਾ ਗਿਆ, ਇਹ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਨੇ ਜਿਨ੍ਹਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਸੀ, ਹੁਣ ਫਸਟ ਨੇਸ਼ਨ ਕਿਹਾ ਜਾਂਦਾ ਹੈ। ਔਰ ਇਹਨਾਂ ਦੀ ਆਬਾਦੀ, ਆਸਟ੍ਰੇਲੀਆ ਦੀ ਟੋਟਲ ਆਬਾਦੀ ਜਿਹੜੀ ਹੈ ਉਹ ਲਗਭਗ 26 ਮਿਲੀਅਨ ਹੈ ਤੇ 4% ਦੇ ਕਰੀਬ ਇਹ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡ ਦੇ ਲੋਕ ਨੇ ਜਿਹੜੇ ਕਦੇ ਉਸ ਮੁਲਕ ਦੇ ਮਾਲਕ ਸੀ। ਇਹ ਇੱਕ ਬੜੀ ਦੁਖਦ ਕਹਾਣੀ ਹੈ ਕਿ ਕਿਵੇਂ ਉਹਨਾਂ ਨੂੰ, ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਜਿਹੜੇ ਸੋ ਕਾਲਡ ਪਿਲਗ੍ਰਿਮ ਆਏ ਉਹਨਾਂ ਨੇ ਕੀ ਕੀਤਾ ਜਾਂ ਕੈਨੇਡਾ ਦੇ ਵਿੱਚ ਕੀ ਕੀਤਾ। ਅੱਜ ਇੰਨਾ ਤਾਂ ਹੈ ਜੀ ਇਹਨਾਂ ਨੂੰ ਐਬੋਰੀਜਨਲ ਨਹੀਂ ਫਸਟ ਨੇਸ਼ਨ ਕਿਹਾ ਜਾਏ, ਲੇਕਿਨ ਉਹਨਾਂ ਦੀ ਇਕੱਲੀ ਆਜ਼ਾਦੀ ਨਹੀਂ ਖੋਈ ਗਈ। ਉਹਨਾਂ ਨੂੰ ਕਿਵੇਂ ਬਿਮਾਰੀਆਂ ਦੇ ਵਿੱਚ ਸੁੱਟਿਆ ਗਿਆ, ਕਿਵੇਂ ਨਸ਼ਿਆਂ 'ਚ ਲਾਇਆ ਗਿਆ, ਕਿਵੇਂ ਉਹ ਕੁਛ ਕੀਤਾ ਗਿਆ ਤਾਂ ਕਿ ਉਹਨਾਂ ਦੀ ਨਸਲ ਹੀ ਮੁੱਕ ਜਾਏ। ਹੁਣ ਇਹਦੇ ਬਾਵਜੂਦ ਜਿਹੜੇ ਕੁਝ ਸੈਂਸੀਬਲ ਲੋਕ ਵਕਤ ਪਾ ਕੇ ਉਹਨਾਂ ਨੂੰ ਲੱਗਦਾ ਵੀ ਸਦੀਆਂ ਤੋਂ ਅਸੀਂ ਜ਼ੁਲਮ ਕੀਤਾ ਹੈ, ਹੁਣ ਅਸੀਂ ਮੁਲਕ ਸਾਂਭਿਆ ਹੋਇਆ, ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਅਸੀਂ ਇਹਨਾਂ ਨੂੰ ਮੁੱਖ ਧਾਰਾ ਦੇ ਨਾਲ ਜੋੜ ਲਈਏ, ਕਨਸਟੀਟਿਊਸ਼ਨਲੀ ਇਹਨਾਂ ਨੂੰ ਰੈਕਗਨਾਈਜ਼ ਕਰੀਏ। ਜਿਹੜੀ ਵੀ ਫੰਡਿੰਗ ਦੂਜੀ ਤੀਜੀ ਹੈ ਉਹ ਇੱਕ ਪ੍ਰੋਪਰ ਢੰਗ ਨਾਲ ਜਾਏ। ਹੁਣ ਵੀ ਜਾਂਦੀ ਹੈ ਫੰਡਿੰਗ, ਉਹ NGO ਜਾਂ ਦੂਸਰੇ ਜਿਹੜੇ ਆਪਣੇ ਆਪ ਨੂੰ ਫੈਟ ਕੈਟ ਬਣੇ ਹੋਏ ਨੇ ਉਹਦਾ ਮਿਸਯੂਜ਼ ਕਰਕੇ। ਸੋ ਇਸ ਦੇ ਉੱਤੇ ਜਿਹੜਾ ਉਹ ਰੈਫਰੈਂਡਮ ਕਰਵਾਇਆ ਗਿਆ, ਆਸਟ੍ਰੇਲੀਆ ਦੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਨੇ। ਔਰ ਜਿਹੜੀ ਵੀਕਐਂਡ ਦੇ ਉੱਤੇ ਹੀ VOTING ਸੀ ਕਿ 60% ਲੋਕਾਂ ਨੇ ਕਿਹਾ ਕਿ ਨੋ, ਇਹਨਾਂ ਨੂੰ ਕੋਈ ਕਨਸਟੀਟਿਊਸ਼ਨਲ ਜਿਹੜਾ ਹੈ ਉਹ ਦਰਜਾ ਦੇਣ ਦੀ ਲੋੜ ਨਹੀਂ। 40% ਨੇ ਕਿਹਾ ਕਿ ਯੈਸ। ਹੁਣ ਹਾਲਾਂ ਜਦੋਂ ਇਹ ਰੂਲਿੰਗ ਪਾਰਟੀ ਨੇ ਇਸ ਨੂੰ ਕੀਤਾ
ਪਹਿਲਾਂ ਵੀ ਕੁਝ ਮੁੱਦਿਆਂ ਤੇ ਰੈਫਰੈਂਡਮ ਹੁੰਦੇ ਰਹੇ ਨੇ, ਉਹ ਇੱਕ ਵੱਖਰੀ ਕਹਾਣੀ ਹੈ। ਉਹਦੇ 'ਚ ਇੱਕ ਜੁਆਇੰਟ ਜਿਹੀ ਗੱਲ ਹੁੰਦੀ ਸੀ, ਪਰ ਇਹ ਹਾਲਾਂ ਇਹ ਲੱਗਦਾ ਸੀ ਕਿ ਵੀ ਇਹ ਕੋਈ ਏਡਾ ਇਸ਼ੂ ਨਹੀਂ ਹੈ, ਪੈਸੇ ਪਹਿਲਾਂ ਵੀ ਜਾਂਦੇ ਨੇ, ਉਹ ਥਰੂ ਇੱਕ ਸਿਸਟਮ ਜਾਣਗੇ, ਘੱਟੋ ਘੱਟ ਜਿਹੜੀ ਕਰਪਸ਼ਨ NGO ਜਾਂ ਦੂਜਿਆਂ ਰਾਹੀਂ ਹੈ ਉਹ ਰੁਕੇਗੀ। ਲੇਕਿਨ ਹੋਇਆ ਇਹ ਵੀ ਜਿਉਂ-ਜਿਉਂ ਨੇੜੇ ਆਇਆ ਹੈ ਔਰ ਇਸ ਤਰੀਕੇ ਦਾ ਪ੍ਰਚਾਰ ਹੋ ਗਿਆ, ਜਿਵੇਂ ਉਹ ਗੋਰਿਆਂ ਦੇ ਅੰਦਰ, ਜਿਵੇਂ ਮੈਂ ਅਕਸਰ ਕਹਿੰਦਾ ਵੀ ਬਹੁਤ ਵਾਰ ਇਹਨਾਂ ਦੀ ਤੁਸੀਂ ਥੋੜੀ ਜਿਹੀ ਸਕਿਨ ਪੀਲ ਕਰੋ ਤੇ ਥੱਲੋਂ ਸ਼ੁੱਧ ਰੇਸਿਸਟ ਜਿਹੜਾ ਉਹ ਇਨਸਾਨ ਨਿਕਲ ਆਉਂਦਾ। ਜਿਵੇਂ ਅਸੀਂ ਹਿੰਦੂ ਤਵੀਆਂ ਦੀ ਗੱਲ ਕਰੀਏ, ਜਿੰਨੇ ਮਰਜ਼ੀ ਉਹ ਸੈਕੂਲਰ ਗੱਲਾਂ ਕਰ ਰਹੇ ਹੋਣ, ਸਿੱਖਾਂ ਦੀ ਤਾਰੀਫ ਕਰ ਰਹੇ ਹੋਣ, ਲੰਗਰ ਨੂੰ ਹੋਣ, ਆਪਨੇ ਬਚਾ ਦਿਆ, ਦੂਜਾ ਤੁਸੀਂ ਕਿਸੇ ਹਿੰਦੂ ਤਵੀ ਦੀ ਥੋੜੀ ਜਿਹੀ ਸਕਿਨ ਪੀਲ ਕਰੋ, ਥੱਲੋਂ ਸ਼ੁੱਧ ਬਨਾਰਸੀ ਹਿੰਦੂ ਨਿਕਲ ਆਉਂਦਾ, ਉਹਦਾ ਵਿਚਲੀ ਨਫ਼ਰਤ ਜ਼ਾਹਰ ਹੁੰਦੀ ਹੈ। ਸੋ ਇਹ ਰੈਫਰੈਂਡਮ ਤੱਕ ਪਹੁੰਚਣ ਤੋਂ ਪਹਿਲਾਂ ਜਿਸ ਕਿਸਮ ਦੀ ਹੇਟਰੇਟ ਇਹਨਾਂ ਦੇ ਲਈ ਫਸਟ ਨੇਸ਼ਨ ਲਈ ਆਈ, ਇਹ ਸਾਨੂੰ ਆਪਣੇ ਨਾਲ ਜੋ ਸਾਡੇ ਨਾਲ ਹੋ ਰਿਹਾ ਇਹ ਵੀ ਯਾਦ ਦਹਾਨੀ ਕਰਵਾ ਰਿਹਾ ਸੀ। ਔਰ ਇਸ ਦੇ ਨਾਲ ਈਵਨ ਹੁਣ ਵੀ ਜਦੋਂ ਕਿ ਇਹ ਆਲਮੋਸਟ 2 ਹਫ਼ਤੇ ਹੋ ਜਾਣੇ ਨੇ ਜਿਹੜਾ ਕਨਫਲਿਕਟ ਜਿਹੜਾ ਉਹ ਮਿਡਲ ਈਸਟ ਦੇ ਵਿੱਚ ਸ਼ੁਰੂ ਹੋਇਆ ਔਰ ਹੇਟ ਕ੍ਰਾਈਮ ਕਿਸ ਲੈਵਲ ਦਾ, ਅੱਜ ਈਵਨ ਇੱਥੇ ਰਿਚਮੰਡ 'ਚ ਇੱਕ 16-17 ਸਾਲ ਦਾ ਸਿੱਖ ਬੱਚਾ ਜਿਹੜਾ ਕਿ ਸਫ਼ਰ ਕਰ ਰਿਹਾ ਸੀ ਬੱਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ, ਉਹਨੂੰ ਇੱਕ ਗੋਰੇ ਨੇ ਆ ਕੇ ਹਿੱਟ ਕਰਕੇ ਜਾਂ ਦੂਜੇ ਕਿ ਯੂ ਆਰ ਨਾਟ ਅਲਾਉਡ ਟੂ ਹੈਵ ਦਿਸ ਇਨ ਆਵਰ ਕੰਟਰੀ। ਔਰ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੇਟ ਕ੍ਰਾਈਮ, ਕਿਉਂਕਿ ਸਾਡੀ ਤਾਂ ਵਿਜ਼ਿਬਿਲਿਟੀ ਹੈ ਕੇਸਾਂ ਔਰ ਦਸਤਾਰ ਦੇ ਨਾਲ। ਸੋ ਇਹ ਜਿਹੜਾ ਅਸੀਂ ਇਹਨਾਂ ਮੁਲਕਾਂ 'ਚ ਵੀ ਔਰ ਆਸਟ੍ਰੇਲੀਆ 'ਚ ਵੀ ਇਹ ਦੇਖਣ 'ਚ ਆਇਆ। ਨਾ ਆਸਟ੍ਰੇਲੀਆ ਬਾਰੇ ਪਹਿਲਾਂ ਵੀ ਕੋਈ ਬਹੁਤਾ ਨਹੀਂ ਹੈ ਕਿ ਵੀ ਉੱਥੇ ਕੋਈ ਬਰਾਬਰੀ ਜਾਂ ਦੂਜੇ ਦਾ ਮੈਂਟਲੀ ਹੈ, ਉਹ ਤਾਂ ਵੈਸੇ ਵੀ ਅੰਗਰੇਜ਼ਾਂ ਨੇ ਉਹਨੂੰ ਕਿਵੇਂ ਉੱਥੋਂ ਲਿਆ ਕੇ ਜੇਲ੍ਹਾਂ 'ਚੋਂ ਲਿਆ ਕੇ ਕ੍ਰਿਮੀਨਲਸ ਨੂੰ ਵਸਾਇਆ ਸੀ। ਲੇਕਿਨ ਇਸ ਇਸ਼ੂ ਤੇ ਮੈਂ ਹੋਰ ਵੀ ਡਿਟੇਲ 'ਚ ਗੱਲ ਕਰਨਾ ਚਾਹੁੰਦਾ ਸੀ, ਲੇਕਿਨ ਟਾਈਮ ਪਰ ਮੈਂ ਦੇਖ ਰਿਹਾ। ਔਰ ਇਸ ਸਾਰੇ ਨੇ ਜਿੱਥੇ ਉਹਨਾਂ ਨੂੰ ਫਸਟ ਨੇਸ਼ਨ ਵਾਲਿਆਂ ਨੂੰ ਉਪਰਾਮ ਕੀਤਾ ਹੈ ਔਰ ਉਹਨਾਂ ਦਾ ਆਪਣਾ ਦੇਖੋ ਅੰਦਾਜ਼ ਹੈ। ਆਸਟ੍ਰੇਲੀਅਨ ਇੰਡੀਜਨਸ ਲੀਡਰਸ ਵਾਓ ਸਾਇਲੈਂਸ ਆਫਟਰ ਲੈਂਡਮਾਰਕ ਰੈਫਰੈਂਡਮ ਡਿਫੀਟ। ਉਹਨਾਂ ਨੇ ਕੋਈ ਬਿਆਨਬਾਜ਼ੀਆਂ ਨਹੀਂ ਕੀਤੀਆਂ, ਉਹਨਾਂ ਨੇ ਆਪਣੇ ਝੰਡਾ ਜਿਹੜਾ ਹੈ ਐਬੋਰੀਜਨਲਸ ਦੇ ਆਪਣੇ ਨੇ ਉਹ ਹਾਫ ਮਾਸਟ ਕਰ ਦਿੱਤਾ, ਅੱਧਾ ਚਲਾ ਦਿੱਤਾ। ਉਹਨੇ ਕਿਹਾ ਵੀ 1 ਹਫ਼ਤਾ ਅਸੀਂ ਬਿਲਕੁਲ ਮੌਨ ਰਵਾਂਗੇ, ਚੁੱਪ ਰਵਾਂਗੇ ਕਿ ਤਾਂ ਕਿ ਅਸੀਂ ਇੰਟਰੋਸਪੈਕਸ਼ਨ ਕਰੀਏ ਕਿ ਕੀ ਹੈ। ਸੋ ਇੰਟਰੋਸਪੈਕਸ਼ਨ ਕੀ ਹੈ? ਉਹੀ ਦੁਨੀਆ ਮਨ ਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ ਕਮਜ਼ੋਰਾਂ ਨੂੰ, ਉਹਨਾਂ ਦੀ ਧਰਤੀ ਖੋਈ, ਉਹਨਾਂ ਦੇ ਸਾਧਨ ਖੋਏ। ਹੁਣ ਉੱਥੇ ਕਬਜ਼ਾ ਕਰਕੇ ਜਿਹੜਾ ਸਾਰਾ ਕੇਕ ਇਹਨਾਂ ਨੇ ਬਣਾਇਆ ਉਹਦੇ ਚੋਂ ਇੱਕ ਛੋਟਾ ਟੁਕੜਾ ਵੀ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ। ਇਹੀ ਜ਼ਹਿਨੀਅਤ ਹੈ। ਇਹੀ ਜੇ ਅਸੀਂ ਈਵਨ ਕਿਸੇ ਵੀ ਕਨਫਲਿਕਟ ਨੂੰ ਦੇਖਾਂਗੇ, ਜੇ ਭਾਰਤ ਦੇ ਹਵਾਲੇ ਨਾਲ ਵੀ ਜੇ ਅਸੀਂ ਸਫ਼ਰ ਕਰ ਰਹੇ ਹਾਂ ਵੀ 80% ਅਸੀਂ ਕੁਰਬਾਨੀਆਂ ਕੀਤੀਆਂ। 150 ਸਾਲ ਪਹਿਲਾਂ ਅਸੀਂ ਜਿਸ ਐਮਪਾਇਰ 'ਚ ਉਹਦੇ 'ਚ ਤੁਹਾਨੂੰ ਬਰਾਬਰ ਦਾ ਹਿੱਸੇਦਾਰ ਬਣਾਇਆ ਸੀ, ਅੱਜ ਸਾਡੇ ਕੋਲ 50,300 ਸਕੁਅਰ ਕਿਲੋਮੀਟਰ 'ਚ ਸਿਮਟ ਕੇ ਰਹਿ ਗਿਆ ਇੱਕ ਇਲਾਕਾ। ਉਹਨੂੰ ਵੀ ਤੁਸੀਂ ਉਹਦਾ ਪਾਣੀ ਵੀ ਖੋਹ ਰਹੇ ਹੋ, ਉਹਦੇ 'ਚ ਨੌਜਵਾਨੀ ਨੂੰ ਵੀ ਮਾਰ ਰਹੇ ਹੋ, ਡਰੱਗਸ ਨਾਲ ਵੀ ਤਬਾਹ ਕਰ ਰਹੇ ਹੋ। ਤੁਸੀਂ 1 ਬਿਲੀਅਨ 400 ਮਿਲੀਅਨ ਲੋਕ ਹੋ, ਤੁਹਾਨੂੰ ਇੰਨੀ ਇਨਸਿਕਿਉਰਿਟੀ ਤਾਂ ਕੋਈ ਨਹੀਂ ਹੋਣੀ। 80% ਹਿੰਦੂ ਰਹਿੰਦੇ ਨੇ ਉੱਥੇ। ਆਸਟ੍ਰੇਲੀਆ 'ਚ 3.5-4% ਵਿਚਾਰੇ ਫਸਟ ਨੇਸ਼ਨ ਵਾਲੇ ਲੋਕ ਜਿਨ੍ਹਾਂ ਦੀ ਐਵਰੇਜ ਲਾਈਫ ਸਪੈਨ 40-42 ਸਾਲ ਵੀ ਨਹੀਂ ਹੈ, ਜਦੋਂ ਕਿ ਆਮ ਗੋਰੇ ਦੀ ਔਰ ਦੂਜੀ 75 ਸਾਲ ਹੈ। ਤੁਹਾਨੂੰ ਐਸਾ ਕੀ ਖਤਰਾ ਨਜ਼ਰ ਆ ਰਿਹਾ? ਪਰ ਇਹ ਹੈ ਇਨਸਾਨੀ ਜ਼ਹਿਨੀਅਤ ਕਿ ਭਾਈ ਤੁਸੀਂ ਜਿਹੜਾ ਉਹਨਾਂ ਤੋਂ ਜੀਣ ਦਾ ਹੱਕ ਵੀ ਜਿਹੜਾ ਮਾੜਾ ਮੋਟਾ ਉਹ ਵੀ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਹੁਣ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ, ਰਣਜੋਤ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਐਂਡ ਸੰਧੂ ਸਾਹਿਬ ਜੀ ਕਹਿੰਦੇ ਬਾਪੂ ਅਮਰਜੀਤ ਸਿੰਘ ਜੀ ਤੇ ਭੈਣੀ ਲਮਕੌਰ ਜੀ ਫਤਿਹ ਬੁਲਾਉਂਦੇ ਨੇ। ਐਂਡ ਖਾਲਸਾ ਵਾਹਿਗੁਰੂ ਜੀ। ਬਸਰਾ 4759 ਲਿਖਦੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੰਤ ਕੰਗ ਜੀ ਵੀ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਗੁਰੀ ਸੰਗੂ 83 ਕਹਿੰਦੇ ਨੇ ਕਿ ਥੈਂਕਸ ਡਾਕਟਰ ਸਾਹਿਬ। ਐਂਡ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ। ਜ਼ੁਬੈਦ ਜਾਕੂਬੀ ਜੀ ਅੱਜ ਪੂਰੇ એનર્ਜੀ ਨਾਲ ਭਰੇ ਹੋਏ ਨੇ, ਸਾਰੇ ਮੈਸੇਜ ਉਹਨਾਂ ਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਫੁੱਲ ਆਫ એનર્ਜੀ। ਹਾਂਜੀ, ਨੀਂਦ ਪੂਰੀ ਕਰ ਲਈ। ਨੀਂਦ ਪੂਰੀ ਕਰ ਲਈ। ਕੱਲ 11,000 ਸੀ। जुल्म रहे और अमन भी हो, क्या ये मुमकिन है? तुम ही रहो, तुम ही कहो। नो जस्टिस नो पीस। हर वो मुल्क भी बेगैरत है जो जुल्म करने वाले के साथ खड़ा है, चाहे वो कोई भी मुल्क हो। एंड फिल जी कहते हैं कि इस्लाम नीलम जी एंड डॉक्टर साहब, इजराइल हैज़ किल्ड 3,000 Palestine Muslims for its 200 hostages। एंड सिंह गरचा जी खालसा जिंदाबाद कहते हैं। एंड इस तरह मनबीर बैंस जी 84 कहते डॉक्टर साहब
ਇਹ ਵੀਡੀਓ ਜ਼ਰੂਰ ਸੁਣਿਓ ਤੇ ਗੱਲ ਵੀ ਕਰਿਓ। ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਜ਼ੁਬੇਰ ਜੀ ਹੋਰਾਂ ਦਾ ਕਿ ਡਾਕਟਰ ਸਾਹਿਬ मुझे कहने दे कि पाकिस्तान, ईरान, तुर्की, इजिप्ट, सऊदी सब भी बेगैरत बनकर फलस्तीन की तबाही का तमाशा जो देख रहे हैं। बिल्कुल बिल्कुल। हाँ जी। वो एक उर्दू का कपलेट है कि फफोले जल उठे सीने की आग से, इस घर को आग लग गई घर के चिराग से। अपने हौसले वाले हुंदे तो फिर हुण तक फलस्तीनियां दा कुछ बनया हुंदा सी। बिल्कुल। नज़ीर खान जी कहते वैरी रियलिस्टिक एंड इनफॉर्मेटिव एनालिसिस उन्होंने किया है तुहानू। और खालसा देश पंजाब जी गुरफतेह बुलाते ने। और खालसा राज जी भी कहते वाहिगुरू मेहर करन सारियां ते वाहिगुरू जी। और इस तरह मैसेज साडे कोल हैगा मनजीत सिंह मठारा जी होरां दा। ये कहते ने वाहिगुरू मेक्स विंस ट्रूथ दैट इज खालिस्तान, खालिस्तान जिंदाबाद उन्होंने कहा। एंड वाहिगुरू साहब ब्लैसिंग्स ऑल फैमिली ऑफ खालिस्तान। और इसी तरह जसबीर बराड़ जी फतेह बुलाते ने सानू। गुरनेक निज्जर जी भी जी खालिस्तान जिंदाबाद कहते ने। मेरा ख्याल है भी मैं हूँ तुहाडे तो माइक लैंदा घड़ी वाल देख रहे। हाँ जी। कोहरका सिंह कहते ने फतेह बुला के प्यारे भा जी डॉक्टर साहब ते प्यारे भैन जी सानू याद रखना चाहिए कि इजराइल ते फलस्तीन 84 विच सिखां दे उल्ट भारत नाल सन, पर फिर भी असी आम लोगों की सुख मंगते हाँ। रब खैर करे। बिल्कुल ठीक है। मोसाद ने स्पैशल कमांडो ट्रेंड किए सी इंडिया के जोड़े हमलावर सी। और यासर अराफात इंदिरा गांधी का भरा बनया होया सी, उन्होंने वधाई देण वालियां चों सी। पर असी गुरु नानक दे सिख हैं और आम लोकाई दे लई हमेशा ही जिहड़ा वो इंसानियत वाला रस्ता ही अख्तियार करते हैं। रणजोत सिंह, सोहन सिंह माल, नरेंद्र पाल सिंह उन्होंने सारिया ने फतेह अर्ज की है। किरपाल चीमा थोड़ा जा लंबा इन्हों का मैसेज है पर मैं पढ़ देना। खालसा लोकतंत्र एक सच्चा सुच्चा इंसाफ ते न्याय पसंद ते इंसानियत नूं प्यार करने वाला धर्मी इंसान ही असल विच सच्चा सांझा ते असली सैकुलर हो सकता है। भाई दुनिया का इतिहास गवाह है कि अज तक मनुखता लई जिन्नियां भी कुर्बानियां हुईयां हन सब सच्चे धर्मी पुरुषों ने कीतियां हन। किसी एक भी सैकुलर ते राजनीतिक आगू का नाम नहीं है। इसकी सब तो वड्डी उदाहरण श्री गुरु तेग बहादुर साहब जी की शहादत है। खालसा पंथ सब का सांझा सच्चा ते पवित्र ज्ञान रूप ते अमृत का सांझा सोमा है भाई, जो सारी दुनिया के धर्मां का सांझा तत्त ज्ञान है, जो इस देश की सांझी लोकतंत्री हकों की सही तरीके नाल अगवाई कर सकता है। जुल्म बेइंसाफी अन्याय खिलाफ आवाज़ उठानी हर एक का धर्म है ते इसकी ताकत तुहानूं इस सांझे अमृत के सोमे तो ही प्राप्त होंदी है। ये पंथ सारी इंसानियत का सांझा सैकुलर अमृत का सोमा है, क्योंकि UN वो काम नहीं कर रही जिस वास्ते इसकी स्थापना हुई सी। शायद इसे करके दशमेश पातशाह ने पहला ही खालसा पंथ की साजना की जो ये सांझा कारज पूरा करेगा, क्योंकि खालसे तो वड्डी UN कोई होर इस संसार विच नहीं है, होर हो ही नहीं सकती, जिसने आने वाले समय विच पूरे संसार की अगवाई करनी है। इसनूं आने वाले समय विच खालसा डेमोक्रेसी कहा जाएगा। भाई एक नवा इतिहास बना रहा है वीरो। जो खालसा अपनी अरदास सब का भला मंगदा होवे उस तो वड्डा सांझा लोकतंत्र होर किहड़ा हो सकता है। गल असल विच यह है कि सच दे सामने झूठी ते नकली सैकुलर टोली नूं अपना चेहरा छुपाउण लई हिंदू सिख ते मुसलमान बना के इस तरह लुट्टण ते राज करन दा मौका नहीं मिलता। खालसे ते इस देश का हर नागरिक विश्वास करता है, फिर क्यों नहीं लोगों की सांझी राय नूं लैके इस पूरे मसले का सही हल किया जाए, जिस विच हर इंसान की बराबर हिस्सेदारी होए। आओ अपना योगदान पाओ। वैसे भी खालसा पंथ विच चोण इकल्ली गिणती के आधार ते नहीं, मनुखता ते इंसानियत के सांझे ते सच्चे रबी गुणां के आधार ते हुंदी है। इसकी सब तो वड्डी उदाहरण अप्रैल 1699 की विसाखी तो साफ ते स्पष्ट नज़र आउंदा है, जिथे दशमेश पातशाह जी ने इस खालसे पंथ की नींह सच हक इंसाफ त्याग बलिदान निरभौ निर्वैर प्रेम ते अकाल दे रब्बी गुणां दे आधार ते रख के इसनूं अपना खास रूप खालसे का नाम दिता है। फैसला तुहाडे हथ है, मालक चढ़दी कला करे। सर कृपाल सिंह जी तुहाडीआं काफ़ी गल्लां आदर्शवाद और खालसा कॉन्सैप्ट की इंटरप्रटेशन है, पर विहारक तौर पर जिन्हां तो तुसीं भारत दे विच आस करदे हो जी वो खालसे नूं पहला ही बड़ा सैकुलर और महान समझते हैं,
ਉਹ ਤੁਸੀਂ ਜੂਨ 84 ਨਵੰਬਰ 84 ਔਰ ਹੁਣ ਦੇ ਵਰਤਾਰੇ ਤੋਂ ਅੰਦਾਜ਼ਾ ਲਾ ਲਓ। ਆਦਰਸ਼ ਅਲਟੀਮੇਟਲੀ ਇਹੀ ਹੈ ਦੁਨੀਆ ਦੇ ਵਿੱਚ ਸਰਬੱਤ ਦੇ ਭਲੇ ਦਾ ਖਾਲਸਾ ਰੋਲ ਮਾਡਲ ਹੈ। ਪਰ ਇਸ ਵੇਲੇ ਜਿਹੜੀ ਸਾਡੇ ਸਾਹਮਣੇ ਹਕੀਕਤ ਹੈ ਕਿ ਅਸੀਂ ਇੱਕ ਜੀਓਗ੍ਰਾਫੀਕਲ ਖਿੱਤਾ ਜਿੱਥੇ ਕਿ ਖਾਲਸੇ ਦੀ ਚੜ੍ਹਦੀ ਕਲਾ ਬੋਲਬਾਲਾ ਹੋਏ ਔਰ ਉਹਨੂੰ ਆਧਾਰ ਬਣਾ ਕੇ ਫਿਰ ਉਸ ਖਾਲਸੇ ਦੇ ਮਾਡਲ ਨੂੰ ਜਿਹੜਾ ਇਨਸਾਨੀਅਤ ਦਾ ਮਾਡਲ ਹੈ, ਜਿਹੜਾ ਸੱਚਮੁੱਚ ਇਨਸਾਨੀਅਤ ਦੀ UN ਅਸੀਂ ਅੱਗੇ ਲਿਜਾ ਸਕਦੇ, ਉਸ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਦਵਿੰਦਰ ਸੰਧੂ, ਸੁਖ ਸਿੰਘ, ਉਹਨਾਂ ਨੇ ਕਿਹਾ 1984 ਦੇ ਵਿੱਚ ਹਿੰਦੂਆਂ ਤੇ ਬਾਹਮਣਾਂ ਨੇ ਸਿੱਖਾਂ ਦੇ ਬੱਚੇ ਇਸ ਤਰ੍ਹਾਂ ਮਾਰੇ ਜਿਵੇਂ ਅੱਜ ਫਲਸਤੀਨ ਦੇ ਮਾਰੇ ਨੇ। ਕਿਤੇ ਵੀ ਜਦੋਂ ਵੀ ਇਸੇ ਲਈ ਇਹਦੇ ਬਾਵਜੂਦ ਕੁਛ ਦੀ ਸਾਨੂੰ ਰਾਏ ਸੀ ਜੀ ਪੋਲੀਟੀਕਲੀ ਬਿਲਕੁਲ ਨਿਊਟਰਲ ਹੋ ਜਾਣਾ ਚਾਹੀਦਾ। ਦੂਜਾ ਇਨਸਾਨੀ ਪੱਖ ਅਸੀਂ ਇਗਨੋਰ ਨਹੀਂ, ਇਨਸਾਨੀਅਤ ਦੇ ਲਈ ਤਾਂ ਅਸੀਂ ਜਿਉਂਦੇ ਹਾਂ। ਸਿੱਖ ਦਾ ਮਤਲਬ ਹੀ ਇਹ ਹੈ ਕਿ ਭਾਈ ਉਹਨੇ ਉਹ ਇਨਸਾਨੀਅਤ ਦਾ ਅਕਾਲ ਪੁਰਖ ਦੀ ਫੌਜ ਹੈ ਔਰ ਇਹ ਜਿਹੜਾ ਪਰਮਾਤਮਾ ਦੀ ਮੌਜ ਪੈਦਾ ਹੋਇਆ ਖਾਲਸਾ, ਖਲਕਤ ਦਾ ਦੁੱਖ ਦੇਖ ਕੇ ਉਹ ਇਹ ਕਹਿ ਕੇ ਜੀ ਕਿ ਨਹੀਂ ਮੈਨੂੰ ਇਹ ਮੇਰਾ ਨਹੀਂ ਹੈ ਕੱਪ ਆਫ ਟੀ, ਨਹੀਂ ਇਹ ਨਹੀਂ ਹੋ ਸਕਦਾ। ਰਾਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਕਹਿੰਦੇ ਡਾਕਟਰ ਸਾਹਿਬ देयर इज ए map circulating which shows future of Gaza shopping center etc. Gaza people claim this is the reason they are attacked. Actually ਅੱਜ ਕਰਨ ਥਾਪਰ ਦੇ ਨਾਲ ਇੰਟਰਵਿਊ 'ਚ ਉਹਨਾਂ ਦਾ ਸਾਬਕਾ ਐਂਬੈਸਡਰ ਕਹਿ ਰਿਹਾ ਸੀ ਕਿ ਜੀ ਇੱਕ ਵਾਰੀ ਆਇਆ ਸੀ, ਇਹਨੂੰ ਹਮਸ ਤੋਂ ਮੁਕਤ ਕਰਾ ਲਿਆ, ਫਿਰ ਇੱਥੇ ਬੀਚਿਸ ਬਣ ਗਈਆਂ, ਮਾਲ ਬਣ ਗਏ, ਇੱਥੇ ਦੂਜਾ ਹੋਏਗਾ, ਟੂਰਿਜ਼ਮ ਆਏਗਾ ਜਾਂ ਦੂਜਾ। ਸੋ ਏਜੰਡਾ ਹੀ ਹੋ ਰਿਹਾ। ਬਿਲਕੁਲ ਠੀਕ ਹੈ ਜਿਹੜਾ ਸਾਹਿਬ ਨੇ। ਬਰਾੜ ਸੁਖਜੀਵਨ ਸਿੰਘ ਔਰ ਕਰੇਗਾ ਰਾਜ ਖਾਲਸਾ ਕਹਿੰਦੇ ਨੇ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਆਜ਼ਾਦੀ ਹੀ ਪੰਜਾਬ ਦਾ ਹੱਲ, ਅੱਜ ਲੈ ਲਓ ਜਾਂ ਕੱਲ। ਬਿਲਕੁਲ ਠੀਕ ਫਰਮਾਇਆ। ਜ਼ੁਬੇਰ ਖਾਨ ਉਹਨਾਂ ਨੇ ਵੀ 100 ਕਰਕੇ ਉਂਗਲ ਚੁੱਕੀ ਹੈ, ਪਤਾ ਨਹੀਂ ਕੀ ਮਤਲਬ ਹੈ ਸਿੰਬਲ ਦਾ। 100% ਹਾਂ, ਜਿਵੇਂ ਹਿੰਦੂ ਅਤੇ ਹਿੰਦੂਤਵ ਵੀ ਅੰਦਰ ਖਾਤੇ ਇੱਕ ਹਨ, ਉਵੇਂ ਯਹੂਦੀ ਅਤੇ ਜ਼ਾਇਨਿਸਟਿਕ ਹਨ। ਗੁੱਡ ਕੌਪ ਬੈਡ ਕੌਪ, ਕੁਆਇਟ ਮੇਕ ਸੈਂਸ। ਇਹ ਦੀਪ ਸਿੰਘ ਕਹਿੰਦੇ ਇਜ਼ਰਾਈਲੀਆਂ ਨੇ ਹਿਟਲਰ ਦੇ ਰਿਕਾਰਡ ਤੋੜਨੇ ਹਨ ਜ਼ੁਲਮ ਕਰਨ ਵਿੱਚ। ਫਿਰ ਉਹਨਾਂ ਨੇ ਕਿਹਾ ਕਿ ਅਮਰੀਕਾ 6 ਸਾਲ ਦਾ ਬੱਚਾ ਹੇਟ ਕ੍ਰਾਈਮ ਦਾ ਸ਼ਿਕਾਰ ਹੋਇਆ, ਜੋ ਬਹੁਤ ਮਾੜਾ ਹੋਇਆ। ਇਹ ਮਾਲਕ ਮਕਾਨ ਗੋਰੇ ਨੇ 75 ਸਾਲਾਂ ਦਾ, ਉਹਨੇ ਇੱਕ ਮਾਂ ਨੂੰ ਸਟੈਬ ਕੀਤਾ, ਬੱਚਾ 6 ਮਹੀਨੇ ਦਾ ਜਿਹੜਾ ਵਿਚਾਰਾ ਜੇ ਕੁਝ ਦਿਨ ਪਹਿਲਾਂ ਜਨਮ ਦਿਨ ਮਨਾ ਕੇ ਹਟਿਆ ਸੀ, 32 ਕੇ 34 ਉਹਨੂੰ ਜਿਹੜੇ ਉਹਨੇ ਸਟੈਬ ਕੀਤਾ। ਉਹ ਮਾਲਕ ਮਕਾਨ ਕਿਰਾਏਦਾਰ ਨੂੰ, ਉਹ ਬੀਬੀ ਨੂੰ ਵੀ, ਬੀਬੀ ਤਾਂ ਸੀਰੀਅਸ ਹਾਲਤ 'ਚ ਹੈ ਤੇ ਬੱਚਾ ਜਿਹੜਾ ਹੈ ਉਸ ਨੂੰ ਇੰਨੀ ਨਫ਼ਰਤ ਚਾਰਜ ਫੇਰ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।